शुक्र है अल्लाह दा। फोन थोड़ा जिहा ना चेहरे तो पीछे रख के नजर सही आऊगा। हाँ जी इत्थे ठीक है। थल्ले कमेंट पढ़ो अब्दुल्ला दा, कहंदा अब्दुल्ला मलिक कहंदा भाई पता नहीं चला आपसे बात करते हुए 1 घंटा गुजर गया। नहीं नहीं ਤੁਹਾਨੂੰ ਬਹੁਤ ਪਿਆਰ ਕਰਦੇ ਆ ਲੋਕ। ਮੈਂ ਕਮੈਂਟ ਦੇਖਦਾ ਹੁੰਨਾ ਨਾ, ਮਤਲਬ ਲੋਕ ਬਹੁਤ ਪਿਆਰ ਕਰਦੇ ਆ। ਚੋਰੀ ਤੁਹਾਡਾ ਤਰਫੇ ਕੰਮ ਜ਼ਮੀਨ ਭਾਵੇਂ ਮੈਂ ਕਿਸੇ ਦਾ ਪੜਾ ਜਾਂ ਨਾ ਪੜਾ। ਹਾਂ ਨਹੀਂ ਨਹੀਂ ਮੈਨੂੰ ਲੱਗਦਾ ਵੀ ਸਾਲ ਹੋ ਗਿਆ ਵੀ ਇੱਕ ਸਿੰਗਲ ਵਲੌਗ ਵੀ ਨਹੀਂ ਹੋਣਾ ਜਿਹੜਾ ਮੈਂ ਨਾ ਦੇਖਿਆ ਹੋਵੇ। ਮੇਰੀ ਨਾ ਮੈਂ ਆਪਣੀ ਭੈਣ ਕੋਲ ਗਿਆ ਹੋਇਆ ਸੀ, ਉੱਥੇ ਨੈਟ ਨਹੀਂ ਚੱਲਦਾ ਸੀ ਤੇ ਮੈਂ ਨਾਲ ਦੇ ਪਿੰਡ ਜਾ ਕੇ ਉੱਥੇ ਰੇਂਜ ਆਉਂਦੀ ਸੀ, ਉੱਥੇ ਜਾ ਕੇ ਮੈਂ ਵਲੌਗ ਵੇਖ ਕੇ ਮੈਂ ਫਿਰ ਵਾਪਸ ਘਰੇ ਆਉਂਦਾ ਸੀ। ਉੱਥੇ ਜਾ ਕੇ ਡਾਊਨਲੋਡ ਕਰਦੇ ਸੀ? ਨਹੀਂ ਉੱਥੇ ਜਾ ਕੇ ਉੱਥੇ ਰੇਂਜ ਸਹੀ ਆਉਂਦੀ ਸੀ ਤੇ ਉੱਥੇ ਜਾ ਕੇ ਵਲੌਗ ਦੇਖਣਾ, ਵਲੌਗ ਦੇਖ ਕੇ ਵਾਪਸ ਭੈਣ ਦੇ ਪਿੰਡ ਵਾਪਸ ਆ ਜਾਣਾ। ਕਿਆ ਮੈਂ ਕਿਹਾ ਵਲੌਗ ਨਹੀਂ ਮਿਸ ਹੋਣਾ ਚਾਹੀਦਾ। ਅਰੇ ਕਿਆ ਬਾਤ ਹੈ, ਕਿਆ ਹਾਂਜੀ ਹਾਂਜੀ ਮੈਂ ਤਾਂ ਮਤਲਬ ਕੋਈ ਕਦੇ ਹਾਂ ਜੇ ਕਿਤੇ ਆਉਣੇ ਜਾਣੇ ਕਿਤੇ ਹਨਾ ਫਿਰ ਭਾਵੇਂ ਸਕਿਪ ਹੋ ਜੇ ਪਰ ਮੈਂ ਦੇਖ ਲੈਣਾ ਹੁੰਦਾ। ਵਲੌਗ ਨਹੀਂ ਛੱਡੀ ਦਾ, ਬਾਕੀ ਕੰਮ ਹੁੰਦੇ ਰਹਿਣਗੇ ਪਰ ਵਲੌਗ ਪਹਿਲਾਂ ਦੇਖਣਾ ਆਪਾਂ। दुआ बंद कर दी। अच्छा 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 जबरदस्त जबरदस्त जबरदस्त। अस्सलाम वालेकुम कर ले सर सैयद राजा। हेलो हादी दादी देख लो काम अस्सलाम करना वालेकुम जी। वालेकुम ਇਹ ਸਾਡੇ निकल है। ਹਾਦੀ ਜੀ। ਹੋਰ ਪੁੱਤ ਠੀਕ ਹੋ? बोलो बताओ ठीक हूँ। ठीक हूँ। बोलो आप कैसे हो? ਮੈਂ ਤੈਨੂੰ ਵੀਡੀਓ 'ਚ ਦੇਖਦਾ ਹੁੰਨਾ, ਜਿੰਨੀਆਂ ਵੀਡੀਓ 'ਚ ਤੂੰ ਆਉਣਾ ਹੁੰਦਾ ਨਾ ਅੱਬੂ ਨਾਲ, ਮੈਂ ਸਾਰੀਆਂ ਦੇਖਦਾ ਹੁੰਨਾ। ਮੈਂ ਤੈਨੂੰ ਵੀ ਦੇਖਦਾ ਹੁੰਨਾ ਵਿੱਚ। क्या कह रहे हैं भला? समझ आ रही है? नहीं है। क्या कह रहे हैं? वो कहते हैं तो वीडियो में देखता हो तुम अब्बू के साथ आप वीडियो में आते हो। बोलो आपका बहुत बहुत शुक्रिया। आपका बहुत बहुत शुक्रिया। आप हमसे प्यार करते हो। ਥੈਂਕ ਯੂ। ਹੋਰ ਅਰਸਲਾਨ ਵੀਰੇ ਭਤੀਜੀਆਂ ਠੀਕ ਹੈ ਮੇਰੀਆਂ ਦੋਨੇ? गुड गुड भी दे रहे हो। आप हमें गुड गुड भी दे रहे हो। हाँ जी ਹੁਣ ਦੱਸੋ ਕੀ ਕਹਿੰਦੇ ਹੋ? ਮੈਂ ਕਿਹਾ ਭਤੀਜੀਆਂ ਠੀਕ ਨੇ ਮੇਰੀਆਂ? ਹਾਂਜੀ ਕਰੇ ਅੱਲਾਹ ਪਾਕ ਦਾ ਜੀ ਰਹਿਮਤ ਹੈ ਮਾਲਕ ਦੀ ਸਭ ਕਰਮ। ਠੀਕ ਹੈ ਠੀਕ ਹੈ ਠੀਕ ਹੈ। ਉਹਨੂੰ ਮੈਂ ਤਾਂ ਨਹੀਂ ਆਉਣ ਦਿੱਤਾ। ਉਹਨੇ ਪਹਿਲੇ ਆ ਕੇ ਫੋਨ ਦਾ ਫਿਰ ਉਹਨੇ ਆ ਕੇ ਫੋਨ ਫੜ ਲੈਣਾ ਸੀ, ਜਦੋਂ ਮੈਂ ਕਹਿਣਾ ਗੱਲ ਕਰ ਰੱਖ ਕੇ ਚੱਲ ਜਾਣਾ ਸੀ। ठीक है ठीक है ठीक है। करनी थी हादी साहब जी आ गए भाई, आप करनी थी। अस्सलाम वालेकुम। ਆ ਵੀ ਹੈਗਾ ਜੀ ਜੀ। ਮੈਂ ਅਸਲ 'ਚ ਤੁਹਾਨੂੰ ਦੱਸਦਾ ਸਾਡਾ ਪਿੰਡ ਵੀ ਪਾਕਿਸਤਾਨ ਦੇ ਵਿੱਚ ਸੀਗਾ, ਲਾਹੌਰ ਦੇ ਮਤਲਬ 14-15 ਕਿਲੋਮੀਟਰ ਉਰਾ ਸੀਗਾ, ਅੰਮ੍ਰਿਤਸਰ ਸਾਈਡ। ਹੁਡਿਆਰਾ ਪਿੰਡ ਸੀ ਸਾਡਾ। ਹਾਂਜੀ ਉਹ ਹਡਿਆਰਾ। ਅੱਛਾ ਅੱਛਾ ਹਡਿਆਰਾ ਭਾਈ ਵਾਰਸ ਦੇ ਸਹੁਰਿਆਂ ਦਾ ਪਿੰਡ ਆ, ਜਾਣਾ ਹਡਿਆਰੇ ਅਸੀਂ। ਉਹ ਸਾਡਾ ਪਿੰਡ ਹੈ ਜੀ, ਮਤਲਬ ਜਦੋਂ ਦਾਦਾ ਜੀ ਮੇਰੇ ਉੱਥੋਂ ਪਾਰਟੀਸ਼ਨ ਟਾਈਮ ਆਏ ਸੀਗੇ, ਸਾਡਾ ਉਹ ਪਿੰਡ ਹੈ ਜੀ ਪਾਕਿਸਤਾਨ ਦਾ। ਅਸੀਂ ਮੈਂ ਜਾਣਾ ਹਡਿਆਰੇ ਨਾ, ਹਡਿਆਰੇ ਬਾਰਡਰ ਏਰੀਆ ਹੈ ਨਾ ਸਾਰਾ ਵਾਲਾ। ਜੀ 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 ਹਾਂਜੀ 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 ਹਾਂ ਉਹ ਹੋਏ ਭਾਈ ਵਾਰਸ ਦੇ ਸਸਰਾਲ ਜਿਹੜੇ ਨੇ ਹਡਿਆਰੇ ਦੇ ਨੇ। ਉਹ ਭਾਈ ਸਿੱਧਾ ਹੋ ਕੇ ਬੈਠ, ਮੇਰੇ ਕਮਰ पे ਉਹ जोर ਬਾਠ पड़ता है। ਹੋਣਗੇ ਫਿਰ, ਉਹ ਸਾਰਾ ਪਿੰਡ ਬਾਠਾਂ ਦੇ ਜੀ ਉਹ ਵੀ। ਅੱਛਾ 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 ਕਿਹੜੇ ਬਰਾਦਰੀ ਨੇ? ਹਾਂਜੀ ਹਾਂਜੀ ਕਰੋ ਉਹ ਭਾਜੀ। ਸਾਰਾ ਪਿੰਡ ਨਾ ਆ ਕੌਣ ਹੈ ਤੇ ਆਪਾਂ ਇੱਕ ਹੀ ਆ ਨਾ। ਹਾਂਜੀ ਹਾਂਜੀ ਭਾਜੀ ਇਹ ਖੂਨ ਤੇ ਆਪਣਾ ਇੱਕ ਹੀ ਹੈ ਕਮੈਂਟ ਦਾ। ਹਾਂਜੀ ਹਾਂਜੀ देखते हैं तो अंकल हमारे फैन हुए। साहब सुन लो इधर। हाँ जी हाँ जी की बोल के बता। मैंने देखा अगर अंकल ये देखते हैं तो अंकल हमारे फैन हुए। ਪੁੱਤ ਤੁਹਾਡੀ ਨਾ ਆਵਾਜ਼ ਕੱਟ ਕੱਟ ਕੇ ਆ ਰਹੀ ਹੈ, ਮੈਨੂੰ ਲੱਗਦਾ ਨੈਟਵਰਕ ਇਸ਼ੂ ਹੋਇਆ ਪਿਆ। ਕਿੰਨੇ? ਦੁਬਾਰਾ ਬੋਲੋ ਦੁਬਾਰਾ ਬੋਲੋ। ਮੈਂ ਤੁਹਾਨੂੰ ਦੱਸਦਾ ਇੱਕ ਮਿੰਟ। ਉਹ ਪਤਾ ਕੀ ਕਹਿੰਦਾ ਪਿਆ ਆ, वो कहता क्या अगर ये अंकल हमारी वीडियो देखते हैं ना तो फिर ये हमारे फैन हुए। समझे जे कि नहीं? ਮੇਰਾ ਨੈਟਵਰਕ ਇਸ਼ੂ ਹੋ ਰਿਹਾ ਸਾਡੇ, ਨੈਟਵਰਕ ਇਸ਼ੂ ਹੋ ਰਿਹਾ ਮੈਨੂੰ ਲੱਗਦਾ ਸਾਡੇ, ਆਵਾਜ਼ ਕੱਟ ਕੱਟ ਕੇ ਆ ਰਹੀ ਹੈ। ਅੱਜ ਅੰਕਲ ਸਾਡੀਆਂ ਵੀਡੀਓ ਤੇ ਸਾਡੇ ਫੈਨ ਵਾ ਅੰਕਲ। ਨਿਆਣਿਆਂ ਨੂੰ ਵੀ ਪਤਾ ਕਿ ਵੀਡੀਓ ਵੇਖਣ ਵਾਲੇ ਫੈਨ ਹੁੰਦੇ ਆ। ਮੈਨੂੰ ਸਮਝ ਨਹੀਂ ਆ ਰਹੀ ਵੀਰੇ, ਨਾ ਨੈਟਵਰਕ ਦਾ ਇਸ਼ੂ ਹੋਇਆ ਪਿਆ ਮੈਨੂੰ ਲੱਗਦਾ। ਆਵਾਜ਼ ਨਹੀਂ ਆ ਰਹੀ ਮੇਰੀ? ਵੀਡੀਓ ਵੀ ਰੁਕ ਗਈ ਹੈ ਤੁਹਾਡੀ। ਆਵਾਜ਼ ਨਹੀਂ ਆ ਰਹੀ?
ਬਾਈ ਜੀ ਹੁਣ ਆਈ ਹੈ ਵੀਡੀਓ, ਹੁਣ ਆਈ ਹੈ, ਪਹਿਲਾਂ ਵੀਡੀਓ ਰੁਕ ਗਈ ਸੀ। ਉਹ ਕਹਿੰਦਾ ਅਗਰ ਆਪ ਹਮਾਰੀ ਵੀਡੀਓ ਵੇਖਦੇ ਹੋ ਨਾ, ਹਾਂਜੀ ਹਾਂਜੀ, ਤੇ ਤੁਸੀਂ ਸਾਡੇ ਫੈਨ ਹੋ। ਹਾਂ ਲੈ ਬਾਈ, ਹਾਦੀ ਦੇ ਤੁਸੀਂ ਪਹਿਲਾਂ ਫੈਨ। ਹਾਂਜੀ, ਉਹਨੂੰ ਇੰਨਾ ਵੇਖ ਲਓ ਬੱਚੇ ਕੇ ਪਤਾ ਵਾ। ਮੈਨੂੰ ਕਹਿੰਦਾ जी जी चाचू जी कल रखना ये बकरी ना खा जाए, मैंने वीडियो में देखा भेड़िया 8 बकरियां खा गया था। हाँ मैं देखी सी, उदे बोल रहा सीगा। अलीपुर चट्ठा ते रसूल नगर। अलीपुर चट्ठा मैंने पता जनाब, मेरा दोस्त है, मेरा साजद नहीं रहता अपना जिथे नर्सरी अलीपुर चट्ठे शहर। भाई मुझे मेल रैबिट नहीं मिलता। तुम आ जाओ तो मेरे को मेल रैबिट लै जाओ जनाब आके। ਹਾਂਜੀ ਟੋਨੀ ਕਮੈਂਟ ਪੜ ਰਹੇ ਹੋਰ ਵੀਰੇ, ਹੋਰ ਤੁਸੀਂ ਗੱਲਾਂ ਬਾਤਾਂ ਪਾਕਿਸਤਾਨ ਦੀਆਂ। ਹੁਣ ਤੁਸੀਂ ਹੈਗੇ ਕਿੱਥੇ ਹੋ? ਮੈਂ ਘਰੇ ਆ ਜੀ, ਮੈਂ ਹੈਗਾ ਅਸਲ ਦੇ ਵਿੱਚ ਮਲੋਟ, ਆਪਣਾ ਸ਼ਹਿਰ ਹੈ ਜੀ, ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ। ਹਾਂ ਮੈਂ ਤੁਹਾਨੂੰ ਦੱਸਦਾ, ਜਦੋਂ ਤੁਸੀਂ ਤਲਹਾ ਦੇ ਵੀਰੇ ਦੇ ਡੇਰੇ ਤੇ ਗਏ ਸੀ ਨਾ, ਉਹਨਾਂ ਦਾ ਡੇਰਾ ਸਾਡੇ ਤੋਂ ਇੱਥੋਂ ਹੋਊਗਾ ਕੋਈ 100 ਕਿਲੋਮੀਟਰ ਦੂਰ ਆ ਸਾਡਾ ਸ਼ਹਿਰ, ਉਹਨਾਂ ਦੇ ਪਿੰਡ ਤੋਂ, ਡੂੰਗਾ ਬੁੰਗਾ ਤੋਂ। ਅੱਛਾ ਹਾਂਜੀ, ਉਹਨਾਂ ਨਾਲ ਰਾਜਸਥਾਨ ਦਾ ਬਾਰਡਰ ਲੱਗਦਾ ਜੀ, ਰਾਜਸਥਾਨ ਦਾ ਬਾਰਡਰ, ਉਸ ਤੋਂ ਨਾਲ ਹੀ 40 ਕਿਲੋਮੀਟਰ ਅੱਗੇ ਪੰਜਾਬ ਦਾ ਸਟਾਰਟ ਹੋ ਜਾਂਦਾ ਬਾਰਡਰ। ਉਤੋਂ ਮਸਾਂ ਹੀ ਘੰਟਾ 1.5 ਘੰਟਾ ਲੱਗਦਾ ਸਾਨੂੰ। ਮਗਰ ਕਹਿੰਦੇ ਹਡਿਆਰਾ ਬਾਰਡਰ ਠੀਕ ਹੈ, ਹਡਿਆਰੇ ਬਾਰਡਰ ਦੇ ਜ਼ਿੰਮੇਦਾਰ ਇੱਧਰ ਆ ਕੇ ਕਰਦੇ ਆ। ਹਾਂਜੀ ਹਾਂਜੀ, ਹੰਡਿਆਰੇ ਜਦੋਂ ਹੰਡਿਆਰੇ ਤੋਂ ਮਤਲਬ ਸਾਡੇ ਬਜ਼ੁਰਗ ਮਾਈਗ੍ਰੇਟ ਹੋਏ ਆ ਜੀ, ਅਸੀਂ ਫਿਰ ਸਾਡਾ ਅੰਮ੍ਰਿਤਸਰ ਨਾਲ ਹੀ ਹੈ, ਜ਼ਿਆਦਾ ਦੂਰ ਨੀ ਗਾ। ਉਧਰੋਂ ਫਿਰ ਸਾਨੂੰ ਜ਼ਮੀਨਾਂ ਇੱਥੇ ਅਲਾਟ ਹੋ ਗਈਆਂ ਸੀ ਜੀ, ਮਾਲਵੇ ਦੇ ਵਿੱਚ, ਤੇ ਫਿਰ ਅਸੀਂ ਇੱਧਰ ਆ ਗਏ ਸੀਗੇ। ਮੇਰੇ ਨਾਨਕੇ ਵੀ ਉਹ ਵੀ ਇੱਧਰ ਹੀ ਹੈ ਜੀ, ਉਹਨਾਂ ਦਾ ਪਿੰਡ ਜੱਜਲ ਸੀਗਾ ਪਾਕਿਸਤਾਨ ਦੇ ਵਿੱਚ। ਨਰਸਰੀ ਉਹੀ ਆਬਦਾਬਾਦ ਰੋਡ ਤੇ ਨਰਸਰੀ ਵਾਲਾ ਉਹੀ ਸਾਜਦ ਆ ਮੁੰਡਾ, ਉਹਦਾ ਨਾਮ ਮੈਸਮ ਅਸਲ। ਠੀਕ ਹੈ ਜੀ, ਠੀਕ ਹੈ ਠੀਕ ਹੈ। ਉਹ ਆ ਨਹੀਂ ਸਕਦੇ ਕਰਤਾਰਪੁਰ? ਕਰਤਾਰਪੁਰ ਸਾਹਿਬ ਆ ਸਕਦੇ ਆ ਜੀ, ਆਪਣੀ ਨਾ ਮੈਰਿਜ ਹੈ ਤੇ ਸਿਸਟਰ ਦੀ, ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਹੈਗਾ ਕਰਤਾਰਪੁਰ ਸਾਹਿਬ ਦਾ। ਤੁਹਾਨੂੰ ਦੱਸ ਕੇ ਆਵਾਂਗੇ, ਮੈਂ ਤੁਹਾਨੂੰ ਦੱਸ ਕੇ ਆਊਂਗਾ। ਮੈਂ ਬ੍ਰਦਰ ਨਾਲ ਗੱਲ ਕਰੀ ਸੀ, ਮੈਂ ਕਿਹਾ ਆਪਣੇ ਬਹੁਤ ਵਧੀਆ ਬ੍ਰਦਰ ਨੇ ਪਾਕਿਸਤਾਨ ਦੇ ਵਿੱਚ, ਉਹ ਕਹਿੰਦਾ ਬਸ ਆਪਣੀ ਭੈਣ ਦੀ ਮੈਰਿਜ ਹੋ ਜਾਏ ਫਿਰ ਚੱਲਾਂਗੇ ਆਪਾਂ। ਕੋਈ ਗੱਲ ਨਹੀਂ, ਕੋਈ ਕਹਿੰਦੇ ਅੱਲਾਹ ਪਾਕਿਸਤਾਨੀਆਂ ਕਰੇ, ਸਾਡੀ ਤੇ ਦੁਆ ਜੇ ਕੋਈ ਸਾਡੇ ਲਾਇਕ ਕੋਈ ਦੱਸੇ। ਨਹੀਂ ਨਹੀਂ ਜੀ, ਬਿਲਕੁਲ, ਤੁਹਾਨੂੰ ਤੁਹਾਡੇ ਦਰਸ਼ਨ ਹੋ ਗਏ ਬਸ, ਇਹੀ ਬਹੁਤ ਸਾਡੇ ਵਾਸਤੇ। ਅਸਲ 'ਚ ਮੈਂ ਕਿਹਾ ਤੁਹਾਨੂੰ ਮਿਲ ਕੇ ਜਾਊਂਗਾ, ਨਾਲੇ ਮੈਂ ਕਿਹਾ ਵੀ ਉੱਥੇ ਦਰਬਾਰ ਸਾਹਿਬ ਮੱਥਾ ਟੇਕ ਜਾਵਾਂਗੇ, ਨਾਲੇ ਤੁਹਾਨੂੰ ਮਿਲ ਕੇ ਜਾਵਾਂਗੇ। ਅਸਲ ਮਕਸਦ ਇਹੀ ਦੋਨੋਂ ਸੀਗੇ ਵੀ ਤੁਹਾਨੂੰ ਮਿਲ ਜਾਵਾਂਗੇ। ਉਹ ਨਹੀਂ ਆਪਣਾ ਕੀ ਨਾ ਲੈਂਦੇ ਆ ਭਾਜੀ, ਦੱਸਿਓ ਹਰਿਆਣਾ ਬਾਰਡਰ ਤੇ ਕੀ ਸੀਨ ਚੱਲ ਰਿਹਾ? ਹਰਿਆਣਾ ਬਾਰਡਰ ਦਾ ਦੱਸੋ ਵੀ ਕੀ ਸੀਨ ਚੱਲ ਰਿਹਾ? ਹਰਿਆਣਾ ਬਾਰਡਰ ਤੇ ਨਾ ਮੈਂ ਦੱਸਦਾ ਵੀਰੇ, ਹਰਿਆਣਾ ਬਾਰਡਰ ਇੱਕ ਆਪਣੇ 30 ਕਿਲੋਮੀਟਰ ਨਾਲ ਹੀ ਹੈ ਜੀ, ਹਰਿਆਣੇ ਦਾ ਬਾਰਡਰ। ਇੱਥੇ ਤਾਂ ਹੈ ਨੀਗਾ, ਸ਼ੰਭੂ ਬਾਰਡਰ ਤੇ ਕਾਫੀ ਮਤਲਬ ਚੱਲ ਰਿਹਾ ਜੀ ਚੱਕਰ। ਇੱਕ ਮਤਲਬ ਸ਼ਹੀਦੀ ਵੀ ਹੋ ਗਈ ਹੈ ਜੀ, ਇੱਕ ਤਾਂ ਕਿਸਾਨ ਦੀ ਡੈਥ ਹੋ ਗਈ ਉਹਨਾਂ ਦੀ, ਤੇ ਕਾਫੀ ਮਤਲਬ ਕ੍ਰਿਟੀਕਲ ਹੀ ਹੈ ਜੀ ਹਾਲਾਤ ਹੁਣ ਤਾਂ ਪੰਜਾਬ ਦੇ ਵਿੱਚ। ਸਰਕਾਰਾਂ ਬਹੁਤ ਮਾੜੀਆਂ ਜੀ ਸਾਡੇ ਵੱਲ। ਪਾਕਿਸਤਾਨ ਦੇ ਵਿੱਚ ਲੱਗਦਾ ਮੋਦੀ ਇਹ ਕਰ ਰਿਹਾ, ਮੋਦੀ ਕੁਛ ਨਹੀਂ ਕਰ ਰਿਹਾ। ਮੋਦੀ ਅਸਲ ਦੇ ਵਿੱਚ ਪੰਜਾਬ ਦਾ ਵਿਰੋਧੀ ਬਣਿਆ ਪਿਆ ਜੀ, ਉਹ ਚੱਕਰ ਦੇ ਵਿੱਚ ਨਾ। ਬਾਕੀ ਇਹ ਸਿਸਟਮ ਚੱਲ ਰਿਹਾ ਸਾਡੇ ਤਾਂ। ਅੱਛਾ, ਉਹ ਬੈਠ ਸਾਹਿਲ ਗਿੱਲ ਬਾਈ ਮੋਗਾ, ਮੋਗੇ ਤੋਂ ਆਇਆ ਬਈ। ਮੈਂ ਅੱਜ ਮੋਗੇ ਸੀ, ਅੱਜ ਮੈਂ ਸਾਰਾ ਦਿਨ ਮੋਗੇ ਤੋਂ ਆਇਆ। ਮੈਂ ਸਾਹਿਲ ਗਿੱਲ ਬਾਈ ਮੋਗੇ ਤੋਂ ਆ ਜੀ। ਕੱਢ ਦਿੱਤਾ ਬਾਈ। ਮੌਸਮ ਕੀ ਕਰਦਾ ਹੈ ਥੋੜਾ ਦੱਸਿਓ। ਉਹ ਨਰਸਰੀ ਵਾਲਾ ਹੀ ਆ ਮੁੰਡਾ ਮੈਸਮ, ਜਿਹਨਾਂ ਨਰਸਰੀ ਹੈ ਹਾਫਜ਼ਾਬਾਦ ਰੋਡ ਤੇ ਉੱਥੇ ਆ। ਆਹੋ ਇਹੀ ਚਾਹੁੰਦੇ ਅਲੱਗ ਸੂਬਾ ਬਣ ਜਾਵੇ। ਹਾਂਜੀ ਹਾਂਜੀ, ਪੀਜਨ ਤੁਹਾਨੂੰ ਪੁੱਛਦਾ, ਕਹਿੰਦਾ ਕਿ ਤੁਸੀਂ ਅਲੱਗ ਸੂਬਾ ਬਣਾਉਣਾ ਚਾਹੁੰਦੇ ਹੋ? ਨਾ ਜੀ ਨਾ ਨਾ ਨਾ, ਅਲੱਗ ਸੂਬਾ ਨਹੀਂ ਬਣਾਉਣਾ ਚਾਹੁੰਦੇ। ਮਤਲਬ ਮੈਂ ਸਿੱਖਾਂ ਨਾਲ ਨਾ ਇੱਥੇ ਧੱਕਾ ਹੋ ਰਿਹਾ ਜੀ, ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ। ਸਰਕਾਰਾਂ ਪੰਜਾਬ ਤੋਂ ਮਤਲਬ ਸਟਾਰਟਿੰਗ ਤੋਂ ਹੀ, ਜਦੋਂ ਪਾਕਿਸਤਾਨ ਪੰਜਾਬ ਇੱਕ ਸੀ, ਉਦੋਂ ਤੋਂ ਹੀ ਪੰਜਾਬ ਦਾ ਮਤਲਬ ਗਲਤ ਕਰ ਰਹੇ ਆ ਜੀ। ਤੁਸੀਂ ਦੇਖੋ, ਪੰਜਾਬ ਪਾਕਿਸਤਾਨ ਸਾਰਾ ਪੰਜਾਬ ਸੀਗਾ ਜੀ, ਜਦੋਂ ਪਾਰਟੀਸ਼ਨ ਹੋਈ ਆ। ਇਹਨਾਂ ਨੇ ਇਸੇ ਚੱਕਰ 'ਚ ਪਾਰਟੀਸ਼ਨ ਕਰੀ ਹੈ ਨਾ। ਤੇ ਪੰਜਾਬ ਸਰ ਇੱਧਰ ਦੇਤਾ ਦੇ ਚੱਕਰ, ਮਤਲਬ ਤੁਹਾਨੂੰ ਪਤਾ ਪੰਜਾਬੀਆਂ ਦੀ ਕੌਮ ਕਿਵੇਂ ਦੀ ਹੈ, ਚਾਹੇ ਪਾਕਿਸਤਾਨ ਦੇ ਵਿੱਚ ਹੈ ਚਾਹੇ ਇੰਡੀਆ ਵਿੱਚ ਹੈ। ਪੰਜਾਬ ਦੀ ਜਿਹੜੀ ਪੰਜਾਬੀ ਆ, ਇਹ ਕੌਮ ਬਹੁਤ ਅਲੱਗ ਆ ਦੂਜੀਆਂ ਕੌਮਾਂ ਨਾਲੋਂ। ਅਸਲ ਦੂਸਰੀ ਗੱਲ, ਉਹ ਕਹਿੰਦਾ ਨੀ, ਉਹ ਗੱਲ ਕਿਸੇ ਨੇ ਮਜ਼ਾਈਆ ਬਣਾਈ ਨਾ, ਕਹਿੰਦਾ ਜੇ
ਤੇ ਅੱਜ ਨਾ ਇੰਡੀਆ ਦੇ ਤੇ ਅਫਗਾਨਿਸਤਾਨ ਦੇ ਦਰਮਿਆਨ ਪਲਾਟ ਨਾ ਲੈਂਦਾ ਤੇ ਅੱਜ ਸਾਡੇ ਹੂੰ ਹਾਲਾਤ ਨਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਉਹਨੇ ਉਹ ਸਾਡੇ ਬਾਬੇ ਗਾਣਾ ਜੀ ਨੇ ਪੰਜਾਬੀ ਦੇ ਸੋਚਿਆ ਵਿੱਚ। ਜੀ ਹਾਂਜੀ ਹਾਂਜੀ ਮੁਸਲਮਾਨ ਨਾ ਰਹਿਣਗੇ ਆਪਣੇ ਦੀਨ ਦੀ ਜੀ ਕੰਮ ਜੀ 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 ਉਹਦੇ ਆਪਣੀ ਆਜ਼ਾਦੀ ਨਾ ਕਰਨਗੇ। ਉਹਨੂੰ ਹੁਣ ਕੀ ਪਤਾ ਬਿਲਕੁਲ ਸੀਗਾ ਕਿ ਘਾਦੀ ਕਰ ਛੱਡਣੇ ਆ। ਘਰ ਛੱਡਣੇ ਆ। ਸਾਡੇ ਪੰਜਾਬੀ ਚ ਗਾਣਾ ਜੀ ਇੱਕ ਕਹਿੰਦਾ, ਜੰਜਾਂ ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ ਤੇ ਆ ਕੇ ਚੰਡੀਗੜ੍ਹ ਗੇੜੀਆਂ ਕਿਉਂ ਮਾਰਦੇ। ਆਹੋ ਆਹੋ ਆਹੋ। ਕਹਿੰਦਾ ਲਾਹੌਰ ਨੂੰ ਜੰਜਾਂ ਜਾਂਦੀਆਂ ਹੁੰਦੀਆਂ ਸੀ, ਚੰਡੀਗੜ੍ਹ ਕਿੱਥੇ ਗੇੜੀਆਂ ਮਾਰਨੀਆਂ ਸੀ, ਲਾਹੌਰ ਦੇ ਵਿੱਚ ਗੇੜੀਆਂ ਮਾਰਦੇ ਫਿਰਦੇ ਹੋਇਆ ਕਰਨਾ ਸੀ ਉਹਨੂੰ। ਲਾਹੌਰ ਨਾਲ ਵਾਕਈ ਬਹੁਤ ਪਿਆਰ ਆ ਜੀ। ਮੈਂ ਇੱਕ ਦਿਨ ਪਾਇਆ ਵੀ ਸਟੇਟਸ, ਮੈਨੂੰ ਸੁਪਨਿਆਂ ਚ ਦਿਸੇ ਮੇਰੇ ਬਾਬਿਆਂ ਦਾ ਸ਼ਹਿਰ। ਲਾਹੌਰੀ ਵੱਜਦੀਆਂ ਸੀ, ਮਤਲਬ ਚੀਜ਼ਾਂ ਬਹੁਤ ਖੂਨ ਚ ਨੇ ਉਹ ਚੀਜ਼ਾਂ। ਕਿਆ ਬਾਤ ਹੈ। ਕਹਿੰਦੇ ਵੀ ਜਿੰਨੇ ਲਾਹੌਰ ਨੀ ਦੇਖਿਆ ਤੇ ਉਹ ਜੰਮੇ ਨੀ ਦੁਨੀਆ ਤੇ ਆਇਆ ਹੀ ਨੀ ਉਹ, ਜਿਹਨੇ ਲਾਹੌਰ ਨੀ ਦੇਖਿਆ। ਏਦਾਂ ਏਦਾਂ ਕੋਈ ਸ਼ੱਕ ਨਹੀਂ ਹੈਗਾ। ਤੇ ਮੈਂ ਨਾ ਕੈਨੇਡਾ ਚਲੇ ਜਾਵਾਂ ਜੀ ਇਸ ਸਾਲ, ਤੇ ਉਦੋਂ ਬਾਅਦ ਮੈਂ ਕੈਨੇਡਾ ਤੋਂ ਪਾਕਿਸਤਾਨ ਆ ਸਕਦਾ, ਉਦੋਂ ਮੈਂ ਮਾਰੂੰਗਾ ਗੇੜਾ। ਜੋ ਅੱਛਾ ਅੱਛਾ ਮਤਲਬ ਮੌਤ ਤੋਂ ਕਮੈਂਟ ਪਹਿਲਾਂ ਆਪਦਾ ਦੇਖ ਕੇ ਜਾਣਾ। ਮਾਦਦ ਰੀਸ ਨਹੀਂ ਹੁੰਦਾ। ਕਹਿੰਦਾ ਭਾईजान दुआ करो शौक के लिए डीएम कर रहा। शौक का तो बंदा भाईजान डीएम दुआ के लिए डीवीएम कर रहा हूँ। सिद्धू मूसेवाला का सॉन्ग सुना है। ਹਾਂਜੀ ਹਾਂਜੀ ਵੀਰੇ, ਸਿੱਧੂ ਮੂਸੇਵਾਲਾ ਆਪਣੇ ਏਰੀਏ ਦੇ ਨਾਲ ਹੀ ਆਪਾਂ ਦਾ ਪਿੰਡ ਆ, ਜ਼ਿਆਦਾ ਦੂਰ ਨੀ ਗਾ ਆਪਣੇ ਤੋਂ। ਵੇਖੋ ਤੁਹਾਨੂੰ ਪਾਕਿਸਤਾਨ ਆਉਣ ਦਾ ਵੈਲਕਮ ਵੀ ਕਰ ਰਹੀ ਵਾਂ। ਜੀ 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 ਵੀਰੇ, ਪਾਕਿਸਤਾਨ ਤੇ ਮੈਂ ਕਹਿ ਰਿਹਾ ਵੀ ਮਰਨ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਪੈਰ ਆਪਣੇ ਜ਼ਰੂਰ ਪੈਣਗੇ। ਪ੍ਰਮਾਤਮਾ ਮਿਹਰ ਕਰੇ। ਇਹ ਸਾਡੇ ਬਜ਼ੁਰਗਾਂ ਦੀ ਧਰਤੀ ਆ, ਸਾਡਾ ਖਾਲਸਾ ਰਾਜ ਇੱਥੇ ਰਿਹਾ, ਸਾਡੀ ਰਾਜਧਾਨੀ ਸੀ, ਅਸੀਂ ਇੱਥੇ ਜ਼ਰੂਰ ਆਵਾਂਗੇ, ਹੋਰ ਭਾਵੇਂ ਕਿਤੇ ਜਾਈਏ ਨਾ ਜਾਈਏ। ਜੋਰੋ ਕੀ ਫਾਈਟ ਮੂਸਾ ਪਿੰਡ, ਹਾਂ ਹਾਂ ਬਈ ਮੂਸਾ ਪਿੰਡ ਆਪਣੇ ਮਾਨਸੇ ਵਾਲਾ ਮੂਸਾ। ਲੋ ਜੀ, ਲਵ ਫਰੋਮ ਡੂੰਗਾ ਬੂੰਗਾ ਤੋਂ ਵੀ ਲਵ ਆ ਗਿਆ ਜੀ ਯੂਕੇ ਸ਼ੋਰਟਸ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਡੂੰਗਾ ਬੂੰਗਾ ਵਾਲਿਓ। ਬਿਲਾਲ ਰਾਜ਼ਾ ਹਾਂਜੀ ਹਾਂਜੀ ਵੀਰੇ, ਮੂਸਾ ਪਿੰਡ। ਵਕਾਰ ਯੂਨਿਸ ਭਾਈ, ਇਹ ਉਹੀ ਹੈ ਵੀਰੇ ਜਿਹੜੇ ਆਪਣੇ ਵਲੌਗ ਚ ਹੁੰਦੇ, ਵਕਾਰ ਨਹੀਂ ਨਹੀਂ, ਪਤਾ ਨਹੀਂ ਕੌਣ ਹੈ ਯਾਰ, ਮੈਨੂੰ ਨਹੀਂ ਓਕੇ ਵਕਾਰ ਭਾਈ। ਓਕੇ ਓਕੇ। ਤੋਤੇ ਮੈਂ ਕਿਹਾ ਮੈਨੂੰ ਤੋਤਿਆਂ ਦਾ ਸ਼ੌਕ ਨਹੀਂ ਹੈਗਾ ਯਾਰ। ਨਹੀਂ ਨਹੀਂ ਵੀਰੇ, ਤੋਤਿਆਂ ਦਾ ਸ਼ੌਂਕ ਹੈ ਨੀ, ਇੰਨੇ ਜਾਨਵਰ ਸਾਂਭਣੇ ਬਹੁਤ ਔਖੇ ਨੇ, ਨਾਲੇ ਛੋਟੇ ਜਾਨ ਵਾਲੇ ਜਾਨਵਰ, ਉਹਨਾਂ ਨੂੰ ਸਾਂਭਣਾ ਬਹੁਤ ਔਖਾ। ਅਰਸਲਾਨ ਭਾਈ ਨੰਬਰ ਜ਼ੋਰੋ ਕੀ ਫਾइट। ਉਹ ਕਹਿੰਦਾ नहीं नहीं, कहना भाई आप कभी सिद्धू मूसेवाले से मिले थे। ਨਹੀਂ ਨਹੀਂ ਵੀਰੇ, ਮਿਲਿਆ ਨਹੀਂ ਗਾ। ਸਾਡੀ ਤੋਂ ਨਾ ਘੰਟਾ ਕੁ ਲੱਗਦਾ ਉਹਦੇ ਪਿੰਡ ਨੂੰ, ਜ਼ਿਆਦਾ ਦੂਰ ਨੀ ਗਾ। ਮੇਰੇ ਨਾਨਕੇ ਉਹਨਾਂ ਦੇ ਪਿੰਡ ਦੇ ਕੋਲ ਆ, ਮੇਰੇ ਨਾਨਕੇ ਜਿਹੜੇ, ਬਟ ਮੈਂ ਕਦੇ ਗਿਆ ਨੀ ਗਾ ਉੱਥੇ। चित्र भाई ਉਸਤਾਦ ਮੈਂ ਵੀ ਕੈਨੇਡਾ ਜਾਣਾ ਹੈ, ਮੈਂ ਇਨਟੇਕ ਚ ਜਾਣਾ, ਕੋਸ਼ਿਸ਼ ਕਰਾਂਗਾ ਕਿ ਇੱਕ ਵਾਰੀ ਪਾਕਿਸਤਾਨ ਜਾਣ ਦੀ। ਕੀ ਬਾਤ ਹੈ, ਹਾਂ ਕਿਉਂ ਨਹੀਂ ਨਹੀਂ, ਬਹੁਤ ਪਿਆਰ ਕਰਦੇ ਆ ਜੀ ਇੱਥੋਂ ਦੇ ਲੋਕ ਨਾ। ਸਾਡੇ ਬਜ਼ੁਰਗ ਜੋ ਵੀ ਸੀ ਨਾ, ਮਤਲਬ ਬੜੀਆਂ ਰੀਝਾਂ ਸੀ। ਇੱਕ ਮੇਰੇ ਦਾਦਾ ਜੀ ਇੱਥੇ ਆਏ ਸੀ ਪਾਕਿਸਤਾਨ, ਤੇ ਮਤਲਬ ਰੀਝਾਂ ਲੈ ਕੇ ਚਲੋ ਦੁਨੀਆ ਤੋਂ ਚਲੇ ਗਏ। ਉਹਨਾਂ ਦੀਆਂ ਬੜੀਆਂ ਰੀਝਾਂ ਸੀ ਵੀ ਜਿੱਥੋਂ ਜੰਮੇ ਪਲੇ ਅਸੀਂ ਇੱਕ ਵਾਰ ਜਾਈਏ ਉੱਥੇ ਉਹ ਧਰਤੀ ਨੂੰ, ਬਟ ਨਹੀਂ ਜਾਇਆ ਗਿਆ ਜੀ ਉੱਥੇ। ਵੇਖੋ ਜੀ, ਥੱਲੇ ਬੰਦਾ ਕਹਿੰਦਾ ਜੀ ਮੈਂ ਨਾ ਖੁਦਾ ਦੀ ਕਸਮ ਹੈ, ਕਹਿੰਦਾ ਸ਼ਾਦੀ ਚ ਸੀਗਾ ਤੇ ਜਦੋਂ ਸਿੱਧੂ ਮੂਸੇਵਾਲੇ ਦੀ ਵਿਆਹ ਦੀ ਤੇ ਮੇਰਾ ਵਿਆਹ ਹੀ ਖਰਾਬ ਹੋ ਗਿਆ ਸਾਰਾ। ਕਸ਼ਮੀਰ ਆਵਾਂਗੇ ਚੰਡੀਗੜ੍ਹ ਇੰਸ਼ਾਅੱਲਾ। ਜ਼ਰੂਰ ਜੀ ਜ਼ਰੂਰ। ਹਾਏ ਚੰਡੀਗੜ੍ਹ ਵੇਖਣ ਦੀ ਬਾਰੀ ਖਵਾਇਸ਼ ਆ। ਹਾਂ ਚੰਡੀਗੜ੍ਹ ਵੀਰੇ, ਹਾਂ ਚੰਡੀਗੜ੍ਹ ਸੋਹਣਾ ਸ਼ਹਿਰ ਆ ਪੰਜਾਬ ਦਾ। भाईजान दुआ करो शौक के लिए डीवीएम। ਥੱਲੇ ਤਨਜ਼ੀਲ ਭਾਈ ਦਾ ਕਮੈਂਟ ਆਇਆ, ਜਦੋਂ ਵੀ ਆਓ ਅਸੀਂ ਹਾਜ਼ਰ ਹਾਂ ਜਨਾਬ। ਲਵ ਯੂ ਵੀਰ ਜੀ ਫਰੋਮ। ਜ਼ਰੂਰ ਜ਼ਰੂਰ ਦੱਸ ਕੇ ਆਵਾਂਗੇ, ਬਾਬਾ ਮਿਹਰ ਕਰੇ ਅਗਲੇ ਸਾਲ ਜੇ ਮੈਂ ਕੈਨੇਡਾ ਚਲਾ ਗਿਆ, ਉਸ ਤੋਂ ਬਾਅਦ ਕੈਨੇਡਾ ਤੋਂ ਮੈਨੂੰ ਪਾਕਿਸਤਾਨ ਦਾ ਵੀਜ਼ਾ ਮਿਲ ਸਕਦਾ, ਕਿਉਂਕਿ ਮੇਰੀ ਏਜ ਘੱਟ ਆ, ਮੈਨੂੰ ਵੀਜ਼ਾ ਦੇ ਚਾਂਸਿਸ ਘੱਟ ਆ ਇੰਡੀਆ ਚੋਂ, ਤੇ ਮੈਂ ਕੈਨੇਡਾ ਚ ਮੈਨੂੰ ਮਿਲ ਜੂਗਾ। ਚਲੋ ਜਦੋਂ ਰੱਬ ਨੇ ਚਾਹਿਆ ਜਨਾਬ। ਹਾਂਜੀ ਹਾਂਜੀ, ਬਟ ਖੁਆਇਸ਼ ਬਹੁਤ ਆ ਸਾਡੀ ਪਾਕਿਸਤਾਨ ਆਉਣ ਦੀ। ਸਾਨੂੰ ਤਾਂ ਵਿਆਹ ਮੇਰਾ ਵੀ ਜਿੰਨਾ ਇਸ ਚਾਅ ਚੜ੍ਹ ਜਾਣਾ। ਨੇ ਬਾਹਰ ਹੀ ਚੱਲ ਜਾਵਾ, ਫਿਰ ਸੋਚਦਾ ਬਾਹਰ ਜਾ ਕੇ ਕਰੂੰਗਾ ਕੀ। ਕਿਤੇ ਪਾਸਪੋਰਟ ਬਾਹਰ ਦਾ ਹੋਵੇ, ਬੰਦਾ ਜਿੱਥੇ ਮਰਜ਼ੀ ਜਾਣਾ ਜਾ ਸਕਦਾ ਨਾ। ਜੀ ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ। ਤੇ ਵੀਰੇ ਤੁਸੀਂ ਇਸ ਟਾਈਮ ਫਿਰ ਡੇਰੇ ਤੋਂ ਆ ਜਾਂਦੇ ਹੋ, ਜਾਂ ਤੁਸੀਂ ਡੇਰੇ ਤੇ ਵਾਪਸ ਜਾਓਗੇ ਹੁਣ? ਨਹੀਂ ਨਹੀਂ, ਮੈਂ ਹੁਣ ਘਰੇ ਹੀ ਆ, ਡੈਡੀ ਗਏ ਨੇ। ਅੱਗੇ ਸਰਦੀ ਹੁੰਦੀ ਸੀ ਮੈਂ ਜ਼ਿਆਦਾ ਜਾਂਦਾ ਸੀ, ਹੁਣ ਡੈਡੀ ਚਲੇ ਜਾਂਦੇ, ਛੱਡ ਕੇ ਆਇਆ ਹੁਣ ਮੈਂ ਇਹਨਾਂ ਨੂੰ ਨਾ। ठीक है ठीक है ठीक है। जितेंद्र भाई कसमें दिल जीत लिया आपने, बहुत अच्छा लगा आपकी बातें सुनकर। लव यू ऑलवेज जितेंद्र एंड अरसलान भाई। ਧੰਨਵਾਦ ਵੀਰੇ, ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ।
ਤੇ ਮੈਂ ਜਦੋਂ ਦਾ ਚੈਨਲ ਸਟਾਰਟ ਕੀਤਾ ਨਾ, ਇਸ ਬੰਦੇ ਦਾ ਮੈਨੂੰ ਕਮੈਂਟ ਆਉਂਦਾ ਹੁੰਦਾ ਸੀਗਾ ਜੀ, मैं यूट्यूब सिर्फ आपके व्लॉग देखने के लिए चलाता ਮੈਂ ਸਿਰਫ ਸੀਰੀਅਸਲੀ ਇਹ ਕੋਈ ਮਤਲਬ ਐਵੇਂ ਨਹੀਂ ਵੀ ਮੈਂ ਨਾ ਇੰਪ੍ਰੈਸ ਕਰਨ ਲਈ ਗੱਲਾਂ ਕਹਿ ਰਿਹਾ, ਮੈਂ ਵਾਕਈ ਤੁਹਾਡਾ ਵਲੌਗ ਦੇਖਣ ਲਈ ਹੀ YouTube ਚਲਾਉਣਾ। ਮੈਂ ਕੋਈ ਨਾ ਮੈਂ ਨਿਊਜ਼ ਦੇਖਾਂ ਨਾ ਮੈਂ ਕੁਝ ਹੋਰ ਦੇਖਾਂ, ਤੇ ਮੈਂ ਕਈ ਵਾਰੀ ਪੁਰਾਣੇ ਵਲੌਗ ਹੀ ਦੇਖਦਾ ਹੁੰਦਾ, ਪੁਰਾਣੇ ਆਪਣੇ ਜਿਹੜੇ ਦੇਖੇ ਮੈਂ ਉਹ ਵੀ ਦੁਬਾਰਾ ਦੇਖਣ ਲੱਗ ਜਾਂਦਾ ਹੁੰਦਾ। ਨਾ ਆਪਣੇ ਇੱਥੇ ਖਿਜ਼ਰ ਜੱਟ ਭਾਈ ਨੇ, ਮੈਂ ਤਜੱਸਸ ਜੀ ਬੜਾ ਜੀ ਸੀ ਠੀਕ ਆ। ਤੇ ਜੀ ਗੱਲ ਪਤਾ ਕੀ ਹੈ, ਕੁਦਰਤ ਦਾ ਇੱਕ ਕਾਨੂੰਨ ਆ, ਜਿਹੜਾ ਬੰਦਾ ਦਿਲ ਦਾ ਸੋਹਣਾ ਹੋਏਗਾ ਨਾ, ਉਹ ਵੈਸੇ ਵੀ ਸੋਹਣਾ ਹੋਏਗਾ। ਹਾਂ ਜੀ ਜੀ ਬਿਲਕੁਲ ਬਿਲकुल, ਕੋਈ ਠੀਕ ਸ਼ੱਕ ਹੈ। ਨਹੀਂ। ਉਹ ਨਾ ਕੱਲ ਭਾਈ ਮੈਂ ਟਿਕਟੌਕ ਲਾਈਵ ਤੇ ਬੈਠਾ ਦੁਪਹਿਰੇ ਡੇਰੇ ਤੇ आके ना, सरदार जी अरसलान आर्मी की तरफ से आपको बहुत सारा वेलकम। जट साहब का कमेंट आया। ਧੰਨਵਾਦ ਜੀ, ਸ਼ੁਕਰੀਆ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਆਈ ਬੈਠ ਉਹਨਾਂ ਕੋਲ ਟਾਈਮ ਸੀ, ਪਾਠ ਸ਼ਾਟ ਤੇ ਕਿਤੇ ਜੌਬ ਭਾਈ ਸੀ, ਉਹਨਾਂ ਨੇ ਕਿਹਾ ਜਰਦਾਨ ਭਾਈ ਕੋ ਕਾਲ ਨਾ ਜ਼ਰਾ, ਫਿਰ ਮੈਂ ਇਹਨੂੰ ਗੈਸਟ ਐਡ ਕੀਤਾ। ਅੱਛਾ ਜੀ। ਗੈਸਟ ਟੌਕ ਤੇ ਲਾਈਵ ਚਲਾਈ ਤੇ ਭਾਈ ਲਾਈਵ ਚਲਾ ਕੇ ਤੇ ਕਾਲ ਚਲਿਆ। ਕੱਲ ਮੈਂ ਉਹਨਾਂ ਨੂੰ ਵੇਖਿਆ, ਮੈਂ ਸਕਰੀਨ ਰਿਕਾਰਡ ਕੀਤੀ, ਮੈਂ ਕੱਲ ਵਲੌਗ ਚ ਮੈਂ ਤੁਹਾਡੀ ਵੀ ਸਕਰੀਨ ਰਿਕਾਰਡਿੰਗ ਲਾਈ ਹੋਈ ਹੈ ਆਪਣੀ ਯਾਦ ਆ ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ। ਤੇ ਮੈਂ ਉਹਨੂੰ ਜਦੋਂ ਵੇਖਿਆ ਨਾ, ਦਿਲ ਤੇ ਜਸਟਿਸ ਹੁੰਦਾ ਕਿ ਯਾਰ ਦੇਖੋ, ਤੁਹਾਨੂੰ ਬੰਦੇ ਨੂੰ ਸ਼ੌਕ ਹੁੰਦਾ ਨਾ, ਜਨੂਨ, ਕਿ ਮੈਂ ਉਸ ਬੰਦੇ ਨੂੰ ਮਿਲਾਂ, ਮੈਂ ਜਿਹਦੀਆਂ ਉਹਨਾਂ ਕੋਲ ਬੈਠਾ ਗੱਪਸ਼ਪ ਕਰਾਂ। ਹਰ ਬੰਦੇ ਨੂੰ ਚਾਹਤ ਹੁੰਦੀ ਆ। ਜੀ ਜੀ ਮੈਨੂੰ ਬਿਲਕੁਲ। ਚੰਦ ਇੱਕ ਬੰਦਿਆਂ ਨਾਲ ਗੱਲ ਕਰਨ ਦੀ ਮੈਨੂੰ ਵੀ ਬੜੀ ਚਾਹਤ ਆ। ਇੱਕ ਠੀਕ ਤੁਹਾਡੇ ਹੈ ਨਾਲ, ਖਿਜ਼ਰ ਭਾਈ ਦੇ ਨਾਲ, ਇੱਕ ਤਨਜ਼ੀਲ ਭਾਈ ਦੇ ਨਾਲ। ਇਹ ਬੰਦੇ ਉਹ ਨੇ ਚੌਧਰੀ, ਜਦੋਂ ਮੈਂ ਕੱਖ ਵੀ ਨਹੀਂ ਹੈਗਾ ਉਦੋਂ ਵੀ ਮੇਰੇ ਨਾਲ ਖੜੇ ਸੀ। ਠੀਕ ਹੈ ਜੀ 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 ਜੀ। ਮੈਂ ਜਦੋਂ ਮੇਰੇ ਕੋਲ ਲੋਕ 5-7 ਕਮੈਂਟ ਕਰਨ ਵਾਲੇ ਹੁੰਦੇ ਸੀ, ਇਹ ਬੰਦੇ ਉਦੋਂ ਵੀ ਕਮੈਂਟ ਕਰਦੇ ਸੀ। ਠੀਕ ਹੈ ਵੀਡੀਓ ਜੀ ਵੇਖਣ ਵਾਲੀ ਜਾਂ ਲਾਈਕ ਕਰਨ ਵਾਲੀ ਉਹਨੂੰ ਘੱਟ ਹੁੰਦੀ, ਕਮੈਂਟ ਕਰਨ ਵਾਲੀ ਆਵਾਮ ਉਹਨੂੰ ਘੱਟ ਹੁੰਦੀ ਹੈ। ਠੀਕ ਹੈ ਜੀ 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 ਬਿਲਕੁਲ ਬਿਲਕੁਲ। ਆਵਾਮ ਜਿਹੜੀ ਕਮੈਂਟ ਕਰਨ ਵਾਲੀ ਹੁੰਦੀ ਹੈ, ਜਿਹੜੇ ਕਮੈਂਟ ਕਰਦੇ ਆ, ਇਹ ਹੱਦ ਤੋਂ ਜ਼ਿਆਦਾ ਤੁਹਾਡਾ ਮੁਹੱਬਤ ਕਰਨ ਵਾਲੇ ਤੇ ਮੁਖਲਸ ਮੁਹੱਬਤ ਬੰਦੇ ਕਰਦੇ ਆ ਹੁੰਦੇ ਜੀ, ਬਿਲਕੁਲ ਬਿਲकुल। ਸਪੈਸ਼ਲ ਕਮੈਂਟ ਕਰ ਜੀ ਜੀ ਜੀ। ਤੁਸੀਂ ਮੈਂ ਦੇਖਿਆ ਹੋਣਾ, ਬਹੁਤ ਸਾਰੇ ਬੰਦੇ। ਹੁਣ ਦੇਖੋ ਨਾ, ਅਸੀਂ ਬੋਲ ਰਹੇ ਹਾਂ, ਸਾਨੂੰ ਆਸਾਨ ਆ। ਹੁਣ ਜਿਹੜੇ ਜੀ ਬੰਦੇ ਥੱਲੇ ਆਖਰ ਟਾਈਪ ਟਾਈਮ ਕਰ ਜ਼ਾਇਆ ਰਹੇ ਕਰ ਆ ਹੀ ਜੀ। ਰਹੇ। ਆਪਣੀ ਇਹ ਗੱਲ ਆ, ਸਭ ਤੋਂ ਵੱਡੀ ਗੱਲ ਆ ਵੀ ਆਪਣੇ ਵਾਸਤੇ ਟਾਈਮ ਕੱਢ ਰਹੇ ਆ ਜੀ। ਸਭ ਤੋਂ ਵੱਡਾ ਮੈਂ ਅੱਜ ਕੱਲ ਟਾਈਮ ਕਿਸੇ ਕੋਲ ਹੈ ਨਹੀਂਗਾ, ਆਪਣੇ ਆਪਾਂ ਨੂੰ ਦੇਖ ਰਹੇ, ਆਪਣਾ ਟਾਈਮ ਕੀਮਤੀ ਟਾਈਮ ਕੱਢ ਰਹੇ ਆਪਣੇ ਦੋਨਾਂ ਲਈ। ਇਹਦਾ ਮੇਰੀ ਗੱਲ ਸੁਣੋ, ਕਿਹਾ ਜੀ ਚੜਦਾ ਤੇ ਲਹਿੰਦਾ ਪੰਜਾਬ ਦੋਵੇਂ ਇਕੱਠੇ ਹੋ ਜਾਣ ਤੇ ਮਜ਼ਾ ਆ ਜਾਏਗਾ। ਜੀ ਤੁਹਾਡੇ ਜੀ ਵੀਰ ਨੇ ਚੌਕ ਦੇ ਹਵਾਲੇ ਨਾਲ ਵੇਖ ਲਓ, ਪੰਜਾਬ ਇੱਕ ਸਕਰੀਨ ਤੇ ਇਕੱਠਾ ਕਰ ਛੱਡਿਆ ਜੇ। ਕਰਤਾ, ਸਹੀ ਗੱਲ ਹੈ ਸਹੀ ਗੱਲ ਹੈ। ਸਾਡੇ ਸੱਚ ਰੌਲਾ ਇਹ ਵੀ ਸਾਡੀ ਟਿਕਟੌਕ ਨਹੀਂ ਚੱਲਦੀ ਇੰਡੀਆ ਦੇ ਵਿੱਚ, ਬੈਨ ਹੋ ਗਈ ਹੈ ਜੀ, 2-3 ਸਾਲ ਹੋ ਗਏ ਆ। ਤੇ ਟਿਕਟੌਕ ਵਾਲਾ ਸਾਡੇ ਕੰਮ ਨਹੀਂ, ਟਿਕਟੌਕ ਤੇ ਵੀ ਆਪਾਂ ਐਡ ਹੋਣਾ ਸੀ ਉਹਨੂੰ। ਇੱਕ ਮਿੰਟ ਆਵਾਜ਼ ਕੱਟ ਕੇ ਮੈਂ ਹੋਣੀ, ਇੱਕ ਮਿੰਟ ਜ਼ਰਾ। ਤੇ ਹੁਣ ਠੀਕ ਆਏਗੀ ਆਵਾਜ਼? ਜੀ 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 ਠੀਕ ਹੈ, ਮੈਨੂੰ ਸਹੀ ਸੁਣ ਰਹੀ ਤੁਹਾਡੀ ਆਵਾਜ਼ ਹੁਣ ਤਾਂ। ਉਹ ਮੈਂ ਕਹਿ ਥੱਲੇ ਰਿਹਾ ਨਾ ਜੀ ਸਾਡੀ ਉਹ ਸਟੈਂਡ 'ਚ ਟਿਕਟੌਕ ਰੱਖਿਆ ਦਾ ਨਾ, ਥੋੜਾ ਪ੍ਰੈਸ ਕਰਦਾ ਹੋਣਾ ਥੱਲੋਂ। ਬੈਨ ਹੋ ਗਈ ਸਾਡੇ ਮੈਂ ਕਿਹਾ ਇੰਡੀਆ ਅਸੀਂ ਵਿੱਚ ਤੇ ਵੇਖ ਲਓ ਟਿਕਟੌਕ। ਇਕੱਠੇ ਕਰ ਛੱਡੇ, ਹੁਣ ਦੁਆ ਹੈ ਕਿ ਮਾਲਕ ਵੀ ਕਿਤੇ ਹਾਂ, ਇਕੱਠੇ ਕਰ ਛੱਡੇ। ਇੱਕ ਤਾਂ ਤੁਹਾਨੂੰ ਮੈਂ ਗੱਲ ਦੱਸਣੀ, ਮੈਨੂੰ ਧਿਆਨ 'ਚ ਹੁਣ ਆਈ। ਤੁਹਾਡੀ ਜਿਹੜੀ ਲੈਂਗੁਏਜ ਆ, ਉਹ ਤੁਹਾਡੀ ਲੈਂਗੁਏਜ ਹੈਗੀ ਜਲੰਧਰ ਸਾਈਡ ਵਾਲੀ, ਜਲੰਧਰ ਸਾਈਡ ਤੁਹਾਡੇ ਵਾਂਗੂ ਬੋਲਦੇ ਆ। ਅਸੀਂ ਹੈ ਹੀ ਜਲੰਧਰ ਦੇ ਆ ਨਾ ਪਿੱਛੋਂ। ਕਿਹੜਾ ਪਿੰਡ ਆ ਤੁਹਾਡਾ ਜਲੰਧਰ ਕੋਲ? ਨਮਾਜੀਪੁਰ ਪਿੰਡ ਆ ਸਾਡਾ। ਠੀਕ ਹੈ। ਮੈਂ ਤਾਂ ਹੀ ਮੈਂ ਕਿਹਾ ਤੁਹਾਡਾ ਟੱਚ ਨਾ ਜਲੰਧਰ ਵਾਲੀ ਲੈਂਗੁਏਜ ਆ, ਦੁਆਬੇ 'ਚ ਐਵੇਂ ਬੋਲਦੇ ਆ ਜਿਵੇਂ ਤੁਸੀਂ ਬੋਲਦੇ ਹੋ। ਹਾਂ, ਅਸੀਂ ਹੈਗੇ ਵੈਸੇ, ਅਸੀਂ ਜਲੰਧਰ ਦੇ, ਮਗਰ ਸਾਡੇ ਫੈਸਲਾਬਾਦ ਵੀ ਇੰਝ ਬੋਲਦੇ ਆ। ਮਗਰ ਸਾਡੀ ਫੈਮਿਲੀ, ਅਸੀਂ ਬਿਲੋਂਗ, ਸਾਡੇ ਗ੍ਰੈਂਡ ਪੇਰੈਂਟਸ ਜਿਹੜੇ ਉਹ ਜਲੰਧਰ ਤੋਂ ਹੀ ਕਰਦੇ ਆ। ਓਕੇ ਠੀਕ ਆ। ਉਹ ਨਾ ਬਲੱਡ 'ਚ ਤਾਂ ਚੀਜ਼ਾਂ ਰਹਿੰਦੀਆਂ ਨਹੀਂ, ਇਹ ਚੀਜ਼ਾਂ ਆਉਂਦੀਆਂ ਹੀ ਆ ਬਲੱਡ ਦੇ ਵਿੱਚ। ਜਿਵੇਂ ਹੁਣ ਮੈਨੂੰ ਪਾਕਿਸਤਾਨ ਦਾ ਮੋਹ ਆਉਂਦਾ। ਕੁਛ ਮੇਰੇ ਵਿੱਚ ਜ਼ਿਆਦਾ ਹੀ ਹੈ। ਹਾਂ ਨਹੀਂ, ਤੁਹਾਡੀ ਪੰਜਾਬੀ ਬਹੁਤ ਸੋਹਣੀ ਹੈ। ਮੈਂ ਹੋਰ ਵੀ ਵਲੌਗਰ ਦੇਖੇ, ਆਪਣਾ ਮਤਲਬ 4-5 ਬੰਦਿਆਂ ਨੂੰ ਫੋਲੋ ਕਰਦਾ, ਉਹਨਾਂ ਦੀ ਪੰਜਾਬੀ ਬੋਲਦੇ ਪੰਜਾਬੀ, ਬਟ ਜਿਹੜੀ ਤੁਹਾਡੀ ਪੰਜਾਬੀ, ਤੁਹਾਡੀ ਵਾਕਈ ਬਹੁਤ ਪਿਓਰ ਆ, ਬਹੁਤ ਸਹੀ ਪੰਜਾਬੀ ਬੋਲਦੇ ਤੁਸੀਂ। ਹਾਂ, ਸਾਡੀ ਲਹਿਜੇ 'ਚ, ਬੋਲਣ 'ਚ ਇੱਕ ਜੀ ਪਿਓਰਿਟੀ ਜਿਹੜੀ ਝਲਕਦੀ ਹੈ ਇੱਕ ਹਿਸਾਬ ਦੀ। ਝਲਕਦੀ ਆ, ਹਾਂਜੀ। ਤੁਹਾਡੀ ਪੰਜਾਬੀ ਦੂਜੇ ਨਾਲੋਂ ਬਹੁਤ ਫਰਕ ਆ। ਤੁਹਾਡਾ ਨਾਮ ਹੈਗਾ ਅਰਸਲਾਨ ਯਾਕੂਬ, ਹਨਾ ਜੀ? ਹਾਂਜੀ। ਮੈਂ ਇੰਸਟਾਗ੍ਰਾਮ ਤੇ ਵੀ ਲੱਭ ਰਿਹਾ ਸੀ, ਮੈਨੂੰ ਆਈਡੀ ਲੱਭੀ ਨਹੀਂ ਤੁਹਾਡੀ। ਇੰਸਟਾਗ੍ਰਾਮ ਤੇ ਨਹੀਂ ਹੈਗੇ ਆਪਾਂ ਮੈਂ ਭਾਈ। ਦੇਖ ਰਿਹਾ ਹੁਣ ਸੀ ਡਿਊਟੀ ਤੋਂ ਆਏ ਆ, ਵੇਖਿਓ ਜਰਾ ਭਾਈ, ਹੁਣ ਡਿਊਟੀ ਤੋਂ ਆਏ ਆ, ਸ਼ਾਵਰ ਨਹੀਂ ਲਿਆ, ਖਾਣਾ ਨਹੀਂ ਖਾਧਾ, ਪਹਿਲਾਂ YouTube ਓਪਨ ਕੀਤੀ ਆ ਸਿਰਫ ਭਰਾ ਲਈ। ਓਕੇ, ਦੇਖੋ ਕਿੰਨਾ ਲੋਕ ਪਿਆਰ ਕਰਦੇ ਆ ਜੀ। ਚੋਰੀ, ਇਹ ਮੈਂ ਦੱਸਿਆ ਨਾ ਕਿ ਇਹ ਚੰਦ ਇੱਕ ਬੰਦੇ ਐਸੇ ਨੇ, ਉਦੋਂ ਦੇ ਨਾਲ ਖੜੇ ਆ ਜਦੋਂ ਆਪਾਂ ਕੁਝ ਵੀ ਨਹੀਂ ਸੀ ਹੈਗੇ। ਕੁਛ ਵੀ ਸਾਨੂੰ ਨਹੀਂ ਕੋਈ ਸੀ ਵੀ ਨਹੀਂ ਹੈਗੇ ਜਾਣਦਾ, ਇਹ। ਸਾਨੂੰ 100 ਵਿਊ ਵੀ ਨਹੀਂ ਸੀ ਨਾ ਪੈਂਦਾ।
ਸਾਨੂੰ 50 ਵਿਊ ਨਹੀਂ ਸੀ ਪੈਂਦੇ, ਇਹ ਬੰਦੇ ਉਦੋਂ ਦੇ ਵੀ ਨਾਲ ਖੜੇ ਆ। ਨਾਲ ਖੜੇ ਨੇ। ਇੱਕ ਗੱਲ ਮੈਂ ਤੈਨੂੰ ਵੀਰੇ ਹੋਰ ਦੱਸਦਾ, ਵਲੌਗ ਦੇ ਵਿੱਚ ਆਪਾਂ ਕੁਝ ਵੀ ਹੋਵੇ ਨਾ, ਵੀ ਅਗਲੇ ਆਪਾਂ ਨੂੰ ਦੇਖਣ ਆਪਾਂ ਨੂੰ ਦੇਖਣ ਹੀ ਆ ਜਾਂਦੇ ਅਗਲੇ। ਹਾਂਜੀ ਹਾਂਜੀ ਹਾਂਜੀ, ਇੱਕ ਪਿਆਰ ਹੁੰਦਾ ਅਗਲੇ ਦਾ, ਵੀ ਅਗਲਾ ਆਪਾਂ ਨੂੰ ਰੋਜ਼ ਦੇਖਣ ਆਉਂਦਾ। भाई हमारी भी ख्वाहिश है हम भी इंडिया का इतना खूबसूरत पंजाब देखे। ਤੁਹਾਨੂੰ ਹਿੰਦੀ ਤਾਂ ਨਹੀਂ ਸਮਝ ਆਉਂਦੀ ਹੋਣੀ, ਹਿੰਦੀ ਚ ਕੀ ਲਿਖਿਆ? ਨਹੀਂ, ਇਹਨੇ ਲਿਖਿਆ भाई हमारी भी ख्वाहिश है हम भी इंडिया का इतना खूबसूरत पंजाब देखे। ਹਾਂਜੀ ਵੀਰੇ, ਬਹੁਤ ਬਾਬਾ ਮਿਹਰ ਕਰੇ, ਤੁਸੀਂ ਜਰੂਰ ਆਓ ਪੰਜਾਬ ਦੇ ਵਿੱਚ, ਤੁਹਾਡਾ ਬਹੁਤ ਬਹੁਤ ਵੈਲਕਮ। ਉਹਨੇ ਲਿਖ ਕੇ ਟ੍ਰਾਂਸਲੇਟ ਕਰ ਦਿੱਤਾ ਹੋਣਾ ਨਾ? ਹਾਂਜੀ, ਟ੍ਰਾਂਸਲੇਟ ਕਰਕੇ ਉਹਨਾਂ ਭੇਜਿਆ। ਤੁਸੀਂ ਜਦੋਂ ਉਰਦੂ ਪੜ੍ਹਦੇ ਹੋ ਸਾਨੂੰ ਸਮਝ ਨਹੀਂ ਆਉਂਦਾ, ਮਤਲਬ ਕਈ ਵਾਰੀ ਸਾਈਨ ਬੋਰਡ ਜਾਂ ਤੁਸੀਂ ਕੁਝ ਲਿਖਿਆ ਹੁੰਦਾ ਪੜ੍ਹਦੇ ਹੁੰਦੇ ਹੋ ਨਾ ਵੀਡੀਓ ਵਿੱਚ, ਮੈਨੂੰ ਸਮਝ ਨਹੀਂ ਆਉਂਦਾ ਵੀ ਕੀ ਲਿਖਿਆ ਹੈ। ਬਹੁਤ ਮਜ਼ਾ ਆ ਰਿਹਾ ਹੈ ਲਾਈਵ ਤੇ। ਲਵ ਯੂ ਅਬਦੁੱਲਾ ਭਾਈ, ਲੇਕਿਨ ਗਿਲਾ ਰਹਿੰਦਾ ਹੈ। ਦੇਖੋ ਜਿਹੜਾ ਗਿਲਾ ਕਿਹੜੀ ਸ਼ਾਇਦ ਆ ਤੰਦੀਲ ਭਾਈ ਨੂੰ ਸਾਡੇ ਨਾਲ, ਇਹ ਤੇ ਉਹ ਨਹੀਂ ਕਿਤੇ ਗਿਲਾ ਕਰੇਂਦਾ ਸੱਜਣ ਗਰੀਬਾਂ ਦੇ ਅਸਲ ਤੋਂ ਮਾੜੇ ਆ। ਸਹੀ ਗੱਲ ਹੈ। ਦੱਸੋ ਤਨਜ਼ੀਲ ਹੁਸੈਨ ਭਾਜੀ ਕਿਹੜਾ ਗਿਲਾ ਰਹਿੰਦਾ? ਪੰਜਾਬੀ ਦਾ ਐਕਸੈਂਟ ਚੇਂਜ ਹੁੰਦੇ ਏਰੀਏ ਦੇ ਹਿਸਾਬ ਨਾਲ। ਸਾਡੀ ਗੁਜਰਾਤ ਦੀ ਥੋੜੀ ਹੋਰ ਹੈ, ਲਾਹੌਰ ਸਾਈਡ ਤੇ ਹੋਰ ਹੈ, ਅੱਗੇ ਤੇ ਫੈਸਲਾਬਾਦ ਚੇਂਜ ਹੋ ਜਾਂਦੀ ਹੈ। ਸਲਮਾਨ ਭਾਈ ਤੁਹਾਡੀ ਗੱਲ 110% ਠੀਕ ਆ। ਬਹਰਹਾਲ ਜਿਹੜੀ ਜੱਟਾਂ ਵਾਲੀ ਪੰਜਾਬੀ ਹੈ ਨਾ, ਜਿਹੜੀ ਪੰਜਾਬ ਇੰਡੀਆ ਵਾਲੀ ਪੰਜਾਬੀ ਤੇ ਜਿਹੜੀ ਪਿਓਰਿਟੀ ਵਾਲੀ ਪੰਜਾਬੀ, ਇਹ ਸਿਰਫ ਜ਼ਿਲ੍ਹੇ ਫੈਸਲਾਬਾਦ ਚ ਰਹਿ ਗਈ ਹੈ। ਮੈਂ ਤੁਹਾਨੂੰ ਦੱਸਾਂ, ਬਾਕੀ ਜਿੰਨੇ ਲਾਹੌਰ ਦੇ ਵਿੱਚ ਪਤਾ ਕੀ ਪਿਆ ਕਰਨਾ ਯਾਰ, ਪਾਣੀ ਪੀਣ ਲੱਗਾ ਨਾ, ਪਿਆਸ ਗਲਾ ਪਿਆ ਸੁੱਕਦਾ ਹੀ, ਪਾਣੀ ਪੀਣ ਲੱਗਾ। ਇੱਕ ਤੁਹਾਡੇ ਪਾਕਿਸਤਾਨ ਚ ਮਸ਼ਹੂਰ ਹੈ ਜੀ ਕਬੱਡੀ ਵਾਲਾ ਬਿਜਲੀ, ਉਹਦੇ ਨਾਲ ਬਿਜਲੀ। ਸਾਡੇ ਵਾਲਾ ਕੀ ਕਹਿਣ ਲੱਗਾ? ਓਏ ਉਹ ਕੀ ਕਰਨ ਲੱਗਾ? ਪਾਣੀ ਪੀਣ ਲੱਗਾ ਮਾਮਾ, ਮਰ ਚੱਲਾਂ ਗਲਾ ਮਾਮਾ। ਹਾਂ ਆ ਪੰਜਾਬੀ ਜਮਾ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਬੋਲਦੇ ਤੁਹਾਡੇ ਵਾਂਗੂ। ਹਾਂਜੀ ਹਾਂਜੀ ਭਰਾਵਾ ਬੁਲਾ ਕੇ ਰਸਲਾਨ ਭਾਈ ਨਹੀਂ ਹੈ, ਮੇਰੀ ਛੁੱਟੀ ਥੋੜੀ ਸੀ। ਤੁਸੀਂ ਹੋਣਾ ਹੁਣ ਤੁਹਾਡਾ ਕਮਾਂਦਾ, ਤੁਹਾਡੀ ਛੁੱਟੀ ਥੋੜੀ ਸੀ। ਰਸਲਾਨ ਵੀਰੇ ਪੁੱਛ ਰਿਹਾ ਵੀ ਤੁਸੀਂ ਘੋੜਾ ਲਿਆ ਕਿ ਨਹੀਂ? ਨਹੀਂ ਵੀਰੇ, ਘੋੜਾ ਨਹੀਂ ਲਿਆ। ਉਹ ਨਹੀਂ ਵੀਰੇ, ਕਿੱਥੋਂ ਲਿਆ ਘੋੜਾ? ਦੱਸ ਅਰਸਲਾਨ ਭਾਈ, ਤੁਹਾਨੂੰ ਮੁਰਗਿਆਂ ਦਾ ਵੀ ਸ਼ੌਕ ਹੈ ਜੇ ਆਂਦਾ ਹੈ ਤੇ ਉਹ ਜਿਹੜਾ ਨੰਬਰ ਤੁਸੀਂ ਦਿੱਤਾ ਹੈ ਉਸਨੂੰ ਹਾਫਜ਼ਾਬਾਦ ਸੀਲ ਨਾ ਉਹਨੂੰ ਨਾ ਐਡ ਕਰਿਓ ਮੇਰਾ ਵੀਰ। ਮੈਨੂੰ ਅਰਸਲਾਨ ਭਾਈ, ਤੁਹਾਨੂੰ ਮੁਰਗਿਆਂ ਦਾ ਵੀ ਸ਼ੌਕ ਹੈ? ਇੱਕ ਸੱਚ ਵੀਰੇ, ਮੈਂ ਤੁਹਾਨੂੰ ਹੋਰ ਗੱਲ ਦੱਸਦਾ। ਅਸੀਂ ਵੀ ਛੋਟੇ ਹੁੰਦੇ, ਜਿਵੇਂ ਤੁਸੀਂ ਹਨਾ ਮਤਲਬ ਕਹਿੰਦੇ ਸੀ ਅਸੀਂ ਪਲਾਟਾਂ ਦੇ ਕੁੱਤੇ ਚੱਕ ਬਹੁਤ ਲਿਆਂਦੇ ਆ, ਮਤਲਬ ਉਹ ਕੰਮ ਛੋਟੇ ਹੁੰਦੇ ਬਥੇਰੇ ਕਰੇ ਆ। ਬਟ ਗੱਲਾਂ ਮੈਂ ਕਹਿੰਦਾ ਗੱਲ ਕੋਈ ਛੱਡੀ ਨਹੀਂ, ਸਾਰੀਆਂ ਗੱਲਾਂ ਚੇਤੇ ਨੇ ਆਪਾਂ ਨੂੰ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਸਾਡੇ ਇੰਡੀਆ ਦੇ ਵਿੱਚ ਨਾ, ਜਿਵੇਂ ਮੰਨ ਕੇ ਚਲੋ ਪਿਓਰ ਬਰੀਡਿੰਗ ਦੇ ਲੋਕੀ ਬਹੁਤ ਕੰਮ ਕਰਦੇ ਆ। ਜਿਵੇਂ ਮੰਨ ਕੇ ਚਲੋ ਪਿਟਬੁਲ ਕੁੱਤਾ, ਉਹਨਾਂ ਪਿਟਬੁਲ ਹੀ ਡੌਗ ਛੱਡਣਾ ਉਹਦੇ ਤੇ। ਪਾਕਿਸਤਾਨ ਦੇ ਵਿੱਚ ਮੈਂ ਚੀਜ਼ ਦੇਖੀ ਹੈ ਵੀ ਚਾਹੇ ਘੋੜਾ ਆ ਚਾਹੇ ਕੋਈ, ਉਹ ਕ੍ਰਾਸ ਬਰੀਡਿੰਗ ਤੇ ਬਹੁਤ ਕੰਮ ਕਰਦੇ। ਇਹਦਾ ਰੀਜ਼ਨ ਕੀ ਹੋ ਸਕਦਾ? ਕਿਹੜੀ ਸ਼ਾਇਦ ਕ੍ਰਾਸ ਬਰੀਡਿੰਗ ਦਾ ਮੈਂ ਕਮੈਂਟ ਪੜ੍ਹਦਾ ਪਿਆ ਸੀ। ਸਾਡੇ ਨਾ ਇੰਡੀਆ ਦੇ ਵਿੱਚ ਮੰਨ ਕੇ ਚਲੋ ਪਿਓਰ ਬਰੀਡ ਤੇ ਨਾ ਲੋਕ ਬਹੁਤ ਕੰਮ ਕਰਦੇ ਆ। ਜਿਵੇਂ ਮੰਨ ਕੇ ਚਲੋ ਪਿਟਬੁਲ ਕੁੱਤਾ ਜਾਂ ਗੁਲਟੇਰ ਆ, ਉਹਦੇ ਉੱਪਰ ਉਹਨਾਂ ਗੁਲਟੇਰ ਹੀ ਕੁੱਤਾ ਛੱਡਣਾ, ਪਿਟਬੁਲ ਨਹੀਂ ਛੱਡਣਾ, ਨਾ ਬੁਲੀ ਛੱਡਣਾ। ਪਾਕਿਸਤਾਨ ਦੇ ਵਿੱਚ ਕ੍ਰਾਸ ਬਰੀਡਿੰਗ ਬਹੁਤ ਆ, ਘੋੜਿਆਂ ਦੀ ਵੀ ਬਹੁਤ ਆ, ਕੁੱਤਿਆਂ ਦੀ ਵੀ ਬਹੁਤ ਆ। ਇਹਦਾ ਰੀਜ਼ਨ ਕੀ ਹੋ ਸਕਦਾ? ਤਜਰਬੇ ਕਰਦੇ ਆ ਲੋਕ, ਤਜਰਬੇ। ਅੱਜ ਮੈਂ ਤਲਹਾ ਬਰਦਰ ਦੀ ਵੀਡੀਓ ਦੇਖ ਰਿਹਾ ਸੀ, ਉਹਨਾਂ ਘੋੜਾ ਹੋਰ ਛੱਡਦਾ, ਘੋੜੀ ਹੋਰ ਆ। ਇਹ ਘੋੜਿਆਂ ਦੇ ਸਾਈਜ਼ ਬਹੁਤ ਛੋਟੇ ਆ ਤੁਹਾਡੇ ਇੱਥੇ, ਮਤਲਬ ਘੋੜੇ ਬਹੁਤ ਨਿੱਕੇ ਨਿੱਕੇ ਦੇਖਦੇ ਇੱਥੇ। ਏਦਾਂ ਹੀ ਸਾਡੇ ਜਿਹੜਾ ਕੋਈ ਕ੍ਰਿਕਟ ਉਹ ਖੋਤਾ ਚੰਗਾ ਸੀ, ਤੰਦੀਲ ਭਾਈ ਨੇ ਮੈਨੂੰ ਲੈਣ ਨਹੀਂ ਦਿੱਤਾ। ਉਹ ਮਾਨਾ ਬਹੁਤ ਸੋਹਣਾ ਖੋਤਾ ਸੀ, ਛੋਟਾ ਜਿਹਾ। ਯਾਰ ਖੋਤਾ ਵੀ ਤਾਂ ਇੱਕ ਜਾਨਵਰ ਹੈ ਨਾ, ਸਮਝਦਾਰ ਹੋ ਜਾਣਾ, ਗੱਲਬਾਤ ਮਤਲਬ ਆਪਣੀ ਸੀ। ਖੋਤੇ ਬਹੁਤ ਮਹਿੰਗੇ ਪਏ ਆ ਜੀ, ਬਹੁਤ ਪਿਓਰ ਬਰੀਡ ਚ ਖੋਤੇ ਬਹੁਤ ਮਹਿੰਗੇ ਪਏ ਨੇ। ਅਸਲ ਇਹਨੇ ਨਾ ਤਲਾ ਗੌਰੀ ਵਲੌਗ ਸਾਹਿਬ ਵੀ ਆ ਗਏ ਨੇ, ਸਟicker ਭੇਜ ਦਿੱਤਾ। ਤਲਾ ਗੌਰੀ ਮਹਾਰਾਜ ਤਲਾ ਭਾਈ ਵੀ ਸਾਡੀ ਲਾਈਵ ਤੇ ਆ ਗਏ ਜਨਾਬ। ਧੰਨ ਭਾਗ ਸਾਡੇ ਤਲਹਾ ਬ੍ਰਦਰ, ਤੁਸੀਂ ਸਾਡੇ ਬਹੁਤ ਨੇੜੇ ਹੋ ਇੱਥੋਂ, ਇੰਡੀਆ ਤੋਂ ਤੁਸੀਂ ਬਹੁਤ ਨੇੜੇ ਹੋ। ਮੈਂ ਘੰਟੇ ਦੇ ਵਿੱਚ ਡੂੰਗਾ ਮੂੰਗਾ ਪਹੁੰਚ ਜੂਗਾ ਇੱਥੋਂ ਤੇ ਪਹੁੰਚ ਜਾਓ, ਟੱਪ ਜਾਓ ਬਾੜ ਵਾਲਾ ਬੰਦਾ ਤੁਹਾਡੇ ਤੇ ਨੇੜੇ। ਭਾਈ ਮੈਂ ਇੰਡੀਆ ਵੈਲਕਮ ਸ਼ੁਰੂ ਹੋ ਗਈ, ਵੇਖ ਲਓ ਤਲਾ ਗੋਰੀ ਤੇ ਘੋੜਾ ਲੈ ਲਓ, ਤਲਾ ਗੋਰੀ ਤੇ ਘੋੜਾ ਲੈ ਲਓ। ਇੰਡੀਆ ਚ ਵੀਰੇ ਸਾਰੀਆਂ ਬਰੀਡਾਂ ਹੀ ਹੈਗੀਆਂ ਨੇ। ਇੰਡੀਆ ਵਿੱਚ ਆਲਮੋਸਟ ਮਤਲਬ ਇੰਪੋਰਟ ਵੀ ਬਹੁਤ ਹੁੰਦੀਆਂ ਨੇ, ਆਲਮੋਸਟ ਸਾਰੀਆਂ ਬਰੀਡਾਂ ਹੈਗੀਆਂ। ਕੈਨਲ ਬਹੁਤ ਵੱਡੇ ਨੇ ਇੰਡੀਆ ਦੇ ਵਿੱਚ। ਭਾਜੀ ਇੰਡੀਆ ਕਿਹੜਾ ਛੋਟਾ ਆ? ਹਾਂਜੀ ਇੰਡੀਆ ਤੁਸੀਂ ਦੇਖੋ, ਸਾਡੇ ਯੂਪੀ ਸਟੇਟ ਤੁਹਾਨੂੰ ਪਤਾ ਹੋਣੀ ਹੈ, ਉੱਤਰ ਪ੍ਰਦੇਸ਼ ਸੁਣਿਆ ਹੋਣਾ ਤੁਸੀਂ। ਹਾਂਜੀ
ਉਹ ਸਟੇਟ ਪਾਕਿਸਤਾਨ ਤੋਂ ਵੱਡੀ ਆ ਜੀ, ਪਾਕਿਸਤਾਨ ਤੋਂ ਵੀ ਵੱਡੀ ਆ ਕੱਲੀ ਉੱਤਰ ਪ੍ਰਦੇਸ਼ ਸਟੇਟ। ਤਲਾ ਭਾਈ ਨੇ ਕਮੈਂਟ ਕੀਤਾ, ਬਹੁਤ ਸ਼ੁਕਰੀਆ ਵੀਰੇ, ਲਵ ਫਰਮ ਪਾਕਿਸਤਾਨ। ਤਲਹਾ ਬ੍ਰਦਰ ਤੁਹਾਡੇ ਸਭ ਤੋਂ ਪਹਿਲਾਂ ਵੇਖਦਾ ਸੀ ਵਲੌਗ, ਫਿਰ ਤੁਹਾਡੇ ਥਰੂ ਮੈਂ ਅਰਸਲਾਨ ਬ੍ਰਦਰ ਦੀ ਮੈਨੂੰ ਨੋਟੀਫਿਕੇਸ਼ਨ ਆਈ, ਫਿਰ ਮੈਂ ਉਹਨਾਂ ਦੇ ਵਲੌਗ, ਸਿਰਫ ਤੁਸੀਂ 2 ਜਣੇ ਪਾਕਿਸਤਾਨ 'ਚ ਜਿਨ੍ਹਾਂ ਨੂੰ ਮੈਂ ਦੇਖਦਾ, ਜਿਨ੍ਹਾਂ ਦੇ ਮੈਂ ਕੋਈ ਵਲੌਗ ਨਹੀਂ ਛੱਡਦਾ, ਦੋਨਾਂ ਜਣਿਆਂ ਦਾ। ਅਸੀਂ ਅਸਲ ਨਾ ਜਤਿੰਦਰ ਭਾਈ ਅਸੀਂ ਬਣਾਉਂਦੇ ਆ ਜੈਨੂਇਨ ਵਲੌਗ, ਅਸੀਂ ਫੇਕ ਵਲੌਗ ਨਹੀਂ ਬਣਾਉਂਦੇ। ਬਿਲਕੁਲ। ਇੱਕ ਬ੍ਰਦਰ ਫੇਸ ਵੈਲਿਊ ਬਹੁਤ ਵੱਡੀ ਚੀਜ਼ ਹੁੰਦੀ ਆ, ਤੁਹਾਡੀਆਂ ਗੱਲਾਂ ਸੁਣਨ ਲੋਕ ਆ ਜਾਂਦੇ ਆ। ਹਾਂਜੀ ਅਸੀਂ ਨਾਲੇ ਅਸੀਂ ਫੇਕ ਜਾਲੀ ਵਲੌਗ ਨਹੀਂ ਬਣਾਉਂਦੇ ਨਾ, ਲੋਕ ਜਾਲੀ ਵਲੌਗ ਬਹੁਤ ਬਣਾਉਂਦੇ ਆ, ਜਾਨਵਰ ਲੈ ਲਿਆ, ਮਾਰ ਲਿਆ, ਇੰਜ ਕਰ ਲਿਆ, ਉਂਝ ਕਰ ਲਿਆ, ਉਹ ਹੋ ਗਿਆ, ਸਿਰਫ ਵੀਡੀਓ ਪਿੱਛੇ ਜਾਂ ਕੁਝ ਬਹੁਤ ਕਰਦੇ ਆ ਜੀ ਲੋਕ। ਹਾਂ ਮਗਰ ਸਾਡੇ 'ਚ ਹੈ ਨਹੀਂ ਹੈਗੀ, ਹਰ ਬੰਦਾ ਇੱਕ ਦੂਸਰੇ ਕੋਲ ਕੋਈ ਚੀਜ਼ਾਂ ਸਿੱਖਦਾ ਵਾ, ਅਸੀਂ ਵੀ ਤਲਾ ਭਾਈ ਕੋਲ ਬੜਾ ਕੁਝ ਸਿੱਖਿਆ ਵਾ, ਬੰਦਾ ਦੇਖਦਾ ਵਾ, ਇੱਕ ਦੂਸਰੇ ਨਾਲ ਗੱਲਬਾਤ ਕਰਦਾ ਆ। ਪਤਾ ਕੀ ਗੱਲ ਆ, ਦੇਖੋ ਲੋਕ ਤੁਹਾਡੇ ਨਾਲ ਥੋੜੇ ਹੋਣ ਪਰ ਮੁਖਲਸ ਹੋਣ, ਚੰਗੇ ਹੋਣ ਜੀ, ਜਿਹੜੇ ਆਪਾਂ ਨੂੰ ਵਾਕਈ ਹਨਾ ਵੀ ਦਿਲੋਂ ਪਿਆਰ ਕਰਦੇ ਹੋਣ। ਹੁਣ ਦੇਖੋ ਮੈਂ ਜਦੋਂ ਦਾ ਤੁਹਾਡੇ ਨਾਲ ਜੁੜਿਆ ਮੈਂ ਇੱਕ ਸਿੰਗਲ ਵਲੌਗ ਨਹੀਂ ਛੱਡਿਆ, ਠੀਕ ਹੈ। ਪਿਆਰ ਹੋਣਾ ਚਾਹੀਦਾ ਬੰਦੇ ਦਾ ਐਵੇਂ ਦਾ, ਇੱਕ ਦਿਲੋਂ ਬੰਦਾ ਜੁੜਿਆ ਹੋਣਾ ਚਾਹੀਦਾ। ਯਾਰ ਦੇਖੋ ਨਾ ਗੱਲ ਇਹ ਆ ਕਿ ਲੋਕ, ਮੈਂ ਦੱਸਿਆ ਨਾ ਕਿ ਜਾਨਵਰਾਂ ਨਾਲ ਜ਼ਿਆਦਤੀ ਕਰ ਲਈ, ਉਹ ਕਰ ਲਈ, ਕੰਟੈਂਟ ਬਣਾ ਲਿਆ, ਫਲਾਣਾ ਕਰ ਲਿਆ, ਤੇ ਇਹ ਚੀਜ਼ਾਂ ਵੇਖੇ ਨਾ ਇਹਦੇ ਇੱਥੇ ਕਾਮਯਾਬ ਹੋਣੀਆਂ, ਅੱਗੇ ਜਾ ਕੇ ਸ਼ਾਇਦ ਛਿੱਤਰ ਵੀ ਪੈਣੇ ਆ ਜੀ। ਰੱਬ ਦੀ ਦਰਗਾਹ ਦੇ ਵਿੱਚ ਇਹ ਚੀਜ਼ਾਂ ਮਾਫ ਨਹੀਂ ਕੀਤੀਆਂ ਜਾਣੀਆਂ, ਤੁਸੀਂ ਜਾਨਵਰਾਂ ਨਾਲ ਜ਼ਿਆਦਤੀ ਕਰ ਰਹੇ ਹੋ। ਯਾਰ ਜੇ ਕਮਾਣਾ ਹੀ ਹੈ ਨਾ ਤੇ ਉਹਨਾਂ ਨਾਲ ਮੁਹੱਬਤ ਕਰਕੇ ਥੋੜਾ ਕਮਾ ਲਓ। ਦੇਖੋ ਉਹਨਾਂ ਦੀ ਗੱਲ ਦੇ ਵਿੱਚ ਸੰਗਲ ਆਪਾਂ ਪਾਇਆ ਜੀ, ਜੇ ਉਹਨਾਂ ਨੂੰ ਖੁੱਲੇ ਛੱਡ ਦਾਂਗੇ ਉਹਦੇ ਢਿੱਡ ਜੋਗਾ ਗੁਜ਼ਾਰਾ ਕਰ ਲੈਣਗੇ। ਸੰਗਲ ਤਾਂ ਆਪਾਂ ਪਾਇਆ, ਉਹਨਾਂ ਦੀ ਸੇਵਾ ਕਰਨਾ ਆਪਣਾ ਫਰਜ਼ ਹੈ। ਹਾਂਜੀ ਮੈਂ ਕਿਹਾ ਵੀ ਕੋਈ ਵੀ ਜਾਨਵਰ ਆ, ਜਦੋਂ ਆਪਾਂ ਉਹਨੂੰ ਘਰੇ ਰੱਖ ਲਿਆ, ਉਹਨਾਂ ਦੇ ਗਲ ਦੇ ਵਿੱਚ ਸੰਗਲ ਪਾਇਆ, ਆਪਾਂ ਉਹਨਾਂ ਦੀ ਜ਼ਿੰਮੇਵਾਰੀ ਕਿਹਨਾਂ ਦੀ ਬਣਦੀ, ਆਪਣੀ, ਸਾਡੀ। ਕਿਉਂਕਿ ਜੇ ਉਹ ਖੁੱਲੇ ਆ ਨਾ, ਦੇਖੋ ਜਿਹੜੇ ਖੁੱਲੇ, ਜਿਹੜੇ ਜੰਗਲੀ ਤੋਂ ਪਰਿੰਦੇ ਤੁਰੇ ਫਿਰਦੇ ਆ, ਉਹ ਖੁੱਲੇ ਆ, ਉਹਦੇ ਪੇਟ ਜੋਗਾ ਗੁਜ਼ਾਰਾ ਕਿਤੋਂ ਨਾ ਕਿਤੋਂ ਮਰਜ਼ੀ ਕਰ ਲੈਣਗੇ, ਪਰ ਜਿਹਦੇ ਗੱਲ 'ਚ ਸੰਗਲ ਆਪਾਂ ਪਾਇਆ, ਉਹਦੀ ਜ਼ਿੰਮੇਵਾਰੀ ਆਪਣੀ ਬਣਦੀ ਹੈ। ਬਸ ਇਹੀ ਗੱਲ ਯਾਰ, ਆਹ ਗੱਲ ਨਹੀਂ ਤੁਸੀਂ ਸਮਝਦੇ, ਠੀਕ ਆ, ਆਹ ਗੱਲ ਲੋਕ ਨਹੀਂ ਸਮਝਦੇ। ਲੋਕ ਪਤਾ ਕੀ ਕਹਿਣਗੇ, ਹੁਣ ਮੇਰੇ ਜਦੋਂ ਕੁੱਤੀ ਸੁਣਿਆ ਵਾਲੀ ਸੀ ਨਾ, ਮੈਂ ਇੰਨਾ ਖਰਚਾ ਕਰਕੇ ਬਾਕਸ ਬਣਾਇਆ ਤੇ ਜੇ ਉਹ ਯਾਰ ਕੋਈ ਨੀ, ਲੈ ਵੀ ਲੋਕ ਕੁੱਤੀਆਂ ਟੋਏ ਮਾਰ ਕੇ ਸੋ ਲੈਂਦੀਆਂ ਵਾ, ਕੁੱਤੀਆਂ ਠੰਡ 'ਚ ਕਮਾਦਾਂ 'ਚ ਵੀ ਸੂ ਪੈਂਦੀਆਂ। ਮੈਂ ਕਿਹਾ ਕਮਾਦਾਂ 'ਚ ਸੌਂਦੀਆਂ, ਰੱਬ ਵਾਰਿਸ ਜਿੱਥੇ ਵੀ ਰੱਬ, ਡਿਊਟੀ ਸਾਡੀ ਲੱਗੀ ਹੋਈ ਆ। ਦੇਖੋ ਤੁਹਾਡੇ ਹਿੱਸੇ, ਇਹਨਾਂ ਦੀ ਸੇਵਾ ਤੁਹਾਡੇ ਹਿੱਸੇ ਆਈ ਹੈ, ਤੁਸੀਂ ਬਹੁਤ ਕਰਮ ਵਾਲੇ ਹੋ। ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੇ, ਬਾਕੀ ਜ਼ਿੰਦਗੀ ਮੌਤ ਅੱਲਾ ਦੇ ਹੱਥ ਵਿੱਚ ਆ, ਜਿਹੜਾ ਨਫਾ ਨੁਕਸਾਨ ਉਹਨੂੰ ਕੋਈ ਨਹੀਂ ਰੋਕ ਸਕਦਾ, ਜਿਹਦੀ ਮੌਤ ਬਰਾਕਾ ਉਹਨੂੰ ਕੋਈ ਡੱਕ ਨਹੀਂ ਸਕਦਾ। ਮੇਰੀ ਜ਼ਿੰਦਗੀ 'ਚ ਲਾਈਗਰ ਨੇ, ਮੇਰੇ ਕੋਲ ਲਾਈਗਰ ਕਤੂਰਾ ਜਿੰਨੇ ਉਹਨੇ ਧੱਕੇ ਖਾਦੇ ਨਾ ਗਰੀਬ ਨੇ, ਉਹ ਮਰਿਆ ਨਹੀਂ, ਉਹ ਬਣ ਗਿਆ। ਹੁਣ ਵਿਚਾਰੇ ਨੂੰ ਪਤਾ ਨਹੀਂ ਲੱਗਿਆ ਕੀ ਬਣ ਗਿਆ ਵਿਚਾਰੇ ਨੂੰ, ਅੱਲਾ ਵਾਹਦ ਜਾਣਦਾ, ਪਤਾ ਨਹੀਂ ਉਹਨੂੰ ਕੀ ਬਣਿਆ ਕੀ ਨਹੀਂ ਬਣਿਆ। ਅਸੀਂ ਇੱਥੇ ਬੈਠੇ ਹਾਂ, ਜਿੱਧਰ ਬੰਦੇ ਕੁੱਤੀ ਕ੍ਰਾਸ ਕਰਾਉਣ ਆਏ ਡਰਾਇੰਗ ਰੂਮ, ਮਾੜੀ ਜਿਹੀ ਕਲਿੱਪ ਭੇਜੀ ਉਹਨੇ, ਕਿਹਾ ਜੀ ਉਹ ਭਾਈ ਮਰਿਆ ਪਿਆ, ਮੂੰਹ ਚੋਂ ਬਲੱਡ ਨਿਕਲਿਆ, ਕੋਈ ਕਿਤੇ ਨਿਸ਼ਾਨ ਨਹੀਂ, ਕੋਈ ਗੱਲਬਾਤ ਨਹੀਂ। ਜਦੋਂ ਦਾ ਵਕਤ ਆਇਆ ਤੇ ਆਪਣਾ ਉਹ ਦੇਖਿਆ ਤੇ ਪੂਰਾ ਪਿਆ। ਬਿਲਕੁਲ ਮੈਂ ਦੇਖਿਆ ਸੀ, ਉਹਦੇ ਮੂੰਹ ਚੋਂ ਬਲੱਡ ਆ ਰਿਹਾ, ਹੋ ਸਕਦਾ ਅਟੈਕ ਵਗੈਰਾ ਨਾ ਆ ਗਿਆ ਹੋਵੇ ਸ਼ਾਇਦ ਉਹਨੂੰ, ਅੱਲਾ ਹੁਣ ਜਾਣਦਾ। ਹੁਣ ਅਸੀਂ ਉਹਨਾਂ ਦੇ ਪੋਸਟਮਾਰਟਮ ਤੇ ਕਰਕੇ ਨਹੀਂ ਦੇਖਿਆ, ਪਹਿਲੇ ਸੀਗਾ ਕਿ ਆਪਣਾ ਨਾ ਦਿਲ ਕਰਦਾ ਕਿ ਚੈੱਕ ਕਰੀਏ, ਫਿਰ ਨਾ ਉਹ ਜਾਨਵਰ ਇੰਜ ਦਾ ਬੰਦਾ ਨਹੀਂ ਕਹਿੰਦਾ ਕਿ ਯਾਰ ਕਰੀਏ, ਇਹਨੂੰ ਖੋਲੀਏ, ਦੇਖੀਏ ਵਿੱਚੋਂ ਕੀ ਰੌਲਾ, ਕੀ ਕੱਢਣਾ। ਹੱਥਾਂ ਨਾਲ ਪਾਲਿਆ, ਜਿਹਨੂੰ ਚੀਰ ਫਾੜ ਕਰਨ ਨੂੰ ਜੀ ਨਹੀਂ ਕਰਦਾ, ਦਿਲ ਨਹੀਂ ਕਰਦਾ ਨਾ, ਜਾਨਵਰ ਇੱਕ ਇੰਜ ਦਾ ਹੈ ਨਾ। ਅਸੀਂ ਹੁਣ ਕਹੀਏ ਕਿ ਯਾਰ ਮੈਂ ਹੁਣ ਜਿਹੜੀ ਚੀਜ਼ ਮਾਰੀ ਗਈ ਹੈ ਨਾ, ਉਹਨੂੰ ਉਹ ਆਪਾਂ ਨੂੰ ਮਤਲਬ ਦੁਬਾਰਾ ਜਿੰਦਾ ਨਹੀਂ ਕਰ ਸਕਦੇ, ਬਟ ਆਪਦੇ ਹੱਥਾਂ ਦੇ ਵਿੱਚ ਸਾਂਭਿਆ ਪਾਲਿਆ ਹਨਾ ਜੀ, ਉਹਨੂੰ ਫਿਰ ਚੀਰਨਾ ਫਾੜਨਾ ਬਹੁਤ ਔਖਾ ਲੱਗਦਾ। ਮੈਂ ਇਹਨਾਂ ਨੂੰ ਚਿਕਨ ਪਾਉਣ ਲੱਗਾ ਤੇ ਉਹ ਇੱਕ ਨਾ ਪੁੱਠ ਦਾ ਪੀਸ ਨਾ, ਜਿਹੜਾ ਇਹਨਾਂ ਨੇ ਹੰਡਾ ਨਾ ਹੱਡੀ ਵਾਲਾ ਇੱਥੇ ਪਸਲੀਆਂ ਦਾ ਪੀਸ ਨਾ, ਉਹ ਮੇਰੇ ਹੱਥ 'ਚ ਨਾ ਗਿਰ ਗਿਆ ਥੱਲੇ, ਤੇ ਮੈਂ ਮੁੜ ਕੇ, ਮੈਂ ਯਕੀਨ ਕਰੋ ਮੈਂ ਇੰਜ ਕਰਕੇ ਮੁੜ ਕੇ ਦੇਖਿਆ ਤੇ ਮੈਂ ਕਿਹਾ ਆਪਣਾ ਨਾ ਉਹ ਆ ਗਈ ਜੇ ਲੱਗਦਾ ਲਾਈਗਰ ਪਿੱਛੇ। ਇੱਕਦਮ ਮੈਨੂੰ ਯਾਦ ਆਈ ਉਹਦੀ, ਡਿੱਗਿਆ ਵਾ, नेचर एक्सप्लोरर आपकी भाभी तंग आ जाएगी मुझसे। नेचर एक्सप्लोरर कमेंट पढ़ो जरा। नेचर एक्सप्लोरर आपकी भाभी तंग आ जाएगी। चला भाई ने कमेंट आया, को भी अपने साथ लाइव में ले आओ, आप दोनों का बहुत बड़ा फैन हूँ। तला भाई ਨੂੰ इंशाल्लाह कल तला भाई बैठांगे जनाब, मजा आएगा इंशाल्लाह, गपशप करांगे। पर नहीं ਤੁਸੀਂ ਲਾਈਵ ਦਾ ਵੀ ਨਾ ਅਸਲਾਨ ਵੀਰੇ ਪ੍ਰੋਗਰਾਮ ਰੱਖਿਆ ਕਰੋ, ਲਾਈਵ ਦਾ ਜਦੋਂ ਤੁਸੀਂ ਵੀਡੀਓ ਐਂਡ ਕਰਦੇ ਹੁੰਦੇ ਹੋ ਦੱਸ ਦਿਆ ਕਰੋ ਵੀ ਆਪਾਂ ਇੰਨੀ ਤਰੀਕ ਨੂੰ ਇੰਨੇ ਵਜੇ ਲਾਈਵ ਹੋਵਾਂਗੇ। ਉਹ ਭਾਈਆ ਸਾਡੇ ਕੋਲ ਡੇਲੀ ਲਾਈਵ ਬਹਿ ਨਹੀਂ ਹੁੰਦਾ, ਠੀਕ ਆ। ਅੱਜ ਵੀ ਥੋੜੀ ਗੱਲ, ਟਾਈਮ ਤਾਂ ਨਹੀਂ ਨਾ ਪਤਾ ਹੁੰਦਾ ਕਦੋਂ ਫ੍ਰੀ ਹੋਵਾਂਗੇ, ਕਦੋਂ ਕੰਮ ਕਰਨੇ ਬਣਨਗੇ, ਆਪਣਾ ਕਿਹੜਾ ਕੋਈ ਪੱਕਾ ਟਾਈਮ ਆ। ਹੁਣ ਮੈਂ ਤੁਹਾਨੂੰ ਕਹਾਂ ਜੀ ਮੈਂ 8 ਵਜੇ ਲਾਈਵ ਬਹਿਣਾ, ਮੈਂ ਕਿਹੜਾ ਦਫ਼ਤਰੀ ਟਾਈਮ ਆ ਮੇਰੇ ਕੋਲ, ਕੋਈ ਮਹਿਮਾਨ ਆ ਗਿਆ ਜਾਂ ਘਰ ਦੇ ਕੰਮ ਆ ਗਿਆ, ਕਿਤੇ ਬੱਚਿਆਂ ਨੂੰ ਲੈ ਕੇ ਜਾਣਾ ਪੈ ਗਿਆ, ਮੈਂ 8 ਵਜੇ
ਜੇ ਮੈਂ ਲੇਟ ਕਵਾਂ ਮਸਾਲਾ ਕਿ 10-11 ਵਜੇ ਮੈਂ ਵਿਹਲਾ ਹੋਵਾਂ ਤੇ ਫਿਰ ਉਹ ਇਹ ਨੀ ਸਰਦਾ ਵਾਪਸ ਹੋ ਜਾਂਦੀ ਹੈ। ਜੀ ਨਹੀਂ, ਇਹ ਵੀ ਗੱਲ ਸਹੀ ਹੈ। ਤੋ ਇਨਸ਼ਾਅੱਲਾ ਹੈ ਬਾਕੀ ਕਿ ਕੱਲ ਲੋਕ ਆਪਣਾ ਨਾ ਤਲਾ ਭਾਈ ਨਾਲ ਵੀ ਗੱਪਸ਼ਪ ਕਰਾਂਗੇ, ਤਕਰੀਬਨ 8-9 ਵਜੇ ਦਾ ਟਾਈਮ ਬਣਾਵਾਂਗੇ, ਪਹਿਲੇ ਟਾਈਮ ਦੀ ਸੈਟਿੰਗ ਕਰਕੇ ਤੇ ਕੱਲ ਘੰਟਾ ਇਨਸ਼ਾਅੱਲਾ ਗੱਪਸ਼ਪ ਮਾਰਾਂਗੇ। ਤਲਹਾ ਖੈਰ ਬ੍ਰਦਰ ਦੀ ਕਰੇਗਾ। ਅੱਜ ਕਾਜਲ ਕ੍ਰਾਸ ਕਰਤੀ ਹੈ ਤੇ ਉਹਨਾਂ ਦੀ ਮਤਲਬ ਦੇਖਦਾ ਉਹਨਾਂ ਸਾਰੀਆਂ ਵੀਡੀਓ ਮੈਂ, ਕਿ ਤੁਹਾਡੀਆਂ ਤੇ ਇੱਕ ਉਹਨਾਂ ਦੀ ਵੀਡੀਓ ਦੇਖਦਾ ਹੁੰਦਾ ਮੈਂ। ਉਹ ਕਾਜਲ ਕਾਲੀ ਘੋੜੀ ਜਿਹੜੀ? ਹਾਂਜੀ ਕਾਜਲ। ਇੱਕ ਆਪਣੇ ਜਿਹੜਾ ਤੁਸੀਂ ਰਾਜੂ ਦੇ ਕੇ ਆਏ ਸੀ, ਉਹਦੇ ਗਲੇ 'ਚ ਨਾ ਇਨਫੈਕਸ਼ਨ ਹੋ ਗਈ ਸੀ ਆ ਜਗ੍ਹਾ ਤੇ, ਪਤਾ ਨਹੀਂ ਉਹ ਟਾਈਟ ਕਰਕੇ ਬਣਦਾ 2-3 ਦਿਨਾਂ ਦੀ ਇਨਫੈਕਸ਼ਨ ਹੋ ਗਈ ਉਹਦੇ, ਤੁਸੀਂ ਦੇਖਿਆ ਹੋਣਾ ਸ਼ਾਇਦ। ਅਸਲ ਨਹੀਂ ਮੈਂ ਵੀਡੀਓ ਨਹੀਂ ਵੇਖੀ, ਪਰ ਪਤਾ ਕੀ ਗੱਲ ਕਈ ਵਾਰੀ ਨਾ ਪਟਾ ਫਿਰਨ ਦੇ ਨਾਲ ਨਾ ਵੀ ਐਲਰਜੀ ਹੋ ਜਾਂਦੀ ਹੈ, ਫਿਰ ਜਦੋਂ ਇੱਕ ਵਾਰੀ ਜ਼ਖਮ ਬਣ ਜਾਏ ਨਾ ਫਿਰ ਜ਼ਖਮ ਤੇ ਜ਼ਖਮ ਬਣ ਜਾਂਦਾ। ਬਾਕੀ ਨਾ ਕੁੱਤੀ ਹੁਣ ਕੋਈ ਲੱਭਦਾ ਇਨਸ਼ਾਅੱਲਾ ਚੰਗੀ ਜੀ ਤਲਾ ਭਾਈ ਨੂੰ, ਫਿਰ ਬਲਕਿ ਇੱਥੇ ਬੁਲਾਵਾਂਗੇ ਆਪਣੇ ਕੋਲ ਹੀ, ਐਤਕੀ ਇਹੀ ਨਹੀਂ ਜਾਣਾ ਕਿ ਤਲਾ ਭਾਈ ਦੀ ਵਾਰੀ ਬਣਦੀ ਹੈ, ਨਾਲੇ ਇੱਥੇ ਉਹਨਾਂ ਨੂੰ ਸ਼ੌਕ ਕਰਾਵਾਂਗੇ ਨਾਲੇ ਜਨਾਬ ਫੀਮੇਲ ਲਾਵਾਂਗੇ। ਮੈਂ ਕਹਿੰਦਾ ਫੀਮੇਲ ਦੇਣੀ, ਪਤਾ ਕੀ ਗੱਲ ਆ ਹੁਣ ਮੇਲ ਵੀ ਏਡਾ ਚੰਗਾ, ਫੀਮੇਲ ਵੀ ਉਹਦੇ ਨਾਲ ਦੀ ਟਾਪ ਦੀ ਹੋਵੇ, ਰੰਗ ਬੱਚੇ ਛੱਚੇ ਜਾ ਕੇ ਦਵੇ ਤੇ ਪਤਾ ਚੱਲੇਗਾ। ਜੇ ਆਪਾਂ ਮੇਲ ਦੇ ਬਰਾਬਰ ਦੀ ਫੀਮੇਲ ਆ ਤੇ ਜੋੜ ਵੀ ਅੱਗੋਂ ਚੰਗਾ, ਬੱਚੇ ਵੀ ਅੱਛੇ ਨਿਕਲਣਗੇ ਨਾ, ਫਿਰ ਬਰੀਡ ਵੀ ਅੱਛੀ ਹੋਊਗੀ ਉਹਨਾਂ ਦੀ ਅਗਲੀ ਨੈਕਸਟ ਕ੍ਰਾਸ ਕਰਾਈ ਨਾ। ਮੈਂ ਸਗੋਂ ਇਹਨਾਂ ਨੂੰ ਕੱਲ ਲੱਗਾ ਸੀ ਮੈਸੇਜ ਕਰਨ, ਮੈਂ ਵੀਡੀਓ ਵੇਖੀ, ਉਹ ਕਹਿੰਦੇ ਕ੍ਰਾਸ ਨਹੀਂਗੇ ਬੱਚੇ ਸਹੀ ਆ, ਬੱਚੇ ਉਹ ਨਾ ਹੈਗਾ ਗੁਟੇਰੀ ਆ। ਜਿਹਦੇ ਬਲੈਕ ਨਾ ਡਾਟ ਹੈਗਾ ਹੁੰਦੇ ਆਪਣੇ ਰਾਜੂ ਦੇ ਵੀ ਨਹੀਂ ਹੈਗਾ। ਬੱਚੇ ਗੱਲ ਡਾਟ ਦੀ ਨਹੀਂ ਹੈਗੀ, ਬੱਚੇ ਹੁੰਦਾ ਹੀ ਆ। ਕੁੱਤੀ ਬਹੁਤ ਮਾਠੀ ਸੀ, ਕੁੱਤੀ ਮਾੜੀ ਸੀ, ਕੁੱਤੀ ਦੀ ਸੇਵਾ ਨਹੀਂ ਕਰੀ ਉਹਨਾਂ ਨੇ। ਚੋਰੀ ਗੱਲ ਮੇਰੀ ਯਾਦ ਰੱਖਿਓ, ਜ਼ਿੰਮੇਦਾਰਿਆ ਤੁਸੀਂ ਕੀਤਾ ਜਾਂ ਨਹੀਂ ਕੀਤਾ, ਹਮੇਸ਼ਾ ਕਿਸੇ ਨਾ ਕਿਸੇ ਦੀ ਫੈਮਿਲੀ ਦਾ ਤਲਕ ਤੇ ਬੰਦੇ ਦਾ ਜ਼ਿੰਮੇਦਾਰਾਂ ਨਾਲ ਹੁੰਦਾ ਹੀ ਨਾ। ਜੀ ਪਹਿਲੇ ਨੰਬਰ ਤੇ ਜ਼ਮੀਨ ਤਕੜੀ ਹੋਊਗੀ ਤੇ ਤਗੜਾ ਬੀਜ ਜੰਮਣਾ ਉਹਦੇ ਉੱਤੇ ਵੀ ਬਸ ਸਹੀ ਸਮਝੇ ਗੱਲ ਹੈ। ਨੇ ਨਾ। ਜਿਹੜੀ ਜ਼ਮੀਨ ਹੀ ਨਹੀਂ ਚੰਗੀ, ਤੁਸੀਂ ਉੱਥੇ ਭਾਵੇਂ ਕਰੋੜਾਂ ਰੁਪਈਆਂ ਦਾ ਬੀਜ ਲਿਆ ਕੇ ਵੀ ਹਾਈਬ੍ਰਿਡ ਪਾ ਦਿਓ ਨਾ, ਉਸ ਜ਼ਮੀਨ ਨੇ ਕਹਿਣਾ ਨਹੀਂ ਇਹ ਖਾਤਾ 'ਚ ਫਰਕ ਹੈ, ਇੱਥੇ ਨਹੀਂ ਹੋ ਸਕਦਾ। ਜ਼ਮੀਨ ਚੰਗੀ ਹੋਏਗੀ ਤੇ ਫਸਲ ਚੰਗੀ ਹੋਏਗੀ। ਜ਼ਮੀਨ ਜਿਹੜੀ ਉਹ ਫੀਮੇਲ ਆ, ਜਿਹੜਾ ਬੀ ਆ ਫਸਲ ਆ ਉਹ ਮੇਲ ਆ। ਗਾਂ ਜਿਹੜੀ ਨਸ਼ਨਮਾ ਪਾਉਣੇ ਵਾਲਾ ਉਹ ਪੌਦਾ ਆ, ਉਹ ਬੱਚਾ ਆ ਉਹਨਾਂ ਦਾ। ਨਹੀਂ ਵਾਕਈ ਫੀਮੇਲ ਨਾ ਆਪਣੇ ਡੌਗ ਦੇ ਮੁਕਾਬਲੇ ਦੀ ਨਹੀਂ ਸੀ। ਚਲੋ ਅਗਲੇ ਦਾ ਜਾਨਵਰ, ਅਗਲੇ ਨੂੰ ਆਪਾਂ ਨਹੀਂ ਕਹਿੰਦੇ, ਬਟ ਆਪਣਾ ਕੁੱਤਾ 100 ਆ, ਉਹ ਫੀਮੇਲ 60 ਸੀਗੀ। ਹਾਂਜੀ। सरदार जी हमारा शहर होशियारपुर गांव सतारी वाला कितना दूर है आपसे प्लीज बताओ। ਜਿਹੜੇ ਉਹ ਪੰਜਾਬ ਦਾ ਜਦੋਂ ਐਂਡ ਹੋ ਜਾਂਦਾ ਨਾ, ਹਿਮਾਚਲ ਸਟਾਰਟ ਹੋ ਜਾਂਦਾ, ਉਹ ਹੁਸ਼ਿਆਰਪੁਰ ਡਿਸਟ੍ਰਿਕਟ ਆ। ਉੱਥੋਂ ਉਹ ਮਤਲਬ ਉਸ ਏਰੀਏ 'ਚ ਆ ਤੁਹਾਡਾ ਪਿੰਡ। ਇੱਥੋਂ ਹੋਊਗਾ ਕੋਈ 5 ਘੰਟੇ ਲੱਗਦੇ ਸਾਨੂੰ ਇੱਥੋਂ। ਪੰਜਾਬ ਜਦੋਂ ਖਤਮ ਹੋ ਜਾਂਦਾ ਨਾ, ਉਹ ਹੁਸ਼ਿਆਰਪੁਰ ਡਿਸਟ੍ਰਿਕਟ ਆ। ਨਾ ਹੁਣ ਏਦਾਂ ਦਾ ਪਿੰਡ ਦਿਖਾਉਣ ਲੱਗੀ ਤੇ ਮੈਨੂੰ ਲੱਗਦਾ ਤੁਸੀਂ ਤੇ ਮੈਂ ਸਾਰੇ ਦਿਨ ਘੁੰਮਦੇ ਹੀ ਰਹੀਏ, ਕਦੀ ਇੱਕ ਪਾਸੇ ਨੂੰ ਗੱਡੀ ਪਾ ਦੀ ਕਿਤੇ। ਬਾਈ ਕੋਕੋ ਕਹਾਂ ਵਾਕਈ में फीमेल बहुत खराब। ਠੰਡ ਬੜੀ ਹੈ, ਅਗਲੀ ਅੰਦਰ ਵੜ ਕੇ ਲੋਕੇ ਮਾਲ ਪਾਣੀ ਖਾ ਕੇ ਸੁੱਤੀ ਪਈ ਹੈ। ਕੱਲ ਪਰਸੋਂ ਚੱਟਾ ਸਾਹਿਬ ਨਹੀਂ ਆਏ ਨਾ, ਵੇਖ ਕੇ ਕਹਿੰਦੇ ਇਹਨੂੰ ਕਿੰਨੀ ਦੇਰ ਹੋ ਗਈ ਜ਼ੋਨ ਦੇ ਵਿੱਚ ਰਹਿੰਦੀ, ਇਹਨੂੰ ਤਿਆਰ ਕੋਕੋ ਨੂੰ। ਮੈਂ ਕਿਹਾ ਜੀ ਤੇ ਖਾਲੀ ਹੈ, ਕਹਿੰਦੇ ਲੱਗਦੀ ਸੁਣੇ ਵਾਲੀ। ਮੈਂ ਖਾ ਚਿਰ ਵਿਚੜਿਆ ਇਹਨਾਂ ਨੂੰ। ਉਹਨੇ ਸਿਹਤ ਸੂਤ ਅੱਛੀ ਹੈ ਜੀ, ਆਪਣੀ ਫੀਮੇਲ ਇੱਕ ਮੋਟੋ ਆ, ਮੋਟੋ ਦੀ ਬਹੁਤ ਸਿਹਤ ਸੋਹਣੀ ਹੈ। ਮੈਂ ਤੁਹਾਡੇ ਮੈਸੇਜ ਹੁਣ ਪੜਿਆ ਜੀ, ਮੈਂ ਨਾ ਭਾਈ ਨਾਲ ਗੱਲ ਕਰਾਂ ਜੀ, ਮੈਸੇਜ ਤੇ ਤਵੱਜਾ ਨਹੀਂ ਸੀ ਹੈਗੀ ਮੇਰੀ, ਮੈਂ ਮੈਸੇਜ ਹੁਣ ਪੜੇ ਨੇ ਸਾਰੇ ਤੁਹਾਡੇ। ਤੁਸੀਂ ਸਾਨੂੰ ਰਿਪਲਾਈ ਨਹੀਂ ਕਰ ਰਹੇ? ਨਹੀਂ ਜੀ, ਨਹੀਂ ਕਰੋ ਜੀ। ਮਰਦਮਸ਼ੁਮਾਰੀ ਕਰੋ ਭਾਈ, ਕਾਦੀ ਮਰਦਮਸ਼ੁਮਾਰੀ ਕਰੀਏ ਜੀ। ਕੱਲ ਵੇਖਿਆ ਸੀ ਗੱਲ ਕਰ ਰਹੇ ਤਾਂ ਕਮੈਂਟਾਂ ਵਾਸਤੇ ਅਸੀਂ ਢਿੱਲੋਂ ਸਾਹਿਬ ਨੂੰ ਵੀ, ਸਨਮ ਜਨਾਬ ਇਹਨਾਂ ਨੂੰ ਵੀ ਨਾਲ ਐਡ ਕੀਤਾ ਸੀਗਾ। ਅੱਛਾ ਜੀ, ਵੇਖੀ ਸੀ ਕੱਲ ਪਰਸੋਂ ਲਾਈਵ ਚਲਾਈ ਸੀਗੀ ਤੇ ਇਹਨਾਂ ਨੇ ਮੈਂ ਐਡ ਕੀਤਾ ਸੀ। ਭਾਈ ਜਣੀ ਨਹਾ ਕੇ ਨਿਕਲੇ ਸੀ ਅਜੇ ਤੱਤੇ ਤੇ ਨਾਲੇ ਕੱਲ ਮੈਂ ਵੇਖਿਆ ਨਹੀਂ। ਕੱਲ ਅੱਛਾ ਜੀ, ਕੱਲ ਨਹੀਂ ਪਰਸੋਂ ਕਿ 2 ਦਿਨ ਪਹਿਲੇ ਦੀ ਗੱਲ ਆ। ਉਦੋਂ ਨਾ ਅਸੀਂ ਟਰਾਈ ਕੀਤਾ ਸੀਗਾ ਕਿ ਉਹ ਵਲੌਗ ਦੇਖਿਆ ਸੀ ਬਹਿ ਸਕਦਾ ਨਾਲ ਕਿ ਨਹੀਂ, ਨਾਲ ਅਸੀਂ ਗੈਸਟ ਬਹਿ ਸਕਦਾ, ਉਹ ਚੈੱਕ ਕੀਤਾ ਸੀ ਅਸੀਂ। ਜੀ ਟੋਨੀ ਕੀ ਗੇਮ ਕਰਾ ਦੋ। ਨਹੀਂ ਤੁਸੀਂ ਸਾਡੇ ਤੋਂ ਨਾਰਾਜ਼ ਹੋ? ਨਾ ਭਰਾਵਾ, ਨਾਰਾਜ਼ ਕਿਹਦੇ ਨਾਲ ਹੋ ਦੱਸ। ਅਸੀਂ ਪਿੰਡਾਂ ਦੀ ਠੀਕ ਹੋ ਗਿਆ ਜਨਾਬ, ਪਿੰਡਾਂ ਦੀ ਮਰਦਮਸ਼ੁਮਾਰੀ ਕਰਾ ਦਿੰਦੇ ਆ। ਟੋਨੀ ਦੀ ਗੇਮ ਕਹਿੰਦੇ, ਟੋਨੀ ਦੀ ਗੇਮ ਕਰਾਓ। ਟੋਨੀ ਲੜਿਆ ਫਿਰ ਟੋਨੀ ਦਾ ਮੂੰਹ ਸੁੱਜਿਆ ਪਿਆ ਵੀਰੇ, ਏਡਾ ਹੋਇਆ ਪਿਆ ਟੋਨੀ ਦਾ ਮੂੰਹ ਸੁੱਜਿਆ ਪਿਆ। ਉਹਨੇ ਅੱਜ ਪੈਰ ਮਾਰ ਕੇ ਜਗ੍ਹਾ ਛੇਲੇ ਹੀ ਹੋਈ ਆ। ਬਹੁਤ ਰੋਤਾ ਥਾ ਮੇਰਾ ਦਾਦਾ ਅਬੂ ਆਪਣੇ गांव को याद करके। ਆਪਣੇ गांव को ਇਹ ਜਿਨ੍ਹਾਂ ਨੇ ਦੁੱਖ ਹੰਡਾਇਆ ਨਾ ਜੀ, ਉਹ ਸਾਰੇ ਰੋਂਦੇ ਆ। ਉਹਨਾਂ ਦੀ ਅਗਲੀ ਨਸਲਾਂ ਵੀ ਰੋ ਰਹੀ ਹੈ। ਇਹ ਉਹਨਾਂ ਨਹੀਂ ਪਤਾ ਚੀਜ਼ਾਂ ਮਤਲਬ ਫੀਲ ਕਰੀਆਂ ਜਾ ਸਕਦੇ, ਬਿਆਨ ਨਹੀਂ ਕਰ ਸਕਦੇ ਇਹ ਚੀਜ਼ਾਂ ਨੂੰ। मेवत कितनी दूर है आपसे? मेवत ਮੇਵਾੜ ਕਹਿ ਰਹੇ, ਮੇਵਾੜ ਹੋਊਗਾ ਵੀਰੇ, ਮੇਵਤ ਨਹੀਂ। ਮੇਵਾੜ ਹੈਗਾ ਆਪਣਾ ਰਾਜਸਥਾਨ ਚ। ਹਾਂਜੀ ਮੈਂ WhatsApp ਤੋਂ ਰਾਬਤਾ ਕਰਾਂਗਾ। ਤੁਸੀਂ
ਰਿਪਲਾਈ ਕਰਨਾ ਤੇ ਨਾਲੇ ਸਾਡਾ ਕੋਈ ਆਉਣ ਨਾਲ ਮੌਸਮ ਨੂੰ ਵੀ ਮਿਲ ਜਾਏਗੀ। ਜੀ ਜ਼ਰੂਰ ਇੰਸ਼ਾਅੱਲਾ ਤਾਲਾ ਜੱਟਾ ਸਾਹਿਬ, ਇੰਸ਼ਾਅੱਲਾ ਤੁਸੀਂ ਮੈਨੂੰ ਮੈਸੇਜ ਕਰਿਓ, ਮੈਂ ਫ੍ਰੀ ਹੋ ਕੇ ਵੇਖਾਂਗਾ ਮੇਰਾ ਵੀਰ। भाई ਕੋਕੋ आप ਕੋ ਤਲਹਾ कोको ਭਾਈ ਕੋ तलहा ਦੇ ਦੋ। भाई को और ਏ ਚੋਰੀ ਦਿਲ ਨੂੰ ਖਿੱਚ ਪਾਉਣਾ ਸਾਡੇ। ਕੁਛ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਅਨਮੋਲ ਹੁੰਦੀਆਂ। ਅਨਮੋਲ ਠੀਕ ਹੈ, ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਜਿਨ੍ਹਾਂ ਹੁੰਦਾ। ਦਾ ਹਾਂ, ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੁੰਦਾ। ਠੀਕ ਆ, ਮੈਂ ਅੱਗੇ ਦਿਹਾੜੀ ਭੇਜੀ ਤੁਹਾਡੇ ਸਾਹਮਣੇ ਕੋਕੋ, ਤੇ ਜਦੋਂ ਵਾਪਸ ਆਈ ਤੁਸੀਂ ਕੋਕੋ ਦਾ ਹਾਲ ਵੇਖਿਆ ਸੀ ਕੀ ਹੋਇਆ ਸੀਗਾ। ਜੀ 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 ਬਿਲਕੁਲ ਬਿਲਕੁਲ। ਠੀਕ ਆ, ਹੁਣ ਘਰੇ ਆ ਕੇ ਇਹਨੂੰ ਆਪਣੇ ਇੱਥੇ ਲਾਸਟ ਡੇਰੀ ਲੈ ਕੇ ਸਹੀ ਹੋ ਗਈ, ਬਿਲਕੁਲ ਵਧੀਆ ਹੋ ਗਈ। 1.5-2 ਮਹੀਨੇ ਹੋ ਗਏ, ਦੇਖ ਲਓ ਮਾਸ਼ਾਅੱਲਾ, ਉਹੀ ਕੋਕੋ, ਉਹੀ ਉਹੀ ਰੰਗਤ, ਕੋਕੋ। ਉਹੀ ਜਸਾਮਤ, ਉਹੀ ਚੀਜ਼। ਲੋਕੀ ਨਾ ਇਹ ਸੇਵਾ ਨਹੀਂ ਭਾਈ ਕਰਦੇ ਜੀ ਪ੍ਰੋਪਰ, ਜਿਵੇਂ ਬਸ ਤੁਸੀਂ ਸੇਵਾ ਹਾਂਜੀ ਕਰਦੇ ਹਾਂਜੀ, ਹੋ ਨਾ। ਮੈਂ ਇੱਕ ਚੀਜ਼ ਦੇਖੀ ਆ ਵੀ ਤੁਸੀਂ ਬਹੁਤ ਕੇਅਰ ਕਰਦੇ ਹੋ, ਤੁਸੀਂ ਚਿਕਨ ਪਾਉਣੇ ਹੋ ਜੋ ਵੀ ਹੁਣ ਵਧੀਆ ਪ੍ਰੋਪਰ ਕੇਅਰ ਕਰਦੇ ਹੋ। ਜਿੱਦਣ ਤੁਸੀਂ ਆ ਵੇਖਿਆ ਜੇ ਨਾ, ਕੋਕੋ ਦੀ ਗੱਲ ਕਰਨ ਲੱਗਾ ਨਾ, ਕੋਕੋ ਇੱਕ ਐਸਾ ਜਾਨਵਰ ਆ, ਇਹ ਇੰਨੀ ਕੁ ਲਾਇਲ ਆ ਕਿ ਇਹਦੇ ਤੇ ਤੁਹਾਡੇ ਬੱਚੇ ਵੀ ਬਹਿ ਜਾਣ ਨਾ, ਤੇ ਇਹਦੇ ਮੂੰਹ 'ਚ ਵੀ ਹੱਥ ਪਾ ਲੈਣ, ਤੇ ਇਹਨੇ ਕਹਿਣਾ ਕੋਈ ਗੱਲ ਨਹੀਂ ਖੈਰ ਆ, ਜੀ ਇਹ ਮੇਰੇ ਹੀ ਬੱਚੇ ਆ। ਮੇਰਾ ਦੋਸਤ ਬੈ ਜੀ ਜਿਹੜਾ ਕੱਲ ਪਰਸੋਂ ਮੂਵ ਕਰਕੇ ਗਿਆ ਇੱਥੋਂ, ਮੈਂ ਨਾਲ ਵੀਡੀਓ ਗੱਡੀ 'ਚ ਵੀ ਬਣਾਈ ਸੀ, ਜੀ ਤੇ ਜੀ ਜੀ ਉਹਨੇ ਘਰ ਰੱਖੀ ਸੀ। ਲਾਸਟ ਟਾਈਮ ਉਹਦੇ ਘਰ ਹੀ ਬੱਚੇ ਲਏ ਸੀ, ਕੁੱਤੀ ਨੇ ਬੱਚੇ ਦਿੱਤੇ ਹੋਏ ਸੀਗੇ, ਤੇ ਉਹ ਉੱਤੇ ਆ ਕੇ ਨਾ ਆਪਣਾ ਇਹਦੇ ਨਿਆਣੇ ਉੱਤੇ ਬਹਿ ਜਾਂਦੇ ਸੀ, ਇਹਨੂੰ ਕੰਨਾਂ ਤੋਂ ਫੜ ਲੈਂਦੇ ਸੀਗੇ। ਹਾਲਾਂਕਿ ਬੱਚੇ ਦਿੱਤੇ ਹੋਣ ਤੇ ਗੁਲਟੇਰ ਬਰੀਡ ਵਰਗੀ ਫੀਮੇਲ ਤੇ ਵੈਸੇ ਜੀ ਸ਼ੁਦਾਈ ਹੋ ਜਾਂਦੀ ਹੈ, ਸਦਾਈ ਹੋਈ ਮਗਰ ਅਗਰੈਸਿਵ ਬਰੀਡ ਆ। ਹਾਂ, ਮਗਰ ਇਹਨੇ ਕੋਈ ਪਰਵਾਹ ਨਹੀਂ ਭਾਈ, ਇੰਨੀ ਸਮਝ। ਹਾਲਾਂਕਿ ਜਿੱਥੋਂ ਮੈਂ ਲਈ ਸੀ ਇਹ ਡੇਰੇ ਤੋਂ ਆਈ ਸੀਗੀ। ਅੱਛਾ ਜੀ। ਉਹ ਲੰਗੜਿਆਲ ਵਾਲਿਆਂ ਕੀ ਹਾਲ ਏ, ਮੈਂ ਸਬੂਰ ਤੋਂ ਮੈਂ ਆ। ਸਬੂਰ ਤੋਂ ਆ। ਰਾਏ ਰਾਏਪੁਰ ਹੈ ਹਮਾਰਾ ਗਾँव। ਵੀਰੇ ਇੰਡੀਆ ਪੰਜਾਬ ਬਹੁਤ ਵੱਡਾ, ਪਿੰਡ ਬਹੁਤ ਜ਼ਿਆਦੇ ਨੇ, ਐਵੇਂ ਨਾ ਪਤਾ ਨਹੀਂ ਲੱਗਣਾ। ਤੁਸੀਂ ਮੈਨੂੰ ਏਰੀਆ ਦੱਸ ਦਿਓ, ਫਿਰ ਮੈਂ ਤੁਹਾਨੂੰ ਦੱਸ ਸਕਦਾ। ਨਹੀਂ, ਤੁਹਾਡਾ ਲੰਗੜਿਆਲ ਆ ਪਿੰਡ, ਬੰਦੇ ਨੇ ਕਮੈਂਟ ਕੀਤਾ ਆ। ਨਹੀਂ ਨਹੀਂ ਵੀਰੇ, ਆਪਣਾ ਹੈਗਾ ਸ਼੍ਰੀ ਮੁਕਤਸਰ ਸਾਹਿਬ ਡਿਸਟ੍ਰਿਕਟ ਆ ਆਪਣੀ। ਆਪਾਂ ਮਲੋਟ ਤੋਂ ਆ, ਬਠਿੰਡਾ ਦੇ ਕੋਲ, ਬਠਿੰਡੇ ਦੇ ਕੋਲ। ਅੱਛਾ ਅੱਛਾ, ਉਹ ਉਹਨਾਂ ਨੇ ਕਿਹਾ ਨਾ ਕੀ ਹਾਲ ਏ, ਮੈਂ ਸਬੂਰ ਤੋਂ ਆ। ਸਲਮਾਨ ਸਲਮਾਨ ਅਮਾਨ। ਇਹ ਪਾਕਿਸਤਾਨ ਤੋਂ ਲੱਗਦਾ ਵੀਰੇ ਮੈਨੂੰ। ਅੱਛਾ ਰੌਕੀ ਅੱਛਾ ਅੱਛਾ ਅੱਛਾ, ਉਹਨਾਂ ਜ਼ਰੂਰ 2 मिनट में आया वापस आपका व्लॉग देखकर, माशाल्लाह जी। ਅਸਾਂ ਗੱਗੂ ਮੰਡੀ ਆਏ ਸੀ, ਤੈਨੂੰ ਬੱਚੇ ਲੈ ਕੇ ਆਏ ਗੁਲਟੇਰ ਦੇ ਅਸੀਂ। ਉਹ ਭਾਈ ਸਾਹਿਬ ਕੋਕੋ ਦੀ ਆਪਕੋ ਗੱਲ ਕੌਣ ਕਰਦੇ ਸੀ, ਮੈਂ ਕਿਹਾ ਫਿਰ ਤਾਂ ਨਹੀਂ ਮੇਰਾ ਦਿਲ ਕਰਦਾ ਕੋਕੋ ਦੇਣ ਨੂੰ ਨਹੀਂ ਨਾ ਨਹੀਂ ਕਿਸੇ ਨੂੰ ਵੀ। ਜੀ, ਇਹ ਧੀਆਂ ਪੁੱਤਾਂ ਵਾਂਗੂ ਪਾਲੇ ਆ ਇਹ, ਆਪਦਾ ਅੱਛਾ ਅੱਛਾ, ਪਰਿਵਾਰ ਇੱਕ ਹਿਸਾਬ ਦਾ। ਇਹਨਾਂ ਨੂੰ ਆਪਾਂ ਹਾਂ ਕਿਵੇਂ ਨਹੀਂ ਐ ਦੇ ਸਕਦੇ ਹਾਂ। ਨਾ ਨਾ, ਕੋਕੋ ਦੇਣ ਨੂੰ ਦਿਲ ਨਹੀਂ ਕਰਦਾ ਮੇਰਾ। ਪਤਾ ਕਿ ਇੱਕ ਕੋਕੋ ਹੋ ਗਈ, ਇੱਕ ਸਟੈਲਾ ਹੋ ਗਈ, ਗਾਂ ਬਿਜਲੀ ਹੋ ਗਈ, ਜੀ ਆਹੋ ਜੀ ਜੀ ਸਟੈਲਾ 2 ਇਹਦੇ ਹੋ ਗਈ, ਇਹ ਦੇਣ ਨੂੰ ਨਾ ਮੇਰਾ ਸਟੈਲਾ ਦਿਲ 2 ਨਹੀਂ ਕਰਦਾ। ਲੱਖ ਸਟਾਰਟਿੰਗ ਤੋਂ ਰੁਪਈਆ ਆਪਣੇ ਅਗਲੇ ਕੋਲ ਨੂੰ ਆ ਜੀ। ਬੰਦਾ, ਲੱਖ ਰੁਪਈਆ ਬੰਦਾ ਮੋਟੋ ਦਾ ਦਿੰਦਾ ਸੀ। ਇਹਨੇ ਟਿਕਟੋਕ ਤੇ ਇਹਦੀ ਵੀਡੀਓ ਦੇਖੀ ਸੀ ਜਦੋਂ ਸੂਈ ਹੋਈ ਸੀਗੀ। ਕਹਿੰਦਾ ਠੀਕ ਹੈ ਜੀ। ਭਾਜੀ ਮੈਨੂੰ ਫਰੰਟ ਤੋਂ ਦੇਖ ਲਈ, ਮੈਨੂੰ ਬੈਕ ਸਾਈਡ ਤੋਂ ਕੁੱਤੀ ਦੀ ਵੀਡੀਓ ਦਿਖਾ ਦੇ, ਮੇਰੇ ਕੋਲ ਇਹਦੇ ਨਾਲ ਦਾ ਕੁੱਤਾ ਜੇ। ਮੈਂ ਕਿੰਨੇ ਪੈਸੇ ਦਊਂ? ਕਹਿੰਦਾ ਮੈਂ ਲੱਖ ਰੁਪਈਆ ਦਿੰਦਾ, ਮੈਨੂੰ ਕੁੱਤੀ ਦੇ ਦੇ, ਇੱਕ ਵੀਡੀਓ ਬਣਾ ਕੇ ਭੇਜ ਦੇ। ਮੈਂ ਚੋਰੀ ਅੱਛਾ ਇੰਨੇ ਦੇ ਤੇ ਮੋਟੇ ਦੇ ਮੈਂ 2 ਬੱਚੇ ਵੇਚ ਦਿੱਤੇ ਤੇ ਛੱਡ ਦਿਆਂ ਬੱਚੇ ਗੱਲ ਨੂੰ। ਵੇਚਦੇ ਆ। ਇੱਕ ਸੱਚ ਵੀਰੇ ਤੁਹਾਡੇ ਇੱਥੇ ਮੈਂ ਨੀ ਦੇਣੀ ਭਾਈ, ਦੇ ਦਿਓ ਸਾਨੂੰ। ਮੈਂ ਕਿਹਾ ਬਹੁਤ ਪਤਾ ਕੀ ਗੱਲ ਆ, ਇਹ ਮੈਂ ਕਿਹਾ ਸਾਨੂੰ ਕੁਛ ਕਹਿੰਦੀ ਹੀ ਨੀ। ਕਹਿੰਦੀ ਨਹੀਂ। ਕਹਿੰਦਾ ਕੀ ਮੈਂ ਕਿਹਾ ਯਾਰ ਇਹ ਨਾ ਇੱਕ ਹੈਗੀ ਆ ਮਲੰਗਣੀ, ਸਾਡੀ ਰੌਣਕ ਇਹਨੇ ਬੜੀ ਲਾਈ ਹੈ। ਨਾ ਲਾਈ ਹੈ। ਇੱਕ ਲੁੰਡੀ ਬ੍ਰਾਂਡ ਸੀ ਆਪਣੀ, ਉਹ ਤੁਸੀਂ ਦੇਤੀ ਸੀ ਨਾ। ਲੁੰਡੀ ਬ੍ਰਾਂਡ ਮੁੰਡੇ ਨੇ ਦੇਤੀ। ਮੈਂ ਉਹਨੂੰ ਪੁੱਛਿਆ ਸੀਗਾ ਹੀਟ ਤੇ ਆਈ ਹੈ ਕਿ ਨਹੀਂ, ਉਹਨੂੰ ਮੈਂ ਪੁੱਛਣਾ ਸੀਗਾ ਯਾਰ, ਮੈਂ ਨਾ ਦਿਲ ਨਹੀਂ ਕਰਦਾ। ਮੈਂ ਕਿਹਾ ਨਹੀਂ ਤੇ ਮੈਨੂੰ ਕੱਲ ਪਰਸੋਂ ਨਾ ਬੜਾ ਉਹਨੂੰ ਮੈਂ ਯਾਦ ਕਰ ਰਿਹਾ ਸੀ ਭਾਈ। ਉਹ ਰੋਟੀਆਂ ਠੀਕ ਹੈ। ਪਾਈਆਂ ਨਾ ਮੁਰਗੀਆਂ ਨੂੰ, ਲੁੰਡੀ ਬ੍ਰਾਂਡ ਵੀ ਖਾ ਜਾਂਦੀ ਸੀ ਹਰ ਸ਼ਾਈ। ਖਾ ਜਾਂਦੀ ਤੇ ਉਹ ਸੀ, ਹਾਂਜੀ ਹਾਂਜੀ। ਮੈਂ ਕਿਹਾ ਯਾਰ ਹੁਣ ਪੁੱਛਿਆ ਤੇ ਉਹਨੇ ਕਹਿਣਾ ਕਿ ਯਾਰ ਪਤਾ ਨੀ ਮੇਰੇ ਕੋਲ ਦੇ ਕੇ ਤੇ ਹੁਣ ਵੀ ਵਾਪਸ ਮੰਗ ਲਈ। ਮੈਂ ਵੈਸੇ ਵਾਪਸ ਪੁੱਛਿਆ ਸੀ, ਮੈਂ ਕਿਹਾ ਹੀਟ ਹੂਟ ਤੇ ਆਈ ਕਿ ਨਹੀਂ ਹਲੇ? ਮੁੰਡਿਆਂ ਨੇ ਕਜ਼ਨ ਨੂੰ ਪੁੱਛਿਆ ਸੀ। ਗੁੱਡ ਨਾਈਟ ਬਾਈ, ਮੈਂ ਸਵੇਰੇ ਸਕੂਲ ਜਾਣਾ। ਲਓ ਜੀ, ਸਾਹਿਲ ਗਿੱਲ ਨੇ ਸਕੂਲ ਜਾਣਾ ਜੀ। ਅਸੀਂ ਇੱਕ ਵੀ ਸੱਚ ਸੋਈਏ ਮੇਰੀ ਕਿਤੇ ਗੱਲ ਸਾਡੇ। ਵਿਚਰੇਗੀ, ਤੁਹਾਡੇ ਪਾਕਿਸਤਾਨ 'ਚ ਮਹਿੰਗਾਈ ਬਹੁਤ ਆ, ਬਹੁਤ ਜ਼ਿਆਦੀਆਂ ਮਹਿੰਗੀਆਂ ਚੀਜ਼ਾਂ। ਮੈਂ ਤਾਂ ਮੇਰੇ ਤਰ੍ਹਾਂ ਨਿਕਲ ਜਾਂਦੇ ਸੁਣ ਕੇ। ਏਦਾਂ ਹੀ ਏਦਾਂ ਤੁਸੀਂ ਏਦਾਂ ਕੋਈ ਏਦਾਂ ਚੀਜ਼ 600 ਲੈਂਦੇ ਹੋ ਰੁਪਏ ਬਹੁਤ ਕਿਲੋ, ਮਹਿੰਗੀ, ਹਾਂਜੀ 6 ਬਹੁਤ ਮਹਿੰਗੀ। 650 ਰੁਪਏ, 600 ਰੁਪਏ ਕਿਲੋ ਚਿਕਨ ਆ ਸੁਣਿਆ। ਓਏ ਹੋਏ, ਸਾਡੇ ਕੀ ਰੇਟ ਹੋਊਗਾ ਅੰਦਾਜ਼ਾ ਲਾਓ ਜੀ। 180 ਰੁਪਏ। 180 ਰੁਪਏ ਤੇ 180 ਨੂੰ ਡਬਲ ਕਰੀਏ ਤੇ ਸਾਡੇ ਬਣ ਜਾਣਾ ਵਾ 300 ਤੇ 60 ਰੁਪਏ, ਜਾਂ 60 ਹਾਂਜੀ ਹੀ ਬਣਨੇ ਆਹੋ। ਜੀ, ਤੇ ਹਾਂ ਇੰਨੇ 360 ਬੰਦੇ ਪਲੱਸ ਬਣ ਜਾਣੇ ਤਕਰੀਬਨ। ਗੱਲ ਉੱਥੇ ਆ ਜਾਂਦੀ ਨਾ, ਇੰਡੀਆ ਦਾ 1 ਜੀ। ਰੁਪਈਆ ਤੇ ਪਾਕਿਸਤਾਨ 2.5-3 ਰੁਪਏ, ਗੱਲ ਤੇ ਫਿਰ ਵੀ ਉੱਥੇ ਹੀ ਆ ਜਾਂਦੀ ਹੈ। ਉੱਥੇ ਆ ਜਾਂਦੀ ਹੈ। ਨਹੀਂ ਮੈਂ ਹੈਰਾਨ ਬੜਾ ਹੁੰਦਾ ਜਦੋਂ ਤੁਸੀਂ ਕੋਈ ਚੀਜ਼ ਲੈ ਕੇ ਆਉਂਦੇ ਹੋ। ਮੈਂ ਕਿਹਾ ਇੰਨੀ ਮਹਿੰਗੀ ਯਾਰ ਪਾਕਿਸਤਾਨ ਦੇ ਵਿੱਚ। ਸਾਨੂੰ ਫਿਰ ਅਸੀਂ ਆਪਦੇ ਅਕੋਰਡਿੰਗ ਸੋਚਦੇ, ਸਾਨੂੰ ਬਹੁਤ ਜ਼ਿਆਦਾ ਲੱਗਦਾ।
भाई आपकी बर्थडे कब होती है? मैंने सवाल में पूछा। ये तो करनी ਇਹ ਨਿਆਣੇ ਵਾਲੇ ਸਵਾਲ ਪੁੱਛਦੇ ਆ ਯਾਰ, ਸਹੇਲੀਆਂ जो ਮਸ਼ੂਕਾਂ सही ਵਾਲੇ गल ਨਾ। है। अरसलान भाई बकरी नहीं ले आप ससुराल से मतलब बरसने का बता ओ भरावा तू ਲੈ ਤਾਂ ਆਏ कदी ਬੱਕਰੀ। ਬੱਕਰੀ ਲੈ ਆਏ ਜੀ। ਬੱਕਰੀ ਆਪਾਂ ਸੋਹਣੀ ਜੀ ਲੈ ਆਂਦੀ, ਵੈਸੇ ਖੁਰਲੀ ਵੀ ਲੈ ਆਂਦੀ, ਤੁਸੀਂ ਦੇਖੀ ਹੋਣੀ ਆ। ਅਰਸਲਾਨ ਬਾਈ ਨੁਕਰਾ ਹੀ ਲਿਆ ਨਹੀਂ ਲਿਆ, ਅੱਛਾ ਨੁਕਰਾ ਨਹੀਂ ਲਿਆ। ਨਹੀਂ ਉਹ ਨਿਕਰੇ ਖੋਤੇ ਦੀ ਗੱਲ ਅੱਛਾ ਅੱਛਾ ਕਰਦੇ ਹੋਣੇ। ਠੀਕ ਠੀਕ, ਮੈਂ ਕਿਤੇ ਨੁਕਰਾ ਘੋੜਾ ਕਹਿ ਰਹੇ ਆ। ਉਹ ਜ਼ੁਬੈਨ ਵੀਰਾ ਕਹਿ ਰਿਹਾ ਸੀ ਨਾ ਘੋੜਾ ਲੈ ਕੇ ਆਉਣਾ ਉਧਰ, ਉਹਨਾਂ ਮੇਰਾ ਕਮੈਂਟ ਪੜਿਆ ਸੀਗਾ। ਉਹ ਬੰਦੇ ਨੇ ਚੈੱਕ ਕੀਤਾ ਹੈ ਕਿ ਇੰਡੀਅਨ ਰੁਪੀਸ ਪਾਕਿਸਤਾਨੀ 3.37 ਰੁਪਏ ਬਣਦੇ ਪਏ। 37 ਹਾਂਜੀ ਹਾਂਜੀ ਹੁਣ ਹਾਂਜੀ ਹਾਂਜੀ 180 370 ਜੀ ਗੱਲ ਸਾਡੇ ਉੱਥੇ ਆ ਜਾਂਦੀ ਤਕਰੀਬਨ। ਉੱਥੇ ਅਸੀਂ ਆ ਜਾਂਦੀ ਜੀ ਕੰਪੇਅਰ ਜੀ। ਕਰੀਏ ਨਾ ਡਾਲਰ ਦੇ ਨਾਲ, ਸਾਡੇ ਹੁਣ 2-2.5 ਡਾਲਰ ਦਾ ਬਣਦਾ ਗੋਸ਼ਤ, ਤੁਹਾਡੇ ਵੀ 2.5 ਡਾਲਰ ਦਾ ਹੀ ਬਣਦਾ ਹੋਣਾ। ਜੀ 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 ਜੀ। ਵਕਾਰ ਯੂਨਿਸ ਵਕਾਰ ਯੂਨਿਸ ਕੋਟਲੀ ਆਜ਼ਾਦ ਪਾਕਿਸਤਾਨ ਦਾ ਕ੍ਰਿਕਟ ਕਸ਼ਮੀਰ ਹੁੰਦਾ ਸੇ ਜੀ ਹੋ, ਇੱਕ। ਕੋਟਲੀ ਆਜ਼ਾਦ ਕਸ਼ਮੀਰ ਸੇ ਉਹਨੇ ਲਿਖਿਆ ਉਰਦੂ ਦੇ ਵਿੱਚ ਨਾ। ਠੀਕ ਹੈ ਜੀ। ਭਰਾ ਅਸੀਂ ਪਾਕਿਸਤਾਨ ਆਉਣਾ, ਸਾਨੂੰ ਘੁਮਾਓਗੇ? ਮੈਂ ਕਿਹਾ ਦੱਸੋਗੇ ਤੁਸੀਂ ਅਰਸਲਾਨ ਜਨਾਬ ਜੀ, ਆਓ ਤੇ ਘੁਮਾਓਗੇ? ਤੁਹਾਨੂੰ ਅਸੀਂ ਘੁਮਾਵਾਂਗੇ ਆਪਣੀ ਲਾਰੀ ਤੇ ਬਿਠਾ ਕੇ। ਉਹ ਆਪਣਾ ਨੀ ਢਿੱਲੋਂ ਪੁਰਤਗਾਲ ਨਾ ਦਾ ਕੀ ਕਮੈਂਟ ਆਏਗਾ, ਅਸਲਾਨ ਭਾਈ ਵੀ ਹੋਣਾ, ਬਾਈ ਤੁਹਾਡੀ ਹਰ ਗੱਡੀ 20 ਲੱਖ ਦੀ ਏ, ਸਾਡੀ ਕਰੋਲਾ ਇੰਨੇ ਦੀ ਇੰਨੇ ਆਂਦੀ ਇੰਨੇ ਵਿੱਚ। ਹਾਂ ਇੱਕ ਤੁਹਾਡੀ ਸਾਡੀ ਥਾਰ ਗੱਡੀ, ਕਰੋਲਾ। ਸੌਰੀ ਤੁਹਾਡੀ ਥਾਰ ਗੱਡੀ 20 ਲੱਖ ਦੀ ਤੇ ਸਾਡੀ ਕਰੋਲਾ ਇੰਨੇ ਦੀ ਆਉਂਦੀ, ਸਹੀ ਕਹਿੰਦਾ ਵਾ। ਹਾਂਜੀ ਹਾਂਜੀ, ਸਾਡੀ ਥਾਰ ਨਵੀਂ ਆ ਜਾਂਦੀ 20 ਲੱਖ ਦੇ ਵਿੱਚ। ਭਾਈ ਤੁਹਾਡਾ 20 ਲੱਖ ਤੇ ਸਾਡਾ 70-75 ਲੱਖ ਬਣਨਾ ਨਾ, ਗੱਲ ਤੇ ਉੱਥੇ ਆ ਜਾਂਦੀ। ਹਾਂ ਉੱਥੇ ਆਈ ਨਹੀਂ, ਸਾਡੇ ਤਰੋਂ ਨਿਕਲ ਜਾਂਦੇ ਇੰਨੇ ਪੈਸੇ ਸੁਣ ਕੇ। ਤਮਜ਼ੀਲ ਭਾਈ ਨੇ ਕਮੈਂਟ ਕੀਤਾ ਨਾ, ਇੱਥੇ ਤੇ ਮਹਿੰਗਾਈ ਨੇ ਧੂੜ ਕੱਢੀ ਪਈ ਆ। ਮਗਰ ਇਹ ਬਾਹਰ ਜਿਹੜੇ ਬੈਠੇ ਨੇ ਨਾ ਬੰਦੇ, ਇਹਨਾਂ ਨੂੰ ਫਾਇਦਾ ਜੇ। ਇਹ ਹਾਂ ਇਹਨਾਂ ਮਿਸਾਲ ਨੂੰ ਫਾਇਦਾ ਬਾਹਰ ਜੀ। ਬੈਠੇ ਨਾ, ਹੁਣ ਦਰਮ ਆ ਨਾ ਜੀ 70 ਰੁਪਏ ਦਾ, ਜਦੋਂ ਰੇਟ ਵੱਧਦਾ ਜਾਂ ਡਾਲਰ ਵੱਧਦਾ ਵਾ ਤੇ ਆਪਣੇ ਹੁੰਦੇ ਨੇ ਇਹਨਾਂ ਦੇ ਨਾ ਉਹ 75 ਦਾ ਹੋ ਜਾਂਦਾ। ਜਦੋਂ ਇਹ ਸਾਡੇ ਪਾਕਿਸਤਾਨ ਪੈਸੇ ਭੇਜਦੇ ਆ ਤੇ ਇਹਨਾਂ ਨੂੰ ਇੰਨਾ ਮਹਿਸੂਸ ਨਹੀਂ ਹੁੰਦਾ, ਇਹਨੇ ਸਗੋਂ ਕਮਾਈ ਵੱਧ ਜੀ ਜੀ ਜਾਂਦੀ ਹੈ। ਜੇ ਲੱਖ ਵੱਧ ਰੁਪਇਆ ਜਾਂਦੀ ਭੇਜਦੇ ਤੇ 1,10,20 ਹਜ਼ਾਰ ਆ ਜਾਂਦਾ ਹੈ। ਆਰਾਮ ਨਾਲ ਬਿਲਕੁਲ। ਸਾਡੇ ਦਰਾਮ ਹੈਗਾ 30 ਰੁਪਏ ਦਾ ਜੀ, 30-32 ਰੁਪਏ ਦਾ ਕਿ 35 ਰੁਪਏ ਦਾ ਸਾਡੇ ਦੁਬਈ ਦਾ ਦਰਾਮ ਜਿਹੜਾ। 75 ਰੁਪਏ ਦਾ ਡੇਰਾ ਰਾਜਪੂਤ ਦਾ ਮੈਸੇਜ ਆ ਗਿਆ ਨਾਲੇ, ਫਰੋਮ ਸਪੈਸ਼ਲ ਲਵ ਫਰੋਮ ਕਰਾਚੀ ਪਾਕਿਸਤਾਨ। ਚੱਕੋ ਜੀ, ਕਹਾਣੀ ਕ੍ਰਾਸ ਕਰਾ ਲਈ ਹੈ ਟੋਨੀ ਕੋਲੋਂ। ਚੱਕੋ ਵੀ ਲਓ, ਤੁਹਾਨੂੰ ਦੇਤਾ ਵਲੌਗ ਤੋਂ ਪਹਿਲੇ ਸਰਪ੍ਰਾਈਜ਼। गन कब लोगे? थले मैसेज सुनो, देखो जी। अरसलान भाई मैंने आपको मुर्गा और मुर्गी गिफ्ट करना है। कौन कहता? अरसलान भाई मैंने आपको मुर्गा और मुर्गी गिफ्ट। अली शेर ਅਲੀ ਸ਼ੇਰ ਭਾਈ ਤੁਹਾਡੇ ਕੋਲ ਵੀ ਸਾਡੇ ਆ ਤੇ ਇੱਥੇ ਵੀ ਤੁਹਾਡੇ ਹੀ ਆ ਯਾਰ। ਕਹਾਣੀ ਮੈਂ ਦੱਸੀ ਤੇ ਜਾਨਾ ਮੇਰਾ ਵੀਰ, ਕਹਾਣੀ ਕ੍ਰਾਸ ਕਰਾਈ ਹੋਈ ਆ ਟੋਨੀ ਕੋਲੋਂ, ਤੇ ਦੁਆ ਕਰੋ ਲੱਖ ਦੇ ਬੱਚੇ ਦੇ ਜੇ ਬਈ ਯਾਰ। ਹੋਰ ਭਾਈ ਘਰ ਸਾਰਾ ਠੀਕ ਠਾਕ ਹੈ? ਵਧੀਆ ਸਭ ਵਧੀਆ ਜੀ। ਥਾਰ ਲੈਣ ਦਾ ਬਾਰੇ ਦਿਲ ਕਰਦਾ, ਪੈਸੇ ਲਾ ਲਓ ਕਿਸੇ ਤਰੀਕੇ ਭੇਜ ਦਿਓ। ਠੀਕ ਹੈ ਜੀ। ਇਹ ਥਾਰ ਜਿਹੜੀ ਮੂਸੇ ਵਾਲੇ ਕੋਲ ਉਹਨੂੰ ਕਹਿੰਦੇ ਆ? ਥਾਰ ਨਹੀਂ ਵੀਰੇ, ਥਾਰ ਉਹ ਜਿਹੜੀ ਮੂਸੇ ਵਾਲੇ ਕੋਲ ਜਿੰਦਾ ਮਰਡਰ ਹੋਇਆ ਸੀ ਉਹ ਪੁਰਾਣਾ ਵਰਜ਼ਨ ਸੀ, ਇਹ ਨਵੀਂ ਆਈ ਹੈ ਜੀ। ਹੁਣ ਇਹਦੀ ਸ਼ੇਪ ਹੈਗੀ ਹੈ ਰੈਂਗਲਰ ਗੱਡੀ, ਦੇਖੀ ਹੋਣੀ ਤੁਸੀਂ ਰੈਂਗਲਰ। ਰੂਬੀਕੌਨ ਦੀ ਜਮਾਂ ਡਿਟੋ ਕਾਪੀ ਹੈ, ਮਹਿੰਦਰਾ ਦੀ। ਮਹਿੰਦਰਾ ਆਪਾਂ ਨੂੰ ਨਹੀਂ ਪਤਾ ਗੱਡੀਆਂ ਗੁੱਡੀਆਂ ਦਾ। ਹਾਂ ਆਪਣੇ ਕੁੱਤਿਆਂ ਕੱਤਿਆਂ ਦਾ ਜੋ ਮਰਜ਼ੀ ਪੁੱਛ ਲਓ, ਬਸ ਹਾਂ ਕੁੱਤਿਆਂ ਦਾ ਜੋ ਕਹੋਗੇ ਬਣਾ ਇਹ ਦਿਆਂਗੇ। ਪੁੱਛ ਲੈ ਮੇਰਾ ਕ੍ਰਾਸ ਵੀ ਕਿਹੜੀ ਨਸਲ ਦਾ, ਮੈਂ ਤੈਨੂੰ ਉਹ ਵੀ ਦੱਸ ਦੂੰ। ਉਹ ਵੀ ਦੱਸ ਦਿਓ। ਨਹੀਂ ਇਹ ਗੱਲ ਮੈਂ ਤੁਹਾਨੂੰ ਇੱਕ ਚੀਜ਼ ਮੈਂ ਵਾਕਈ ਨੋਟ ਕਰੀ, ਤੁਹਾਨੂੰ ਵਾਕਈ ਹੀ ਨੌਲੇਜ ਬਹੁਤ ਆ। ਕਿਹੜੇ ਟਾਈਮ ਕਿਹੜੀ ਡਾਈਟ ਦੇਣੀ ਆ, ਕੀ ਖਿਆਲ ਰੱਖਣਾ, ਕਿਹੜੀ ਮੈਡੀਸਨ, ਇਹ ਤੁਹਾਨੂੰ ਬਹੁਤ ਨੌਲੇਜ ਆ ਭਾਈ। ਉਸ ਤੋਂ ਇਲਾਵਾ ਨਸਲ ਦੀ ਬੜੀ ਫਰਕ ਹੈ ਜੀ। ਚਿੱਟਾ ਕੁੱਤਾ ਲਿਆਂਦਾ ਤਾਂ ਲਿੱਸਾ ਸੀਗਾ ਮੁੰਡੇ ਨੂੰ, ਮੈਂ ਕਿਹਾ ਇਹਦੇ ਵਿੱਚ ਕੁਝ ਹੈਗਾ ਕੁੱਤੇ ਦੇ ਵਿੱਚ। ਭਾਵਾਂ ਲਿੱਸਾ ਇਸ ਗੱਲ ਨੂੰ ਛੱਡ ਦਿਓ, ਵੇਲਾ ਜਿਵੇਂ ਜਿਵੇਂ ਰਾਜ਼ੀ ਹੋਈ ਜਾਂਦਾ ਬੰਦੇ ਨੂੰ ਬੰਦਾ ਨਹੀਂ ਸਮਝਦਾ। ਜੀ 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 ਬਿਲਕੁਲ ਬਿਲਕੁਲ। ਤੇ ਉਹੀ ਨਾ ਵੀ ਜਾਨਵਰ ਨਾਲ ਜੇ ਕਿਸੇ ਚੀਜ਼ ਆਪਾਂ ਪੈ ਜਾਈਏ, ਆਪਾਂ ਨੌਲੇਜ ਉਹ ਚੀਜ਼ ਦੀ ਹੋਈ। ਤੁਹਾਨੂੰ ਇਹ ਚੀਜ਼ ਦਾ ਵਾਕਈ ਬਹੁਤ ਪਤਾ ਵੀ ਕਿਹੜੇ ਵੈਦਰ 'ਚ ਕੀ ਡਾਈਟ ਦੇਣੀ ਆ, ਕਿਹੜੀ ਚੀਜ਼ ਨਹੀਂ ਦੇਣੀ। ਤੁਸੀਂ ਇੱਕ ਗੱਲ ਹੋਰ ਮੈਂ ਨੋਟ ਕਰੀ ਸੀ, ਜਾਨਵਰ ਜਦੋਂ ਤੁਸੀਂ ਭੇਜਦੇ ਹੋ, ਤੁਸੀਂ ਉਹਨੂੰ ਖਵਾ ਪਿਆ ਕੇ ਰਜਾ ਕੇ ਨਹੀਂ ਭੇਜ, ਥੋੜਾ ਜਿਹਾ ਖਾਲੀ ਰੱਖਦੇ ਹੋ ਪੇਟ ਹੁੰਦਾ। ਇਹਦੇ ਅਗਲੇ ਨੂੰ ਧਿਆਨ ਨਹੀਂ ਦਿੰਦਾ, ਅਗਲਾ ਕਹਿੰਦਾ ਵੀ ਰਜਾ ਕੇ ਚੜਾ ਦਿੰਦੇ ਆ, ਪਾਣੀ ਪੂਣੀ ਪਿਆ ਕੇ ਜਾਂ ਖਵਾ ਪਿਆ ਕੇ। ਇਹ ਗੱਲਾਂ ਮੈਂ ਬਹੁਤ ਨੋਟ ਕਰਦਾ ਉਹਨਾਂ ਤੁਹਾਡੀਆਂ। ਅੱਛਾ ਆਪਾਂ ਤੇ ਗੱਲਾਂ ਨੋਟ ਕਰਦੇ ਆਂ, ਆਵਾਮ ਬੜੀ ਨੋਟ ਕਰਦੀ ਹੈ। ਅਰਸਲਾਨ ਭਾਈ ਥੋੜੀ ਐਕਸਰਸਾਈਜ਼ ਕਰੋ, ਆਪ ਮੋਟੇ ਹੋਤੇ ਜਾ ਰਹੇ ਹੋ। ਐਕਸਰਸਾਈਜ਼ ਸੁਭਾਨ ਭਾਈ ਨੇ ਸਪੈਸ਼ਲ ਸੁਭਾਨ ਭਾਈ ਨੇ ਮੈਨੂੰ ਮੇਰੇ ਖਿਆਲ ਵੀਡੀਓ ਭੇਜੀ ਹੈ, ਜੇ ਡਾਊਨਲੋਡ ਨਹੀਂ ਸੀ ਹੋਈ ਹੈਗੀ। ਉਹਨਾਂ ਨੇ ਮੇਰਾ ਵੀਰ ਮੇਰੇ ਵਾਸਤੇ ਨਾ ਕਮਰ ਵਾਸਤੇ ਐਕਸਰਸਾਈਜ਼ ਭੇਜੀ ਯੂਕੇ ਤੋਂ।
ਉਹਨਾਂ ਨੇ ਕਿਹਾ ਜੀ ਐਕਸਰਸਾਈਜ਼ ਜੇ ਥੋੜੀ ਤਬੀਅਤ ਬਿਹਤਰ ਹੁੰਦੀ ਤੇ ਡੇਲੀ ਐਕਸਰਸਾਈਜ਼ ਕਰਿਆ ਕਰੋ, ਇਨਸ਼ਾਅੱਲਾ ਕਮਰ ਦਾ ਦੁਬਾਰਾ ਮਸਲਾ ਨਹੀਂ ਬਣੇਗਾ, ਜਿੱਦਾਂ ਮਰਜ਼ੀ ਆਪਣਾ ਕੰਮ ਸ਼ਮ ਕਰੋ। ਭਾਈ ਦੁਆ ਕਰੋ ਸ਼ੌਕੀਲਾ TVM ਕਰੋ, ਅੱਲਾਹ ਪਾਕ ਤੁਹਾਨੂੰ ਕਾਮਯਾਬ ਕਰੇਗਾ ਇਨਸ਼ਾਅੱਲਾ ਤਾਲਾ। ਲਵ ਯੂ ਤੇ ਭਰਾ। ਭਾਈ ਬਚਪਨ ਤੋਂ ਸ਼ੌਕ ਏ ਗੱਡੀਆਂ ਦਾ, ਵੀ ਸ਼ੌਕ ਕੁੱਤਿਆਂ ਹੈ, ਦਾ ਵੀ ਸ਼ੌਕ ਹੈ, ਲੇਕਿਨ ਪਹਿਲੀ ਮੁਹੱਬਤ ਭੁੱਲਦੀ ਭੁੱਲਦੀ ਤਾਂ ਨਹੀਂ। ਆਹ ਹਰ ਕੋਈ ਚਾਹਤ ਹੁੰਦੀ, ਸਹੀ ਗੱਲ। ਨਹੀਂ ਜੀ, ਬਿਲਕੁਲ ਹੁਣ ਅਸੀਂ ਵੀਰੇ ਤੇਰੀ ਖਾਤਰ ਕੀ ਕਰ ਸਕਦੇ ਹਾਂ ਦੱਸ, ਨਾ ਤਾਂ ਤੇਰੀ ਗੱਡੀ ਸਿਰ ਬਜਟ ਪਾ ਸਕਦੇ ਆ। ਸਹੀ ਗੱਲ ਹੈ ਭਰਾ ਜਦੋਂ ਵੀ ਆਓ ਦੱਸਣਾ ਜ਼ਰੂਰ, ਪਾਕਿਸਤਾਨ ਜਾਣਾ ਪਏਗਾ ਤੇ ਪਹੁੰਚ ਜਾਵਾਂਗੇ, ਠੀਕ ਆ ਜੀ। ਜਤਿੰਦਰ ਸਾਹਿਬ ਹੁਣ ਤੁਸੀਂ ਦੱਸ ਕੇ ਆਉਣਾ ਜੀ ਵੀਰ ਜੀ, ਪੱਕਾ ਦੱਸ ਕੇ ਆਵਾਂਗੇ। ਅਰਸਲਾਨ ਵੀਰੇ ਨੂੰ ਸਭ ਤੋਂ ਪਹਿਲਾਂ ਦੱਸਾਂਗੇ, ਭਾਵੇਂ ਉਹਨੂੰ ਵਲੌਗ 'ਚ ਮੈਂਸ਼ਨ ਨਾ ਕਰਨਾ ਪਵੇ ਵੀ ਅਸੀਂ ਆ ਰਹੇ ਹਾਂ ਇੰਡੀਆ ਤੋਂ। ਆਪਾਂ ਜੋਰੀ ਵੀਡੀਓ ਪਾ ਨਹੀਂ, ਖਾਂਦਾ ਪੀਂਦਾ ਕਰਦਾ ਏ, ਖਾਂਦੇ ਪੀਂਦੇ ਕਰਦਾ, ਸਾਰੀ ਗੱਲ ਤਾਂ ਹੀ ਢਿੱਡ ਵਧੇ ਆ। ਸਹੀ ਗੱਲ ਹੈ। ਅਰਸਲਾਨ ਬਾਈ ਜੱਫੀ ਪਾਓ ਜੀ, ਪਾਓ ਜੱਫੀ ਚੀਮਾ ਸਾਹਿਬ ਨੂੰ, ਅਸਦ ਚੀਮਾ ਸਾਹਿਬ। ਵੇਖਿਆ ਸੀ ਯਾਰ। ਲਓ ਜੀ ਬਾਬਾ, ਬੜਾ ਮਜ਼ਾ ਆਇਆ ਜੀ। ਮੈਂ ਕਹਿੰਦਾ ਜ਼ੈਨ ਤੁਹਾਡੇ ਕੋਲ ਆਇਆ, ਮੈਂ ਵੇਖਦਾ ਉਹਨਾਂ ਵੀਡੀਓ 'ਚ ਕਾਫੀ ਦਿਨ ਹੋ ਗਏ ਨਾ ਤੁਹਾਡੇ ਆਪਣੇ ਡੇਰੇ ਤੇ ਆਇਆ ਨਹੀਂ ਜ਼ੈਨ, ਕਿ ਵੈਸੇ ਮਿਲਦਾ ਹੁੰਦਾ ਤੁਹਾਨੂੰ? ਕੋਈ ਨਾ ਫੈਮਿਲੀ ਦੇ ਕੰਮਾਂ 'ਚ, ਡੈਡੀ ਦਾ ਹੋਇਆ ਨਾ ਐਕਸੀਡੈਂਟ। ਹਾਂਜੀ ਬਸ ਫਿਰ ਹੁਣ ਵੰਡ ਛੰਡ ਕੇ ਕੰਮ ਵਿਚਾਰੇ ਨਾਲ ਵੀ ਕਰਨੇ ਹੁੰਦੇ, ਘਰ 'ਚ ਵੀ ਮੇਰਾ ਨਿੱਕਾ ਹੀ ਆ ਯਾਰ। ਨਹੀਂ ਬੰਦਾ ਬਹੁਤ ਗੁੱਡ ਆ, ਨੇਚਰ ਵਾਈਜ਼ ਬਹੁਤ ਨਾਈਸ ਬੰਦਾ। ਨੇਚਰ ਵਾਈਜ਼ ਖਰਾ ਤੇ ਜੌਹਰੀ ਨਾਲ ਸਾਡੇ ਤੁਰਿਆ ਫਿਰਦਾ ਨਾ, ਦੇਖ ਲਾ। ਜੀ ਜਦੋਂ ਤੁਸੀਂ ਭੇੜੀਆ ਲੈਣ ਗਏ ਹੋ ਕਹਿੰਦਾ ਗੱਡੀ ਮੈਂ ਚਲਾ ਲੂੰ, ਕੋਈ ਚੱਕਰ ਨਹੀਂ, ਤੁਸੀਂ ਸੌਂ ਜਾਓ। ਹਾਂ ਮੈਨੂੰ ਕਹਿੰਦਾ ਸੌਂ ਜਾਓ। ਮੈਂ ਜੈਨੂਅਨ ਗੱਲ ਬਹੁਤ ਥੱਕਿਆ ਸੀ ਸੁਬਾਹ ਦਾ ਨਾ। ਹਾਂਜੀ ਮਗਰ ਸਾਡਾ ਜ਼ਿੰਦਗੀ ਦਾ ਇੱਕ ਬੜਾ ਅੱਛਾ ਫੈਸਲਾ ਸੀਗਾ ਕਿ ਅਸੀਂ ਰਾਤ ਨੂੰ ਗਏ। ਰਾਤ ਨੂੰ ਲਾਹੌਰ 'ਚ ਰਸ਼ ਨਹੀਂ ਹੁੰਦਾ, ਦਿਨੇ ਇੰਨਾ ਰਸ਼ ਹੁੰਦਾ ਕਿ 3 ਕਿਲੋਮੀਟਰ ਦਾ ਸਫ਼ਰ ਕਰਨ ਲਈ ਤੁਹਾਨੂੰ 35-40 ਮਿੰਟ 50 ਮਿੰਟ ਲੱਗ ਜਾਂਦੇ ਆ। ਓਕੇ ਆਹੋ, ਤੁਸੀਂ ਇਹ ਵੀ ਕਹਿ ਰਹੇ ਸੀ ਵੀ ਕੋਈ ਮਤਲਬ ਹੁੰਦਾ ਹੋਰ ਵੀ ਕੋਈ ਲੈ ਕੇ ਜਾ ਸਕਦਾ ਸੀਗਾ, ਵੀ ਤੁਸੀਂ ਰਾਤੋਂ ਰਾਤ ਚਲੇ ਗਏ, ਨਹੀਂ ਤਾਂ ਹੋਰ ਵੀ ਕਿਤੇ ਸੇਲ ਹੋ ਸਕਦਾ ਸੀਗਾ। ਉਹ ਮੈਨੂੰ ਕਹਿੰਦਾ ਸੀਗਾ ਸਾਡੇ ਇੰਡੀਆ 'ਚ ਨਹੀਂ ਤੁਸੀਂ ਕੋਈ ਵੀ ਵਾਈਲਡ ਐਨੀਮਲ ਨਹੀਂ ਰੱਖ ਸਕਦੇ। ਸਾਡੇ ਤਾਂ ਸ਼ੇਰ ਰੱਖੀ ਫਿਰਦੇ, ਸਾਡੇ ਨਹੀਂ ਰੱਖ ਸਕਦੇ। ਤਿੱਤਰ ਰੱਖਣਾ, ਤਿੱਤਰ, ਉਹਦੇ ਵਾਸਤੇ ਸਾਨੂੰ ਥਾਣੇ ਦੇ ਵਿੱਚ ਲਿਖਾਉਣਾ ਪੈਣਾ ਵੀ ਸਾਡੇ ਘਰੇ ਵਾਈਲਡ ਬਰਡ ਆ ਕੇ ਬਹਿੰਦਾ, ਅਸੀਂ ਕੈਦ ਨਹੀਂ ਕਰਿਆ ਹੋਇਆ। ਜੇ ਪਤਾ ਲੱਗ ਗਿਆ ਤੁਹਾਡੇ ਤੇ ਕਾਰਵਾਈ ਬਹੁਤ ਵੱਡੀ ਹੋ ਸਕਦੀ ਆ। ਨਾ ਤੁਸੀਂ ਸ਼ਿਕਾਰ ਕਰ ਸਕਦੇ ਆ, ਇੱਥੇ ਸ਼ਿਕਾਰ ਹੀ ਬਹੁਤ ਕਰਦੇ ਆ ਆਪਣਾ ਪਾਕਿਸਤਾਨ ਦੇ ਵਿੱਚ, ਸਾਡੇ ਨਹੀਂ ਕਰ ਸਕਦੇ ਤੁਸੀਂ ਸ਼ਿਕਾਰ। ਏਦਾਂ ਮਨਾ ਸਾਡੇ ਨਹੀਂ ਤੁਸੀਂ ਕਰ ਸਕਦੇ। ਨਾ ਤੁਸੀਂ ਕੋਈ ਵਾਈਲਡ ਬਰਡ ਮੋਰ ਵਗੈਰਾ ਨਹੀਂ ਰੱਖ ਸਕਦੇ ਘਰੇ। ਲਵ ਯੂ ਫੈਸਲਾਬਾਦ। ਉਹ ਕਾਕਾ ਗਰਮੀ ਕਰਦੀ ਆ ਮੀਆਂ ਖਲੀਫਾ ਕੋਲ। ਯਾਰ ਪਤਾ ਨਹੀਂ ਇਹਨਾਂ ਬੰਦਿਆਂ ਨੂੰ ਪਤਾ ਨਹੀਂ ਕਿਹੜਾ ਇਹਨਾਂ ਨੇ ਕੀੜਾ ਆ ਗਾਂਡ 'ਚ ਨਾ। ਗਲਤ ਹੈ ਜੀ। ਤੁਸੀਂ ਦੇਖੋ ਗੱਲ ਕਰ ਰਹੇ ਤੁਸੀਂ ਹਨਾ ਵੀ ਇੱਕ ਸ਼ੌਂਕ ਦੀ ਗੱਲ ਕਰੋ, ਤੁਸੀਂ ਹੋਰ ਹੀ ਪਾਸੇ ਲੈ ਜਾਂਦੇ ਭਾਈ। ਆ ਪਾਕਿਸਤਾਨ ਮੇ ਆਓ ਪੈਸੇ ਹਮ ਦੇਤੇ। ਨਹੀਂ ਇਹ ਲੋਕ ਪਤਾ ਕੀ ਹੁੰਦੇ ਆ ਜੀ, ਇਹ ਲੋਕ ਉਹ ਹੁੰਦੇ ਆ ਜਿਹੜੇ ਜਿਹਨੂੰ ਕਹਿੰਦੇ ਨਾ ਫੇਮ ਲੈਣ ਵਾਲੇ। ਸਹੀ ਗੱਲ। ਜਿਹਨੂੰ ਅਸੀਂ ਪੰਜਾਬੀ 'ਚ ਕਹੀਏ ਤੇ ਤਵੱਜਾ ਲੈਣੇ ਵਾਲੇ। ਹੁਣ ਇਹਨੂੰ ਕਹਿੰਦੇ ਅਸੀਂ ਆਪਣੀ ਵੱਲ ਨਾ। ਜੀ ਇਹ ਐਸਾ ਕਮੈਂਟ ਕਰਨਗੇ, ਐਸੀ ਗੱਲਬਾਤ ਕਰਨਗੇ ਕਿ ਲੋਕ ਇਹਨਾਂ ਨਾਲ ਤਵੱਜਾ ਕਰਨ। ਮੇਰਾ ਕਮੈਂਟ ਦੇਖਣਗੇ ਲੋਕ। ਤੁਸੀਂ ਹੁਣ ਵੇਖਿਆ ਹੋਣਾ ਵਾ ਕਈਆਂ ਵੀਡੀਓ ਤੇ ਕਮੈਂਟ ਆਇਆ ਹੁੰਦਾ ਨਾ, ਕਈਆਂ ਦੇ ਫੇਮਸ ਟਿਕਟੋਕਰ ਜਿਹਦੇ ਜਾਂ ਯੂਟਿਊਬਰ ਦੇ ਕਿਸੇ ਦੇ ਥੱਲੇ ਕਮੈਂਟ ਆਊਗਾ, ਦੁਨੀਆ में लाखों किताबें हैं मगर कुरान पाक जैसी कोई किताब नहीं। जी बिल्कुल। ਲੋਕ ਭੱਜ ਕੇ ਉਹਨੂੰ ਲਾਈਕ ਕਰਨਗੇ। ਇਹ ਲੋਕ ਤਵੱਜਾ ਲੈਣ ਲਈ ਲਿਖਦੇ ਆ, ਤਵੱਜਾ ਲੈਣ ਵਾਸਤੇ। ਬਿਲਕੁਲ ਸਪੈਸ਼ਲ ਇੰਟੈਂਸ਼ਨ ਜੀ ਨਹੀਂ ਭਾਲਦੇ ਹੁੰਦੇ ਲੋਕ, ਉਹ ਚੀਜ਼ ਆ। ਹਾਂਜੀ ਅਟੈਂਸ਼ਨ ਸੀਕਰ ਤੋਂ ਵੇਖੋ ਥੱਲੇ ਬੰਦੇ ਨੇ ਮੈਂਸ਼ਨ ਵੀ ਕੀਤਾ ਵਾ। ਜੀ ਭਾਈ ਆਪਕੇ ਚੈਨਲ का क्या नेम है? ਵੀਰੇ ਮੇਰਾ ਨਹੀਂ ਕੋਈ ਚੈਨਲ ਹੈਗਾ, ਅਰਸਲਾਨ ਵੀਰੇ ਦਾ ਚੈਨਲ ਆ ਪੰਜਾਬੀ ਸ਼ੌਕ ਵਲੌਗ। ਮੇਰਾ ਨਹੀਂ ਕੋਈ ਚੈਨਲ ਹੈਗਾ। ਨਹੀਂ ਕਿਹਾ ਕਰ ਆਪਣਾ ਚੈਨਲ ਆ ਪੰਜਾਬੀ ਸ਼ੌਕ। ਇਹ ਆਪਣਾ ਆਪਦਾ ਚੈਨਲ ਆ, ਆਪਣੇ ਆਪਦਾ ਪਰਿਵਾਰ ਆ। ਇਹ ਸਾਰਾ ਪਰਿਵਾਰ ਹੀ ਤੁਸੀਂ, ਮੈਂ ਪਰਿਵਾਰ ਹੀ ਮੰਨਦਾ ਹੁੰਦਾ। ਇਹ ਆਪਣਾ ਛੋਟਾ ਜਿਹਾ ਪਰਿਵਾਰ ਆ। ਮੈਂ ਰਾਤੀ ਵਲੌਗ ਬਣਾਇਆ ਨਾ ਜਦੋਂ ਉੱਧਰ ਗਿਆ ਨਾ, ਆਪਣਾ ਜਮਨ ਵੱਲੋਂ ਹੋ ਕੇ ਆਇਆ ਨਾ ਵਾਪਸੀ, ਤੇ ਮੈਂ ਵਲੌਗ ਬਣਾਇਆ ਤੇ ਮੈਂ ਬੜਾ ਨਾ ਜੈਨੂਇਨ ਗੱਲ ਆ ਡਿਸਾੜ ਜਿਹਾ ਸੀ ਤੇ ਗੱਲਾਂ ਬਾਤਾਂ ਕੀਤੀਆਂ। ਤੇ ਮੈਂ ਦੱਸਿਆ ਮੈਂ ਕਿ ਯਾਰ ਦੇਖੋ, ਜੇ ਦੁੱਖ ਸੁੱਖ ਦੀ ਗੱਲ ਮੈਂ ਤੁਹਾਡਾ ਨਹੀਂ ਕਰਨੀ ਤੇ ਮੈਂ ਕਿਹਨਾਂ ਕਰਨੀ ਹੈ। ਜੇ ਮੈਂ ਨਾ ਕਰਾਂ ਫਿਰ ਮੈਂ ਵੀਡੀਓ ਲਾਉਣੋਂ ਹਟ ਜਾਣਾ, ਫਿਰ ਤੁਸੀਂ ਕਹਿੰਦੇ ਕਿ ਯਾਰ ਤੁਸੀਂ ਵੀਡੀਓ ਨਹੀਂ ਲਾਉਂਦੇ। ਬਿਲਕੁਲ ਅਬਦੁੱਲਾ ਬਾਈ ਨੇ ਕਿਹਾ ਪੰਜਾਬੀ ਸ਼ੌਕ ਇੱਕ ਫੈਮਿਲੀ ਆ, ਔਰ ਇਹ ਵਾਕਈ ਜੈਨੂਇਨ ਫੈਮਿਲੀ ਹੈ। ਵਾਕਈ ਫੈਮਿਲੀ ਆ ਜੀ। ਤੁਸੀਂ ਦੇਖੋ, ਤੁਸੀਂ ਗੱਲ ਵੀ ਕਰਦੇ ਹੁੰਦੇ ਹੋ ਵੀ ਕਈ ਵਾਰੀ ਵਲੌਗ ਲੇਟ ਹੋ ਜਾਏ ਜਾਂ ਨਾ ਆਵੇ, ਤੁਹਾਨੂੰ ਮੈਸੇਜ ਆਉਣ ਲੱਗ ਜਾਂਦੇ ਆ ਵੀ ਵਲੌਗ ਕਿਉਂ ਨਹੀਂ ਆਇਆ। ਮੈਂ ਤੁਹਾਨੂੰ ਕਹਾਂਗਾ, ਤੁਹਾਨੂੰ ਦਿਖਾ ਦਿਆ ਕਰਾਂਗੇ। ਯਾਰ ਲੋਕ ਪਿਛਲੀ ਵੀਡੀਓ ਤੇ ਕਮੈਂਟ ਕਰਦੇ ਆ।
ਤੁਸੀਂ ਵੀ ਕਮੈਂਟ ਕੀਤਾ ਹੁੰਦਾ ਕਿ ਮੈਂ ਵੀ ਕਰਿਆ ਕਾਫੀ ਵਾਰੀ ਕਰਿਆ ਮੈਂ। ਉਹੀ ਗੱਲ, ਲੋਕਾਂ ਦਾ ਪਿਆਰ ਆ। ਨਹੀਂ ਤੇ ਯਾਰ ਕੁੱਤੇ ਕਾਤੇ ਹੋਰ ਵੀ ਲੋਕੀ ਵਾਧੂ ਰੱਖੀ ਫਿਰਦੇ, ਜਾਨਵਰ ਤਾਂ ਹੋਰ ਵੀ ਬਹੁਤ ਰੱਖੀ ਫਿਰਦੇ ਆ। ਬਟ ਤੁਹਾਨੂੰ ਦੇਖਣਾ, ਤੁਹਾਡੀਆਂ ਗੱਲਾਂ ਸੁਣਨੀਆਂ, ਆਪਣਾ ਹਨਾ ਵੀ ਜਾਨਵਰ ਕੀ ਕਰ ਰਿਹਾ, ਆਪਣਾ ਰੈਗਨਾਰ ਕੀ ਕਰ ਰਿਹਾ, ਮਤਲਬ ਸਾਰੀਆਂ ਚੀਜ਼ਾਂ ਨੂੰ ਦੇਖਣਾ। ਕਿਉਰਿਓਸਿਟੀ ਨਹੀਂ ਹੁੰਦੀ ਬੰਦੇ ਅੰਦਰ ਵੀ ਯਾਰ ਦੇਖਾਂ, ਉਹ ਚੀਜ਼ ਹੁੰਦੀ ਆ। ਕਈ ਲੋਕ ਤਾਂ ਕਹਿੰਦੇ ਵੀ ਵੀਡੀਓ ਦਾ ਸਾਈਜ਼ ਵੱਡਾ ਕਰਿਆ ਕਰੋ। ਬਲਾਲ ਭਾਈ ਦਾ ਮੈਸੇਜ ਆ, ਚਲੋ ਫਿਰ ਸੌ ਜਾਈਏ, ਅਸੀਂ ਵੀ ਮੱਝਾਂ ਚੋਣੀਆਂ ਨੇ ਸੁਬਾਹ ਉੱਠ ਕੇ। ਕਿਉਂਕਿ ਬਲਾਲ ਭਾਈ ਸਾਡੇ ਨਾਲ ਇਜਾਜ਼ਤ ਆ, ਅਸੀਂ ਵੀ ਜਨਾਬ 2-4 ਮਿੰਟ ਹੀ ਆ ਜਨਾਬ। ਬਾਕੀ ਬੜਾ ਮਜ਼ਾ ਆਇਆ ਗੱਲਬਾਤ ਕਰਕੇ। ਨਹੀਂ ਅੱਜ ਪਹਿਲੇ ਦਿਨ ਗੱਲ ਕਰੀ, ਬਹੁਤ ਵਧੀਆ ਲੱਗਾ ਤੁਹਾਡੇ ਦਰਸ਼ਨ ਕਰਕੇ। ਮੈਂ ਕਹਿੰਦਾ ਵੀ ਬਸ ਥਕਾਵਟਾਂ ਲੱਥ ਗਈਆਂ। ਮੈਂ ਬਾਹਰੋਂ ਆਇਆ ਸੀ ਅੱਜ, ਸਵਾਦ ਹੀ ਆ ਗਿਆ। ਮੈਂ ਜਿਹੜੇ ਇਨਸਾਨ ਨੂੰ ਵੀਡੀਓ 'ਚ ਇੰਨਾ ਸਾਲ ਡੇਢ ਹੋ ਗਿਆ ਦੇਖਦੇ ਨੂੰ, ਅੱਜ ਮਤਲਬ ਲਾਈਵ ਗੱਲਾਂ ਕਰੀਆਂ, ਮਤਲਬ ਬਹੁਤ ਵਧੀਆ ਲੱਗਿਆ ਮੈਨੂੰ ਤਾਂ। ਬੰਦਦਾਰੀ ਗੱਲਾਂ ਹੁੰਦਾ, ਕਿਉਂ ਨਹੀਂ ਹੁੰਦਾ ਹੈਗਾ। ਜੀ ਬਹੁਤ ਵਧੀਆ ਲੱਗਿਆ। ਬੰਦਾ ਆਪਦਾ ਬ੍ਰਦਰ ਨਾ, ਤੁਸੀਂ ਏਜ ਵਿੱਚ ਤਾਂ ਮੇਰੇ ਤੋਂ ਛੋਟੇ ਹੋ, ਮੈਨੂੰ ਲੱਗਦਾ। ਮੈਂ ਹੈਗਾ 30 ਸਾਲ ਦਾ ਏਜ ਮੇਰੀ, ਤੁਸੀਂ ਤਾਂ ਘੱਟ ਹੋ, 27 ਸਾਲ ਦੇ ਮੈਨੂੰ ਲੱਗਦਾ ਤੁਸੀਂ। ਮੇਰੀ ਮਤਲਬ ਬੜਾ ਆਪਦਾ ਜਿਵੇਂ ਨਾ ਆਪਦਾ ਛੋਟਾ ਭਰਾ ਹੁੰਦਾ, ਉਹ ਫੀਲ ਆਉਂਦੀ ਆ। ਸਹੀ ਹੈ, ਜ਼ਬਰਦਸਤ ਹੈ ਨਾ। ਮੈਂ 95 ਦੀ ਆ। ਮੈਨੂੰ ਅੱਗੇ ਬੰਦੇ ਨੇ ਪੁੱਛਿਆ ਤੁਹਾਡੀ ਬਰਥਡੇ, ਮੇਰੀ ਰੀਅਲ ਹੈਗੀ ਆ 31 ਜੁਲਾਈ। 31 ਮੇਰੀ ਜੁਲਾਈ 18 ਜੁਲਾਈ ਹੈ ਜੀ, 18 ਜੁਲਾਈ ਮੇਰੀ 1993 ਦਾ। ਮੇਰੀ 95 ਦੀ ਹੈ ਨਾ, ਤੇ ਮੇਰੀ ਰੀਅਲ ਹੈਗੀ ਆ 31 ਦੀ। ਬਹਰਾਲ ਇਹ ਕਿ ਆਪਣਾ ਨਾ ਮੇਰੀ 8th ਕਲਾਸ ਟੀਚਰ ਨੇ ਚੇਂਜ ਕਰ ਦਿੱਤੀ ਸੀ, ਉਹਨਾਂ ਨੇ ਆਪਣਾ ਨਾ ਕਰ ਦਿੱਤੀ ਸੀਗੀ 10 ਦਸੰਬਰ। ਓਕੇ 6 ਮਹੀਨੇ ਮੈਂ ਹੱਸਦਾ ਨਾ, ਮੈਂ ਕਿਹਾ ਮੈਂ ਗਰਮੀਆਂ 'ਚ ਪੈਦਾ ਆਇਆ ਤੇ ਮੇਰੇ ਟੀਚਰ ਨੇ ਜਾ ਕੇ ਮੈਨੂੰ ਸਰਦੀਆਂ 'ਚ ਕਰ ਦਿੱਤਾ। ਸਹੀ ਗੱਲ। ਸ਼ੁਭ ਵਿਰਕ ਕਹਿੰਦਾ ਬਾਈ ਕਿੱਥੋਂ ਆ ਦੱਸੀ। ਬਾਈ ਮੈਂ ਮਲੋਟ ਤੋਂ ਆ, ਤੁਸੀਂ ਦੱਸੋ ਸ਼ੁਭ ਵਿਰਕ ਜੀ ਕਿੱਥੋਂ ਆ? ਮੈਂ ਮਲੋਟ ਤੋਂ ਆ ਬਾਈ, ਬਠਿੰਡਾ ਸਾਈਡ ਤੋਂ। ਇਹ ਵੇਖੋ ਨਾ, ਜਿਹੜਾ ਇੱਥੇ ਮੇਰਾ ਮੈਂਸ਼ਨ ਹੈਗੀ ਨਾ, ਇੱਥੇ ਮੇਰੀ 10-12-95 ਆ ਆਈਡੀ ਕਾਰਡ ਤੇ ਜਿਹੜੀ ਹੈ ਨਾ, ਉਹ ਮੇਰੀ 10-12-95। ਠੀਕ ਹੈ ਬਸ ਆਪਾਂ, ਤੁਸੀਂ ਮੇਰੇ ਤੋਂ ਹੈਗੇ 2 ਸਾਲ ਛੋਟੇ ਫਿਰ। ਹਾਂਜੀ ਹੈਗਾ, ਮੈਂ ਵੀ ਜੁਲਾਈ ਦਾ ਹੀ ਆ। ਹਾਂਜੀ ਮੈਂ ਵੀ ਜੁਲਾਈ ਦਾ ਹੀ ਆ। ਜਦੋਂ ਅਸੀਂ ਕਹਿਣਾ ਨਾ ਘਰਦਿਆਂ ਨੂੰ ਕਿ ਸਾਲਗਿਰਾ ਮਨਾਉਣੀ ਹੈ, ਤੇ ਘਰਦਿਆਂ ਕਹਿਣਾ ਨਹੀਂ 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 ਨਹੀਂ, ਇਹ ਆਪਣੇ ਰਿਵਾਜ ਨੀ ਹੈਗਾ, ਸਾਲਗਿਰਾ ਨੀ ਮਨਾਈ ਦੀ ਹੁੰਦੀ। ਸਾਡੇ ਵੀ ਇਹੀ ਹੈ ਜੀ, ਸਾਡੇ ਵੀ ਇਹਦੇ ਆਪਣੇ ਰਿਵਾਜ ਨੇ ਹੈਗਾ ਪੁੱਤ, ਇਹ ਚੀਜ਼ਾਂ ਆਪਣੇ ਨੀ ਕਰਦੇ ਹੁੰਦੇ। ਸ਼ੁਭ ਵੀਰੇ ਮੈਂ ਮਲੋਟ ਤੋਂ। ਬੰਦੇ ਦਾ ਕਮੈਂਟ ਪੜ੍ਹਨ ਮਜ਼ਾ ਆਏਗਾ ਯਾਰ। ਉਹ ਭਾਈ ਤੁਸੀਂ ਦੋਨੋਂ ਮੇਰੇ ਤੋਂ ਛੋਟੇ ਹੋ। ਸ਼ੁਭ ਵੀਰੇ ਮੈਂ ਮਲੋਟ ਵੀਰੇ, ਮਲੋਟ ਸ਼੍ਰੀ ਮੁਕਤਸਰ ਸਾਹਿਬ। ਕਾਕਾ ਭਾਈ ਰੋਜ਼ ਅਸੀਂ ਕਿਸੇ ਨੂੰ ਬਹੁਤ ਮਜ਼ਾ ਆਤਾ। ਕਾਕਾ ਜੀ ਤੁਹਾਨੂੰ ਬਹੁਤ ਮਜ਼ਾ ਆਤਾ। ਤੁਸੀਂ ਦੱਸਿਆ ਸੀ ਨਾ ਵੀ ਤੁਹਾਡੇ ਮਤਲਬ ਮੀਆਂ ਜੀ ਖਲੀਫਾ ਕਹਿੰਦੇ ਲੈ ਤੁਹਾਨੂੰ ਕਾਕਾ ਕਹਿੰਦੇ ਸੀ, ਤਾਂ ਤੁਹਾਨੂੰ ਕਾਕਾ ਕਹਿਣ ਲੱਗ ਗਏ ਸਾਰੇ। ਖਲੀਫਾ ਲੈ ਲਓ, ਤੂੰ ਲੈ ਆ ਮੀਆਂ ਖਲੀਫਾ ਜਰਾ। ਲੈ ਆ ਭਰਾਵਾ ਤੂੰ ਮੀਆਂ ਖਲੀਫਾ ਲੈ ਆ। ਅਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਖਸਮਾ, ਤੂੰ ਮੀਆਂ ਖਲੀਫਾ ਵੜਦੀ ਵਿੱਚ। ਨਹੀਂ ਮੈਂ ਕਿਹਾ ਤੇਰੀ ਤਾਂ ਸਰਵਿਸ ਕਰਾਂ ਨਾ ਪਹਿਲੇ ਜਰਾ, ਕਮਾਂਡੋ ਛੱਡਾਂ ਤੇ ਜਰਾ ਨਾਲ ਤੇਰੀ ਮੀਆਂ ਖਲੀਫਾ ਤੇ। ਤੇਰੀ ਛੱਡ ਕੇ ਇਸਲਾਮਾਬਾਦ ਤੇ ਮੈਂ ਕਾਰਪੈਟ ਚਾਹ ਲਾਇਆ ਤਾਂ ਤਾਹਿਰ ਫਰੋਮ ਇਸਲਾਮਾਬਾਦ। ਗੁੱਡ ਨਾਈਟ ਜਨਾਬ। ਗੁੱਡ ਨਾਈਟ ਵੀਰ ਜੀ। ਫਿਰੋਜ਼ਪੁਰ ਜੀਰਾ ਬਰੋ। ਅੱਛਾ ਫਿਰੋਜ਼ਪੁਰ ਜੀਰਾ, ਠੀਕ ਹੈ ਜੀ। ਇਸਲਾਮਾਬਾਦ ਬਾਰਿਸ਼ ਹੋ ਗਈ ਹੈ ਤੇ ਮੈਂ ਰੈਡ ਕਾਰਪੇਟ ਸ਼ਹਿਰ ਲਿਆ ਹੁਆ। ਤਾਹਿਰ ਫਰੋਮ ਕਿਆ ਬਾਤ ਹੈ, ਲਵ ਯੂ ਹੋ ਗਿਆ ਜਨਾਬ। ਸਿੱਧੂ ਮੂਸੇਵਾਲੇ ਦਾ ਪਿੰਡ ਕਿੰਨੀ ਦੂਰ ਆ? ਸਿੱਧੂ ਮੂਸੇਵਾਲੇ ਦਾ ਪਿੰਡ ਵੀਰੇ ਸਾਡੇ ਤੋਂ ਹੈਗਾ 60-70 ਕਿਲੋਮੀਟਰ ਦੂਰ ਆ। ਘੰਟਾ ਹੀ ਲੱਗਦਾ, ਘੰਟੇ ਤੋਂ ਘੱਟ ਲੱਗਦਾ ਜ਼ਿਆਦਾ। ਸਾਡੇ ਸੜਕਾਂ ਘੈਂਟ ਨੇ, ਸਾਡੇ ਟਾਈਮ ਨੀ ਜ਼ਿਆਦਾ ਲੱਗਦਾ, ਸਿੱਧਾ ਹੀ ਜਾਂਦਾ। ਇਹ ਕਿਤੇ ਮੈਨੂੰ ਸਮਝ ਨੀ ਲੱਗਦੀ, ਮੀਆਂ ਖਲੀਫਾ ਆਪ ਤਾਂ ਨੀ ਕਿਸੇ ਕੋ ਮੈਸੇਜ ਕਰਾਉਂਦੀ ਮੈਨੂੰ, ਕਹਿੰਦੀ ਵੇ ਮੁੰਡੇ ਨੂੰ ਮੈਸੇਜ ਕਰੋ ਜ਼ਰਾ, ਕੌਣ ਆ ਜ਼ਰਾ ਮੈਸੇਜ ਕਰੋ। ਸ਼ਾਹਕੋਟ ਨਕੋਦਰ ਜਲੰਧਰ ਬਾਈ, ਸ਼ਾਹਕੋਟ ਨਕੋਦਰ। ਅੱਜ ਮੈਂ ਤੁਹਾਡੇ ਏਰੀਏ 'ਚ ਵਿਆਹ ਤੇ ਆਇਆ ਸੀ, ਮੋਗੇ ਵੱਲ ਗਿਆ ਸੀ। ਅਰਸਲਾਨ ਬਾਈ ਪਲੀਜ਼ ਮੀਆਂ, ਯਾਰ ਹੱਦ ਹੋ ਗਈ ਯਾਰ ਬਾਈ। ਇਹਨੂੰ ਮੈਂ ਹਾਈਡ ਕਰਾਂ ਇੱਕ ਮਿੰਟ ਯਾਰ, ਇੱਕ ਮਿੰਟ ਜ਼ਰਾ। ਇਹ ਨਾ ਲੋਕ ਵੇਖੇ ਕਈ ਆਈਡੀਆਂ ਬਣਾਈਆਂ ਹੁੰਦੀਆਂ ਨੇ, ਮੁਖਤਲਿਫ ਆਈਡੀਆਂ ਤੋਂ ਕਮੈਂਟ ਕਰਨੇ ਸ਼ੁਰੂ ਕਰ ਦਿੰਦੇ ਆ ਨਾ। ਇਹ ਰੀਅਲ ਆਈਡੀਆ ਨਹੀਂ ਹੁੰਦੀਆਂ, ਫੇਕ ਆਈਡੀਆ ਤੋਂ ਮਤਲਬ ਕਰਦੇ ਜੇ। ਮਨਿੰਦਰ ਪੰਨੂ ਵਧੀਆ ਵੀਰ ਜੀ, ਵਧੀਆ। ਤੁਸੀਂ ਸੁਣਾਓ ਬਾਈ। ਵੀਰੋ ਸਾਡੇ ਤਾਂ ਬਰਫ਼ਬਾਰੀ ਹੈ, ਕਰੋਗੇ ਭਾਈ। ਅਰਸਲਾਨ ਕਾ ਨਹੀਂ ਤੁਹਾਨੂੰ ਆਪਣੇ ਕੋਲ ਬੁਲਾਣਾ ਹੈ, ਕਰਾਊਗਾ। ਸਮਝ ਨੀ ਆਈ ਅਰਸਲਾਨ ਕਾ। ਵੇਲਾ ਜੱਟ ਪਤਾ ਨੀ ਕੀ ਕਹਿੰਦਾ ਬਾਈ, ਪੁੜਿਆ ਚੜਦਿਆਂ ਵਾਲਿਆਂ ਲਈ ਵੀ ਦੋ ਕੁ ਸ਼ਬਦ ਪੁਆਧ ਵਾਲਿਆਂ ਲਈ ਵੀ ਦੋ। ਪੁਆਧ ਵਾਲਿਆਂ ਲਈ ਬੋਲੋ। ਜਿਹੜੇ ਚੰਡੀਗੜ੍ਹ ਏਰੀਆ ਨਾ ਵੀਰੇ, ਉਹ ਪੁਆਧ ਏਰੀਆ। ਉਹਨਾਂ ਦੀ ਲੈਂਗੁਏਜ ਫਰਕ ਆ ਪੰਜਾਬੀ ਸਾਡੀ ਨਾਲੋਂ। ਉਹਨਾਂ ਦਾ ਹਿੰਦੀ ਵਾਲਾ ਟੱਚ ਆ, ਉਹ ਪੁਆਧ ਏਰੀਆ ਹੁੰਦਾ, ਉਹਨੂੰ ਪੁਆਧ ਏਰੀਆ ਆਂਦੇ ਪੰਜਾਬ 'ਚ। ਕਿੱਥੇ ਆਏ ਸੀ ਭਾਈ ਜੀ?
ਤੁਹਾਨੂੰ ਸਮਝ ਹੀ ਨਹੀਂ ਲੱਗੀ ਮੈਂ ਉਸ ਦਿਨ ਰੈੱਡ ਕਾਰਪੇਟ ਵਾਲਾ ਕਮੈਂਟ ਕੀਤਾ ਸੀ ਇਸਲਾਮ ਮੈਨੂੰ ਲੱਗ ਗਿਆ ਪਤਾ ਕਿ ਜਦੋਂ ਇਸਲਾਮਾਬਾਦ ਆਓਗੇ ਸਾਡੇ ਕੋਲ ਤੇ ਰੈੱਡ ਕਾਰਪੇਟ ਵਿਛਾਵਾਂਗੇ ਜਨਾਬ ਜੀ ਸਮਝ ਲੱਗ ਗਈ ਵਾਲਿਆਂ ਸੀ ਲਈ ਵੀ ਕੁਝ ਤੇ ਪਾਕ ਚ ਮੈਂ ਬਾਈ ਹੈਗਾ ਜਲੰਧਰ ਨਹੀਂ ਆਇਆ ਸੀ ਮੈਰਿਜ ਤੇ ਫਗਵਾੜੇ ਸਾਈਡ ਆਇਆ ਸੀ ਬਾਈ ਵਿਆਹ ਤੇ ਮੈਂ ਨਵਤੇਜ ਵੀਰੇ ਤੁਹਾਨੂੰ ਸਮਝ ਹੀ ਨਹੀਂ ਆਈ ਪੁਆਧ ਵਾਲਿਆਂ ਲਈ ਵੀ आपके ਕੋਈ उधर कैसे हालात है ਬੰਦਾ हालात अब्दुल्ला साहब ਉੱਥੇ ਵੀ ਬੜੇ ਖਰਾਬ ਆ ਰੂੜੀ ਵਾਲੇ ਜੇ ਹੋਏ ਇਹਨਾਂ ਨੇ ਕੰਮ ਤੇ ਕਰਨੇ ਆ ਨਾ ਤੇ ਤਬਦੀਲ ਸਾਹਿਬ ਨੇ ਸਹੀ ਕੀਤਾ ਨਹੀਂ ਨਾ ਸਹੀ ਰਾਈਟ ਵੀਰੇ ਬਦ ਨਸਲੇ ਨੇ ਨਾ ਮੇਰੇ ਬਦ ਨਸਲਿਆਂ ਦੀ ਇਹੀ ਨਿਸ਼ਾਨੀ ਹੁੰਦੀ ਬਾਬੇ ਦੀ ਇਹੀ ਚੀਜ਼ਾਂ ਨਿਸ਼ਾਨੀ ਅੱਕਿਆਂ ਆ ਦੀ ਰਹਿ ਰਾਈਟ ਗਈ ਇਹਨਾਂ ਨੇ ਲਾ ਲਈਆਂ ਨੇ ਅਸੀਂ ਕਿਹੜਾ ਸੰਤਾਂ ਅਸੀਂ ਮੋਹ ਪਿਆਰ ਦੀਆਂ ਗੱਲਾਂ ਕਰ ਰਹੇ ਹਾਂ ਪਤੰਦਰ ਮੀਆਂ ਖਲੀਫਾ ਵਾਰਤੀ ਵਿੱਚ ਮੀਆਂ ਖਲੀਫਾ ਅਰਸਲਾਨ ਹਾਈਡ ਕਰ ਬਾਈ ਦਿੱਤਾ ਨੂੰ ਪੱਬ ਜੀ ਖੇਲੀ ਕਦੀ ਦੱਸੋ ਜੀ ਅਰਸਲਾਨ ਵੀਰੇ ਇੱਕ ਹੋਰ ਆ ਗਿਆ ਮਹਿਦੀ ਭਾਈ ਇਹ ਉਹੀ ਆ ਵੇਲਾ ਸੇਮ ਕਮੈਂਟ ਆ ਸੇਮ ਚੀਜ਼ ਆ ਵੇਲਾ ਹਾਂਜੀ ਹਲੋ ਮਹਦੀ ਭਾਈ ਇਹ ਫੇਕ ਆਈਡੀਆਂ ਤੋਂ ਕਰਦੇ ਆ ਜੀ ਫੇਕ ਆਈਡੀਆਂ ਇਹਨਾਂ ਨੇ ਬਣਾਈਆਂ ਹੁੰਦੀਆਂ ਵੀ ਲਾਈਵ ਮਤਲਬ ਕਲਿੱਕਾਂ ਵਾਸਤੇ ਉਥੋਂ ਆਪਾਂ ਨੂੰ ਕਮੈਂਟ ਕਰੀ ਜਾਂਦੇ ਆ ਸਲਮਾਨ ਫਰੋਮ ਮੂਰੇ ਭਾਈ ਜਾਨ ਸਲਾਮ ਫਰੋਮ ਮੂਰੇ ਲਾਏ ਦਿਓ ਇੰਨਾ ਵੀ ਭਾਈ WhatsApp ਤੇ ਭਾਜੀ ਇੱਕੋ ਹੀ ਫੋਨ ਆ ਤੇ ਹੁਣ ਲੱਗਾ ਚਾਰਜਿੰਗ ਦਾ ਦੂਸਰਾ ਫੋਨ ਬੰਦ ਹੋਇਆ ਹੋਇਆ ਤੇ ਚਾਰਜਿੰਗ ਲਾਇਆ ਹੋਇਆ ਸਵੇਰੇ ਸਹੀ ਇਨਸ਼ਾਅੱਲਾ ਹੁਣ ਮੈਂ ਲੱਗਾ ਜਾ ਕੇ ਸੌਣ ਹਾਂਜੀ ਸਲਮਾਨ ਭਾਈ ਸ਼ੁਕਰ ਹੈ ਅੱਲਾ ਦਾ ਤਬੀਅਤ ਠੀਕ ਆ ਤੇ ਹੁਣ ਮੈਂ ਨਾ ਬਹਿ ਕੇ ਮੇਰਾ ਵੀ ਥੱਕ ਗਿਆ ਜੀ ਮੈਂ ਤੁਹਾਨੂੰ ਦੱਸਾਂ ਮੈਂ ਕਈ ਵਾਰੀ ਪਾਸੇ ਮਾਰ ਲਿਆ ਜੀ ਕਿਉਂਕਿ ਕੰਫਰਟੇਬਲ ਨਹੀਂ ਸੋਫੇ ਤੇ ਬੈਠਾ ਥੱਲੇ ਹਾਰਡ ਸ਼ੀਟ ਤੇ ਬੰਦਾ ਬੈਠਾ ਵੀ ਨਜ਼ਰ ਆਉਂਦਾ ਕੰਫਰਟੇਬਲ ਜੀ ਰਹਿੰਦਾ ਜੀ ਕਮਰ ਸਿੱਧੀ ਬਿਲਕੁਲ ਰਹਿੰਦੀ ਹੈ ਤੇ ਤੁਸੀਂ ਵੀਰੇ ਮਾਰਨਿੰਗ ਕਿੰਨੇ ਵਜੇ ਜਾਂਦੇ ਹੋ ਫਿਰ ਡੇਰੇ ਤੇ ਸੁਬਹ ਮੈਂ ਜਾਣਾ ਤਕਰੀਬਨ ਨਾਸ਼ਤਾ ਕਰਕੇ ਜਾਣਾ ਹੁਣਾ 9 ਵਜੇ ਤੋਂ ਬਾਅਦ ਹੀ ਤੇ ਜ਼ਮਾਨ ਖਾਨ ਉੱਥੇ ਰਹਿੰਦਾ ਜ਼ਮਾਨ ਬ੍ਰਦਰ ਜਿਹੜਾ ਉੱਥੇ ਕੰਮ ਕਰਦਾ ਜਮਾਨ ਉੱਡ ਗਿਆ ਜਮਾਨ ਦੀ ਸਟੋਰੀ ਸੁਣਾ ਹੈ ਜਮਾਨ ਉੱਡ ਗਿਆ ਜਮਾਨ ਸ਼ਾਮ ਨੂੰ ਘਰੇ ਚੱਲ ਜਾਂਦਾ ਸੀ ਨਾ ਜਮਾਨ ਨੱਸ ਗਿਆ ਭਾਈ ਓਕੇ ਜਮਾਨ ਦਾ ਕਰਕੇ ਤਾਂ ਲਾਈਵ ਚਲਾਈ ਸੀ ਕਿ ਬੰਦੇ ਸਵਾਲ ਵਾਲੇ ਬੰਦੇ ਕਹਿੰਦੇ ਯਾਰ ਤੂੰ ਉਹਨੂੰ ਕੱਢ ਦਿੱਤਾ ਮੈਂ ਤੈਨੂੰ ਕੱਲ ਆਉਂਦੇ ਘਰੋਂ ਹੋ ਕੇ ਆਇਆ ਭਾਈ ਉਹਦੀ ਅੰਮੀ ਕਹਿੰਦੀ ਸਾਨੂੰ ਪਤਾ ਸੀ ਇਹਨੇ ਸਾਨੂੰ ਬਿਸਤ ਕਰਾਉਣਾ ਬਹਾਨਾ ਮਾਰ ਕੇ ਕੱਲ ਛੁੱਟੀ ਕੀਤੀ ਨਹੀਂ ਗੱਲ ਇਹ ਆ ਵੀ ਉੱਥੇ 7-8000 ਰੁਪਏ ਤੁਸੀਂ ਦੱਸਿਆ ਸੀ ਵੀ ਲੈਂਦਾ ਜਿੱਥੇ ਕੰਮ ਕਰਦਾ ਸੀਗਾ ਤੇ ਇੱਥੇ ਸਗੋਂ ਵਧੀਆ ਹੀ ਸਾਰਾ ਕੁਝ ਬਟ ਚਲੋ ਆਪਾਂ ਕੀ ਕਹਿ ਸਕਦੇ ਹਾਂ ਅਗਲੇ ਦੀ ਮਰਜ਼ੀ ਭਾਜੀ 20000 ਰੁਪਇਆ ਸੈਲਰੀ ਨੈਟ ਕੈਸ਼ ਠੀਕ ਆ ਹੋਰ ਕੀ ਚਾਹੀਦਾ ਮੇਰਾ ਤੇਲ ਮੇਰਾ ਖਾਣਾ ਮੇਰਾ ਇਹਦਾ ਖਰਚਾ ਜੇਬ ਦਾ ਮੇਰਾ ਚਲੋ ਹਰ ਚੀਜ਼ ਆਪਣਾ ਤਾਂ ਕੁਝ ਨਹੀਂ ਗਵਾਇਆ ਆਪਦਾ ਹੀ ਗਵਾਇਆ ਜੀ ਗਵਾਇਆ ਤਾਂ ਆਪਦਾ ਹੀ ਗਵਾਇਆ ਸਾਨੂੰ ਕੋਈ ਗੱਲ ਨਹੀਂ ਦੇਖੋ ਆਪਾਂ ਤੁਸੀਂ ਤਾਂ ਛੋਟੇ ਭਰਾ ਵਾਂਗੂ ਰੱਖਦੇ ਸੀ ਬਟ ਅਗਲੇ ਦੀ ਮਰਜ਼ੀ ਜੀ ਆਪਾਂ ਨਹੀਂ ਕਿਸੇ ਨੂੰ ਕੁਝ ਕਹਿ ਸਕਦੇ ਆਮੀਨ ਕਿਧਰ ਭਾਈ ਵੀ ਆ ਗਿਆ ਆਮੀਨ ਪਤਾ ਕੀ ਗੱਲ ਆ ਸਾਨੂੰ ਚੋਰੀ ਕੋਈ ਫਰਕ ਨਹੀਂ ਪੈਂਦਾ ਬਰਲ ਗੱਲ ਪਤਾ ਕੀ ਆ ਮੈਂ ਹੁਣੇ ਗੱਲ ਕਰਾਂ ਨਾ ਕਿ ਉਹ ਪਹਿਲੇ ਜ਼ੇਨ ਬਣਾਇਆ ਬੈਠਾ ਨੱਸਣ ਦਾ ਕਾਫੀ ਦਿਨ ਤੋਂ ਮੈਂ ਆਬਜ਼ਰਵ ਕਰਦਾ ਸੀਗਾ ਇਹ ਨਾ ਸਹੀ ਨਹੀਂ ਚੱਲ ਰਿਹਾ ਨਾ ਕੰਮ ਨਹੀਂ ਵੇਖਿਆ ਤੁਸੀਂ ਅੱਗੇ ਕੰਮ ਨਹੀਂ ਕਰਦਾ ਠੀਕ ਹੈ ਕੋਈ ਡੇਰੇ ਤੇ ਗੰਦ ਛੰਦ ਤੇ ਇਹ ਉਹ ਜਿਹੜਾ ਕਹਿ ਕੇ ਕਰਾ ਲਿਆ ਨਾ ਕੀਤਾ ਤੇ ਆਪਦੀ ਮਰਜ਼ੀ ਨਾਲ ਕੋਈ ਕੰਮ ਜਿਹੜਾ ਮੁਰਗਿਆਂ ਨੂੰ ਵੀ ਛੱਡ ਦੇਣਾ ਧਿਆਨ ਨਹੀਂ ਰੱਖਣਾ ਕੁੱਤੇ ਕਿੰਨੀ ਵਾਰੀ ਲੜ ਪਏ ਸੀ ਧਿਆਨ ਨਹੀਂ ਦਿੰਦਾ ਸੀਗਾ ਇਹ ਚੀਜ਼ ਵੱਲ ਤੇ ਉਹ ਉਦੋਂ ਇਲੈਕਸ਼ਨ ਹੋਇਆ ਇਹਨੇ 2 ਛੁੱਟੀਆਂ ਕੀਤੀਆਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਖੈਰ ਆ ਮੌਜ ਸ਼ੋਜ ਮਾਰ ਲੈਂਦੇ ਉਦੋਂ ਦਾ ਕਿਤੇ ਤਿਆਰੀਆਂ ਤੁਰੇ ਨੇ ਮੈਸੇਜ ਕੀਤਾ ਕੱਲ ਨਾ ਆਪਣਾ ਮੈਨੂੰ ਮੈਂ ਚਲੋ ਤੁਹਾਨੂੰ ਮੋਟਰਸਾਈਕਲ ਦੇ ਜਾਵਾਂਗਾ ਤੇ ਮੈਂ ਵੈਸੇ ਮਿਲ 'ਚ ਚਲੇ ਜਾਣਾ ਹੈਗਾ ਉਹ ਪਹਿਲੇ ਤਿਆਰੀਆਂ ਸੀ ਮਿਲ 'ਚ ਜਾਣ ਦੇ ਦੂਸਰੀ ਗੱਲ ਕੱਲ ਇਹਦੇ ਘਰ ਗਏ ਸਾਨੂੰ ਮਿਲਿਆ ਨਹੀਂ ਮੈਂ ਇਹਦੀ ਵਾਲਦਾ ਕੋ ਬਹਿ ਗਿਆ ਤੇ ਇਹ ਭਾਜੀ ਬਾਹਰ ਨਿਕਲ ਗਿਆ ਮੈਂ ਕਿਹਾ ਜ਼ੈਨ ਹੋਣਾ ਕੋਈ ਗੱਡੀ 'ਚ ਬੈਠਾ ਹੋਣਾ ਵਾ ਜ਼ੈਨ ਹੋਣਾ ਨੂੰ ਕਹਿੰਦਾ ਜੀ ਮੈਂ ਮਿਲ 'ਚ ਚੱਲ ਜਾਣਾ ਮੇਰੀ ਸੁਪਰਵਾਈਜ਼ਰ ਨਾਲ ਗੱਲ ਹੋ ਗਈ ਇੰਨੀ ਗੱਲ ਕਹਿ ਕੇ ਤੇ ਨਿਕਲ ਗਿਆ ਬੈਠਾ ਹੀ ਨਹੀਂ ਕੋਲ ਹੀ ਨਹੀਂ ਆ ਮੈਂ ਹੁਣ ਕੱਲ ਦਾ ਫੋਨ ਕਰੀ ਜਾਂਦਾ ਫੋਨ ਹੀ ਚੁੱਕਦਾ ਰਾਤੀ ਇਹਨੇ ਮੇਰੀ ਕਿਤੇ ਵੀਡੀਓ ਵੇਖੀ ਨੇ ਹੁਣ ਤੋਂ ਬਾਅਦ ਮੈਨੂੰ ਮੈਸੇਜ ਕੀਤਾ ਮੈਂ ਇਹਨੂੰ ਮੈਸੇਜ ਕੀਤਾ 8 ਸੈਕਿੰਡ ਦਾ ਸਵੇਰ ਦਾ ਨੇ ਮੇਰਾ ਉਹ ਨਹੀਂ ਸੁਣਿਆ ਅੱਜ ਇਹਨੂੰ ਕਾਲਾਂ ਕੀਤੀਆਂ ਦੀ ਵਾਲਦਾ ਦੇ ਨੰਬਰ ਤੇ ਮੈਂ ਫੋਨ ਕਰਕੇ ਸਪੀਕਰ ਔਨ ਕਰਕੇ ਮੈਂ ਕਿਹਾ ਮੇਰੀ ਗੱਲ ਕਰਾਓ ਮੈਂ ਬੋਲਦਾ ਰਿਹਾ ਨੇ ਕਿ ਮੈਨੂੰ ਜਵਾਬ ਨਹੀਂ ਦਿੱਤਾ ਤੁਸੀਂ ਐਵੇਂ ਕਰੋ ਆਪਣੇ ਨਾ ਡੇਰੇ 'ਚ ਕੈਮਰਾ ਵਗੈਰਾ ਲਵਾ ਲਓ ਤੁਸੀਂ ਕਿਤੇ ਵੀ ਹੋ ਤੁਸੀਂ ਘਰੇ ਵੀ ਹੋ ਨਾ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਜਾਨਵਰਾਂ ਦਾ ਪੂਰਾ ਧਿਆਨ ਰਹਿੰਦਾ ਜੇ ਕੋਈ ਨਾ ਵੀ ਹੋਵੇ ਬੰਦੇ ਟੈਨਸ਼ਨ ਅੱਧੀ ਘਟ ਜਾਂਦੀ ਵੀ ਜਾਨਵਰ ਮੇਰੇ ਸਹੀ ਸਲਾਮਤ ਹੈ ਮੈਂ ਕਿਹਾ ਮੇਰਾ ਪਹਿਲਾ ਕੰਮ ਹੀ ਹੁਣ ਇਹੀ ਪ੍ਰਾਇੋਰਟੀ ਹੋਣੀ ਆ ਤੇ ਕੈਮਰੇ ਲਾ ਕੇ ਨਾ ਇੰਟਰਨੈਟ ਮੇਰੇ ਪਹਿਲੇ ਲੱਗਾ ਮੈਂ ਆਨਲਾਈਨ ਕਰ ਲੈਣਾ ਜੀ ਕਿਉਂਕਿ ਥੋੜਾ ਆਸਾਨੀ ਹੋ ਜਾਂਦੀ ਹੈ ਚੀਜ਼ ਤੁਸੀਂ ਹੁਣ ਘਰੇ ਬੈਠੇ ਹੋ ਤੁਸੀਂ ਘਰੇ ਬੈਠੇ ਵੀ ਜਾਨਵਰਾਂ ਤੇ ਨਿਗਾਹ ਰੱਖ ਸਕਦੇ ਹੋ ਮੈਂ ਉਹੀ ਗੱਲ ਕਹਿਣਾ ਨਾ ਕਬੂਤਰਾਂ ਤੇ ਮੁਰਗਿਆਂ ਤੇ ਹਰ ਚੀਜ਼ ਤੇ ਮੇਰੇ ਕੈਮਰੇ ਲੱਗੇ ਹੋਣ ਬਾਕੀ ਕੋਈ ਨਾ ਮੌਸਮ ਖੁੱਲ ਗਿਆ ਹੁਣ ਅੱਲਾ ਤੰਦਰੁਸਤੀ ਦੇਵੇ ਡੈਡੀ ਨੂੰ ਤੇ ਡੈਡੀ ਨੇ ਆਪਣਾ ਬਥੇਰਾ ਸਾਥ ਦਿੰਦੇ ਮੇਰਾ ਚੱਲ ਜਾਂਦੇ ਹੁੰਦੇ ਨਹੀਂ ਅੰਕਲ ਤਾਂ ਬਹੁਤ ਸਾਥ ਦਿੰਦੇ ਆ ਸਵਾਏ ਡੌਗ ਤੋਂ ਇਲਾਵਾ ਨਾ ਹਰ ਸ਼ੈ ਦਾ ਖਿਆਲ ਕਰ ਲੈਂਦੇ ਆ ਬਸ ਕੁੱਤਿਆਂ ਛੁੱਤਿਆਂ ਨੂੰ ਨਹੀਂ ਹੱਥ ਲਾਉਂਦੇ ਉਹ ਕੰਮ ਨੂੰ ਨਹੀਂ ਪੈਂਦੇ
ਨਹੀਂ ਗੱਲ ਕੀ ਚੋਰੀ ਬੂਹੇ ਤੇ ਗਿਆ ਬੰਦਾ ਨਾ, ਅਸੀਂ ਤੇ ਵੱਡਿਆਂ ਕੋਲ ਗੱਲ ਸਿੱਖੀਏ, ਭਾਵੇਂ ਪੱਲੇ ਕੱਖ ਨਾ ਆਵੇ, ਦੁਸ਼ਮਣ ਵੀ ਚੱਲ ਕੇ ਬੂਹੇ ਤੇ ਆ ਜਾਏ, ਕਹਿੰਦੇ ਰੋਟੀ ਪਾਣੀ ਖਿਲਾ ਕੇ ਨਾ ਉਹਨੂੰ ਭੇਜੋ, ਰੋਟੀ ਪਾਣੀ ਬਸ ਠੀਕ ਹੈ। ਅਸੀਂ ਉਹਦੇ ਘਰ ਗਏ ਚੋਰੀ ਤੇ ਉਹ ਗਾਂਹ ਖਿਸਕ ਗਿਆ। ਗਾਂਹ ਖਿਸਕ ਗਿਆ। ਉਹਨੂੰ ਐ ਸੀ ਨਾ ਵੀ ਜੇ ਮੈਂ ਘਰੇ ਰਿਹਾ ਤੇ ਮੈਨੂੰ ਜਵਾਬ ਪੁੱਛਣਾ ਦੇਣਾ ਔਖਾ ਹੋ ਜਾਊਗਾ। ਮੈਂ ਪੁੱਛਿਆ ਸੀ ਨਾ ਪਹਿਲੇ ਉਹਨੂੰ, ਮੈਂ ਜਾਂਦੇ ਮੈਂ ਮੋਢੇ ਤੇ ਹੱਥ ਰੱਖਿਆ, ਬੜੇ ਪਿਆਰ ਨਾਲ ਗੱਲਬਾਤ ਪੁੱਛ ਕੇ, ਮੈਂ ਕਿਹਾ ਮੈਂ ਤੈਨੂੰ ਗੱਲ ਸਮਝਾਈ ਸੀ, ਮੈਨੂੰ ਝੂਠ ਨਾ ਬੋਲੀ, ਮੈਨੂੰ ਝੂਠ ਨਹੀਂ ਪਸੰਦ, ਤੂੰ ਜਿੱਦਣ ਛੁੱਟੀ ਕਰਨੀ ਮੈਨੂੰ ਦੱਸ ਦਿਆ ਕਰੀ ਕਿ ਮੈਂ ਨਹੀਂ ਆਉਣਾ। ਮੈਂ ਕਿਹਾ ਮੈਨੂੰ ਕਮ ਸੇ ਕਮ ਪਤਾ ਹੈਗਾ। ਇਹਨੇ ਝੂਠ ਬੋਲ ਕੇ ਛੁੱਟੀ ਕੀਤੀ, ਇਹਦੇ ਅੱਬੂ ਨੇ ਗੱਲ ਕਹੀ, ਇਹਦੀ ਵਾਲਦ ਨੇ ਕਹਿੰਦੇ ਅਸੀਂ ਇਹਨੂੰ ਕਹਿੰਦੇ ਰਹੇ 11-12 ਵਜੇ ਕਿ ਚੱਲ ਤੂੰ ਹੁਣ ਹੀ ਚੱਲ ਜਾ, ਨਹੀਂ ਗਿਆ ਤੇ ਚੌਰੀ ਜਿਹੜਾ ਹੁਣ ਨਹੀਂ ਆਇਆ ਤੇ ਉਹਨੂੰ ਫਿਰ ਕੀ ਕਰਨਾ, ਦੱਸ ਫਿਰ ਕੀ ਫਾਇਦਾ ਕਰਨਾ। ਨਹੀਂ ਬਿਲਕੁਲ ਐਵੇਂ ਆਪਣੇ ਬਾਅਦ ਚ ਨਾ ਵੀ ਧਿਆਨ ਨਹੀਂ ਦਿੰਦਾ, ਵੀ ਜਾਨਵਰਾਂ ਦਾ ਨੁਕਸਾਨ ਕਰਾ ਦੂਗਾ ਜੀ ਬਾਅਦ ਦੇ ਵਿੱਚ, ਹਨਾ ਵੀ ਧਿਆਨ ਤਾਂ ਮੈਂ ਦੇਖ ਲਿਆ, ਨਹੀਂ ਧਿਆਨ ਦਿੰਦਾ ਸੀਗਾ, ਉਹਦਾ ਉਹ ਗੱਲ ਦਾ ਫਾਇਦਾ ਨਹੀਂ। ਗੱਲ ਕਹਿੰਦਾ ਨਾ ਹੁਣ ਉਹੀ ਸਾਡੀ ਖੁੰਨਤ ਕਿਤੇ ਜਾਨਵਰਾਂ ਤੇ ਕੱਢੇ। ਮੇਰੇ ਭਰਾ ਨੇ ਮੈਨੂੰ ਗੱਲ ਕਹੀ, ਕਹਿੰਦਾ ਚੋਰੀ ਇਹ ਸਾਰੇ ਕੁੱਤੇ ਨਹੀਂ ਖੋਲਦਾ, ਇੱਕ ਦੋ ਕੁੱਤੇ ਖੋਲ ਕੇ ਫਰਾਉਂਦਾ, ਅੱਲਾ ਖੈਰ ਸੱਲਾ। ਮੈਂ ਇੱਕ ਦਿਨ ਇਹਨੂੰ ਪੁੱਛ ਲਿਆ, ਮੈਂ ਕਿਹਾ ਜੀ ਕੁੱਤੇ ਫਰਾਏ ਆ? ਕਹਿੰਦਾ ਫਰਾਏ ਆ। ਮੈਂ ਕਿਹਾ ਝੂਠ ਨਾ ਬੋਲੀ, ਸਹੁੰ ਖਾ ਕੇ ਦੱਸ ਕੁੱਤੇ ਫਰਾਏ ਆ? ਕਹਿੰਦਾ ਨਹੀਂ ਫਰਾਏ। ਮੈਂ ਕਿਹਾ ਫਿਰ ਝੂਠ ਬੋਲਣ ਦੀ ਕਿਹੜੀ ਲੋੜ ਆ, ਸਿੱਧੀ ਤਰ੍ਹਾਂ ਦੱਸ ਦੇ ਭਾਈ ਮੈਂ ਨਹੀਂ ਫਰਾਏ। ਮੈਂ ਕਿਹਾ ਮੈਂ ਤੇਰੀ ਇੱਟ ਮਾਰ ਦੇਣੀ ਕਿਸੇ ਦਾ, ਬਿਲਕੁਲ ਝੂਠ ਬੋਲਣ ਦੀ ਕਿਹੜੀ ਗੱਲ ਆ ਯਾਰ। ਉਹਨਾਂ ਨੂੰ ਵਾਕ ਕਰਾਉਣੀ ਜ਼ਰੂਰੀ ਹੈ ਜੀ, ਇੱਕ ਜਗ੍ਹਾ ਬੰਨੇ ਉਹਨਾਂ ਦਾ ਮਾਈਂਡ ਸੈਟ ਖਰਾਬ ਹੋ ਜਾਂਦਾ, ਜਾਨਵਰ ਦਾ ਸਟ੍ਰੈਸ ਚ ਆ ਜਾਂਦਾ ਜਾਨਵਰ। ਦੇਖੋ ਹੁਣ ਮੈਨੂੰ ਤਾਂ ਨਹੀਂ ਨਾ ਪਤਾ ਜੀ, ਮੈਨੂੰ ਵੀ ਆਪਣੇ ਕੈਮਰੇ ਲਵਾਈਏ ਆਪਾਂ, ਸਭ ਤੋਂ ਪਹਿਲਾਂ ਕੰਮ ਵੀ ਆਪਾਂ ਨੂੰ ਪਤਾ ਲੱਗ ਜੂ ਵੀ ਜਾਨਵਰ। ਪਹਿਲੀ ਫੁਰਸਤ ਚ ਕੰਮ ਹੀ ਇਹੀ ਕਰਾਉਣਾ ਕਿ ਕੈਮਰੇ ਲਵਾਉਣੇ ਆ। ਇੱਕ ਮੈਂ ਤੁਹਾਨੂੰ ਕੈਮਰਾ, ਤੁਸੀਂ ਨਾ ਆਵਾਜ਼ ਵਾਲਾ ਲਵਾਇਓ, ਆਵਾਜ਼ ਨਾਲ ਪਤਾ ਲੱਗ ਜਾਂਦਾ ਕਿ ਕੋਈ ਆਇਆ, ਕੁੱਤੇ ਭੌਂਕ ਰਹੇ ਆ, ਉਹ ਤੁਸੀਂ ਆਵਾਜ਼ ਵਾਲਾ ਕੈਮਰਾ ਲਵਾਉਣਾ ਹੁੰਦਾ, ਉਹ ਫਾਇਦਾ ਹੋ ਜਾਂਦਾ ਵੀ ਕੋਈ ਡੇਰੇ ਤੇ ਆਇਆ ਜਾਂ ਕੋਈ ਲਾਗ ਪਤਾ ਲੱਗ ਜਾਂਦਾ। ਫੈਮਿਲੀ ਵਾਲੇ ਬੰਦਿਆਂ ਦਾ ਵੀ ਕੋਈ ਨਹੀਂ ਹਾਲ, ਉਹ ਕਹਿੰਦਾ ਜੀ ਫੈਮਿਲੀ ਵਾਲਾ ਬੰਦਾ ਰੱਖ ਲਓ ਕੋਈ ਡੇਰੇ ਤੇ ਜਾਂ ਕੋਈ ਪਠਾਨ ਰੱਖ ਲਓ, ਬੰਦਾ ਚੰਗਾ ਚੋਰੀ ਲੱਭਦਾ ਹੀ ਕੋਈ ਨਹੀਂ ਹੈਗਾ, ਜਿਹੜਾ ਚੰਗਾ ਬੰਦਾ ਉਹ ਕੰਮ ਕਰੂ ਜਿਹੜੇ ਬੰਦੇ ਨੂੰ ਆਪ ਸ਼ੌਂਕ ਆ, ਜਿਹੜਾ ਸ਼ੌਂਕ ਕਰਦਾ ਨਾ ਉਹ ਬੰਦਾ ਕੰਮ ਕਰੂਗਾ ਇੱਥੇ। ਮੈਂ ਇਹਨੂੰ ਤਾਂ ਹੀ ਰੱਖਿਆ ਸੀਗਾ ਕਿ ਚਲੋ ਇਹਨੂੰ ਸ਼ੌਕ ਆ, ਉਹ ਵੀ ਇਹਨੂੰ ਸ਼ੌਕ ਨਹੀਂ ਸੀ ਹੈਗਾ, ਬਾਅਦ ਚੋਂ ਗੱਲਾਂ ਪਤਾ ਲੱਗੀਆਂ ਇਹਨੂੰ ਸਿਰਫ ਰੱਖਣ ਦਾ ਸ਼ੌਕ ਆ। ਉਹਨੂੰ ਮੈਂ ਛੋਟਾ ਜਿਹਾ ਕਤੂਰਾ ਦਿੱਤਾ ਸੀ, ਉਹ ਵੀ ਪਾਲਿਆ ਇਹਦੀ ਛੋਟੀ ਸਿਸਟਰ ਨੇ, ਇਹਨਾਂ ਨੇ ਕਦੀ ਰੋਟੀ ਨਹੀਂ ਪਾ ਕੇ ਵੇਖੀ ਉਹਨੂੰ, ਰੋਟੀ ਨਹੀਂ ਪਾਈ। ਸਹੀ ਗੱਲ, ਮੈਂ ਸਮਝਦਾ ਸੀ ਛੋਟਾ ਜਿਹਾ ਬੱਚਾ ਲੈ ਕੇ ਗਿਆ, ਇਹਨੇ ਪਾਲਿਆ, ਇਹਨੂੰ ਬੜਾ ਕਰੇਜ਼ ਹੋਣਾ, ਇਹਨੂੰ ਬੜਾ ਸ਼ੌਕ ਹੋਣਾ, ਜਾਨਵਰਾਂ ਨੂੰ ਬੜੀ ਮੁਹੱਬਤ ਹੋਣੀ ਇਹਨੂੰ। ਹਾਂਜੀ ਬਹਰਹਾਲ ਉਹੀ ਗੱਲ ਹੋਈ, ਉਹਦੇ ਘਰ ਗਿਆ ਉਹਨੂੰ ਪਤਾ ਲੱਗਾ 2 ਵਾਰੀ ਕਿ ਭਾਈ ਉਹ ਤੇ ਸਾਰਾ ਇਹਦੀ ਛੋਟੀ ਸਿਸਟਰ ਜਿਹੜੀ ਉਹਨੇ ਪਾਲਿਆ ਵਾ, ਇਹਨੇ ਤੇ ਕਦੀ ਆ ਰੋਟੀ ਵੀ ਨਹੀਂ ਖਿਲਾਈ ਉਹਨੂੰ ਚੱਜ ਨਾਲ, ਰੋਟੀ ਵੀ ਨਹੀਂ ਖਵਾਈ। ਹੁਣ ਬਿਮਾਰ ਹੋਇਆ ਡੌਗ ਕਹਿੰਦਾ ਵਾ, ਦਵਾਈਆਂ ਲੈ ਕੇ ਮੈਂ ਦਿੰਦਾ ਰਿਹਾ। ਮੈਂ ਦੇਖਿਆ ਸੀ ਵੀਡੀਓ, ਦੇਖਦਾ ਹੁੰਦਾ ਮੈਂ ਵੀ ਇੰਨੀ ਕੇਅਰ ਕੌਣ ਕਰਦਾ, ਵੀ ਤੈਨੂੰ ਛੋਟੇ ਭਰਾਵਾਂ ਵਾਂਗੂ ਰੱਖਿਆ। ਮੈਡੀਸਨ ਤੱਕ ਉਹਦੀ ਮੈਂ ਲੈ ਕੇ ਦਿੱਤੀ, ਚੈੱਕ ਮੈਂ ਕਰਾ ਕੇ ਲੈ ਕੇ ਆਇਆ, ਫੀਸ ਡਾਕਟਰ ਦੀ ਮੈਂ ਦਿੱਤੀ, ਮੈਡੀਸਨ ਵੀ ਇਹਨੂੰ ਜਿੰਨੇ ਦਿਨ ਦੀ ਲੈ ਕੇ ਦੇਣੀ ਸੀ ਮੈਂ ਲੈ ਕੇ ਦਿੱਤੀ। ਮੇਰਾ ਤੇ ਹੱਕ ਨਹੀਂ ਸੀ ਨਾ ਬਣਦਾ, ਕੁੱਤਾ ਕਹਿੰਦਾ ਵੀ ਤੁਸੀਂ ਅਗਲੇ ਨੂੰ ਸੈਲਰੀ ਦਿੰਦੇ ਹੋ, ਅਗਲਾ ਜੋ ਮਰਜ਼ੀ ਕਰੇ, ਬਟ ਨਹੀਂ ਅੱਜ ਕੱਲ ਕਦਰ ਨਹੀਂ ਕਰਦੇ ਜੀ, ਵਿਚਾਰੀ ਛੋਟੀ ਉਮਰ ਆਉਂਦੀ ਹੈ ਜੇ, ਪਰ ਕਦਰ ਨਹੀਂ ਕਰਦੇ ਲੋਕ ਇਹ ਚੀਜ਼ ਦੀ, ਇੰਨਾ ਪਿਆਰ ਨਾਲ ਰੱਖ ਰਹੇ ਆ, ਤੈਨੂੰ ਸਭ ਕੁਝ ਦੇ ਰਹੇ ਆ, ਇਹਦੇ ਉੱਪਰ ਤੈਨੂੰ ਹੋਰ ਕੀ ਮਿਲ ਜੂਗਾ। ਮੈਂ ਸਗੋਂ ਨੇ ਵੀ ਕਿਹਾ, ਮੈਂ ਕਿਹਾ ਲੋਕ ਇੰਨੇ ਮੈਸੇਜ ਕਰ ਰਹੇ ਆ ਮੈਨੂੰ, ਲੋਕਾਂ ਨੇ ਬਾਹਰੋਂ ਫੋਨ ਕਰਕੇ ਕਿਹਾ ਕੋਈ ਗੱਲ ਨੀ ਅਰਸਲਾਨ ਭਾਈ ਜਾਣਦੇ, ਮੈਂ ਸਗੋਂ ਦੇ ਘਰ ਗਿਆ ਯਾਰ, ਇੱਕ ਬੰਦੇ ਨੂੰ ਦੀ ਘਰ ਜਾਈ, ਹੁਣ ਅਸੀਂ ਉਹ ਕੀ ਕਹਿੰਦਾ ਮੇਰੇ ਤੋਂ ਬਗੈਰ ਸਰਨਾ ਨਹੀਂ ਇਹਨਾਂ, ਦੱਸ ਕੀ ਮੈਨੂੰ ਇਸ ਗੱਲ ਦਾ ਦੁੱਖ ਕੋਈ ਨਹੀਂ, ਮੈਂ ਬਸ ਵੀਡੀਓ ਬੰਦ ਕਰਨ ਲੱਗਾ, ਬੈਟਰੀ ਮੇਰੇ ਕੋਲ 4% ਰਹਿ ਗਈ। ਹਾਂਜੀ ਵੀਰੇ ਕੋਈ ਚੱਕਰ ਨਹੀਂ। ਮੈਂ ਘਰ ਜਾ ਕੇ ਵੀ ਨਾ, ਮੈਂ ਘਰ ਜਾ ਕੇ ਉਹਦੀ ਵਾਲਦਾ ਨੂੰ ਇਹੀ ਗੱਲ ਕਹੀ, ਉਹਦੀ ਮਦਰ ਨੂੰ, ਮੈਂ ਕਿਹਾ ਗੱਲ ਪਤਾ ਕੀ ਹੈ, ਮੈਨੂੰ ਕੋਈ ਗੱਲ ਜਾਂ ਤਕਲੀਫ ਦੁੱਖ ਇਸ ਗੱਲ ਦਾ ਨਹੀਂ ਹੈਗਾ ਕਿ ਇਹ ਆਇਆ ਨਹੀਂ, ਮੈਂ ਕਿਹਾ ਮੁਲਾਜ਼ਮ ਵਰਕਰ ਬੰਦੇ ਨੂੰ ਬਥੇਰੇ ਲੱਭ ਜਾਂਦੇ ਹੁੰਦੇ ਆ, ਮੈਂ ਤੇ ਕਦੀ ਮੁਲਾਜ਼ਮ ਦਾ ਲਫ਼ਜ਼ ਇਸਤੇਮਾਲ ਨਹੀਂ ਕੀਤਾ, ਮੈਂ ਤੇ ਭਰਾ ਬਣਾ ਕੇ ਰੱਖਿਆ ਸੀ, ਤੇ ਇਹਨੂੰ ਵੀ ਚਾਹੀਦਾ ਸੀ ਮੇਰਾ ਬੜਾ ਭਾਈ ਆ, ਉਹ ਤਕਲੀਫ ਚ ਉਹਨੂੰ ਕੋਈ ਪ੍ਰੋਬਲਮ ਆ ਤੇ ਮੈਂ ਜਨਾਬ ਉਹਦੇ ਨਾਲ ਖੜਾ ਬਜਾਏ ਮੈਂ ਕਿਹਾ ਨਾਲ ਖੜਨ ਦੇ, ਤੇ ਇਹ ਮੇਰਾ ਫੋਨ ਹੀ ਨਹੀਂ ਚੱਕਦਾ, ਫੋਨ ਹੀ ਚੱਕਦਾ ਨਹੀਂ। ਉਹੀ ਗੱਲ ਹੈ ਨਾ ਜੀ, ਵੀ ਜਦੋਂ ਇਹ ਨਹੀਂ ਹੈਗਾ ਸੀ ਡੇਰੇ ਤੇ, ਡੇਰਾ ਤਾਂ ਉਦੋਂ ਵੀ ਕੰਮ ਸਾਰੇ ਕਰਦੇ ਸੀ ਤੁਸੀਂ, ਏਡੀ ਗੱਲ ਨਹੀਂ। ਜਤਿੰਦਰ ਭਾਈ ਦੇਖੋ ਗੱਲ ਪਤਾ, ਕਿਸੇ ਦੇ ਆਣ ਜਾਣ ਨਾਲ ਮੇਰਾ ਵੀਰ ਕੋਈ ਨਹੀਂ ਦੁਨੀਆ ਦਾ ਕੰਮ ਰੁਕਦਾ, ਲੋਕ ਮਰ ਵੀ ਜਾਂਦੇ, ਸਿੱਧੂ ਮੂਸੇਵਾਲਾ ਮਰ ਗਿਆ, ਦੱਸੋ ਮਾਨਸਾ ਪਿੰਡ 'ਚ ਲੋਕ ਰੋਟੀ ਨਹੀਂ ਖਾਂਦੇ, ਗੱਲ ਤਾਂ ਉਹੀ ਹੈ ਨਾ ਜੀ, ਮੂਸੇਵਾਲੇ ਲੋਕ ਰੋਟੀ ਨਹੀਂ ਖਾਂਦੇ, ਮੂਸੇਵਾਲੇ ਵਿਆਹ ਨਹੀਂ ਹੋਏ, ਜਦੋਂ ਸਿੱਧੂ ਮੂਸੇਵਾਲੇ ਦੇ ਮਰਨ ਤੋਂ ਬਾਅਦ ਨਿਆਣੇ ਜੰਮਣੇ ਲੋਕਾਂ ਰੋਕਦੇ, ਕਹਿੰਦੇ ਵੀ ਕੰਮ ਕਿਸੇ ਦਾ ਰੁਕਦਾ ਨਹੀਂ, ਇੱਥੇ ਸਭ ਦਾ ਸਰ ਜਾਂਦਾ, ਕੋਈ ਨਹੀਂ ਰੁਕਦਾ, ਹਰ ਦੁਨੀਆ ਦਾ ਕੰਮ ਚੱਲਦਾ ਆ, ਕਿਸੇ ਦੇ ਨਾਲ ਕੋਈ ਨਹੀਂ ਹੁੰਦਾ ਕੰਮ, ਕਿਸੇ ਜਾਨ ਨਾਲ ਕੋਈ ਕੰਮ ਨਹੀਂ ਰੁਕਦਾ, ਬਟ ਇਹ ਆ ਵੀ ਚਲੋ ਕਿਸੇ ਨੇ ਕਦਰ ਕਰੀ ਹੋਵੇ, ਇੰਨਾ ਮੋਹ ਪਿਆਰ ਰੱਖਿਆ ਹੋਵੇ, ਉੱਥੇ ਥੋੜੀ ਜੀ ਬੰਦੇ ਨੂੰ ਨਿਭ ਜਾਣਾ ਚਾਹੀਦਾ। ਨਹੀਂ ਦੁੱਖ ਹੁੰਦਾ ਯਾਰ, ਅਸੀਂ ਕਿਸੇ ਨਾਲ ਅੱਛੇ ਚੱਲੇ ਆ ਤੇ ਲੋਕ ਸਾਡੇ ਨਾਲ ਆਪ ਬਣਾ ਲੈਂਦੇ ਆ, ਮੈਨੂੰ ਇਸ ਗੱਲ ਦਾ ਦੁੱਖ, ਹੋਰ ਮੈਨੂੰ ਕੋਈ ਨਹੀਂ ਹੈਗਾ ਯਾਰ, ਕੋਈ ਗੱਲ ਨਹੀਂ ਕਹਿ ਰਹਾ, ਮੇਰਾ ਛੋਟੇ ਭਰਾਵਾਂ ਨੂੰ ਤੁਸੀਂ ਰੱਖਿਆ, ਨਹੀਂ ਸੋਚਿਆ ਦੂਸਰੀ ਵਾਰੀ ਮੁੜ ਕੇ ਨਹੀਂ ਵੇਖਿਆ ਕਿ ਯਾਰ ਇਹ ਗੱਲ ਉਹਦੇ ਹੁੰਦਿਆਂ ਇੰਨੇ ਨੁਕਸਾਨ ਵੀ ਹੋਏ, ਤੁਸੀਂ ਉਹਨੂੰ ਕਦੇ ਕੁਝ ਕਿਹਾ ਨਹੀਂ, ਕੁੱਕੜ ਲੜ ਪਏ ਪਰ ਤੁਸੀਂ ਫਿਰ ਵੀ ਚਲੋ ਨਹੀਂ ਕੁਝ ਕਿਹਾ, ਕਈ ਵਾਰ ਕੁੱਤੇ ਖੁੱਲੇ ਆ ਉਹਨੇ ਧਿਆਨ ਨਹੀਂ ਦਿੱਤਾ,
ਅਗਲਾ ਹੋਰ ਕਿਸੇ ਰਸਤੇ ਨਾਲ ਅਗਲਾ ਲੜਦਾ ਜੀ। ਮੈਂ ਕੱਲ ਦੱਸਿਆ ਸੀ, ਮੈਂ ਕਿਹਾ ਮੈਂ ਅੱਧਾ ਲੱਖ ਰੁਪਇਆ ਭਰ ਕੇ ਲੈ ਕੇ ਆਇਆ, ਮੈਂ ਆਪਣੇ ਅੱਬੂ ਨੂੰ ਵੀ ਨਹੀਂ ਦੱਸਿਆ, ਠੀਕ ਆ। ਲਾਈਵ ਤੇ ਕਿਹੜਾ ਉਹਨੇ ਸੁਣ ਲੈਣਾ ਆ, ਉਹ ਨਹੀਂ ਆਉਂਦੇ, ਵੀਡੀਓ ਵੇਖ ਲੈਂਦੇ ਆ, ਠੀਕ ਆ। ਮੈਂ ਕਾਲਾ ਮੁਰਗਾ ਤੇ ਮੁਰਗੀ ਲੈ ਕੇ ਆਇਆ, ਮੇਰਾ ਕਮ ਸੇ ਕਮ 60-65 ਹਜ਼ਾਰ ਦੀਆਂ ਮੈਨੂੰ ਪਈਆਂ ਨੇ ਕਿਰਾਇਆ ਪਾ ਕੇ। ਹਲੇ ਲੱਖ ਰੁਪਏ ਦਾ ਕੱਲਾ ਮੁਰਗਾ ਹੀ ਉਸ ਬੰਦੇ ਨੇ ਮੇਰੇ ਕੋਲ ਜੈਨੂਅਨ ਗੱਲ ਆ, ਪੈਸੇ ਨਹੀਂ ਲਏ, ਉਹਨੇ ਮੁਹੱਬਤ ਹੀ ਲਈ ਹੈ। ਠੀਕ ਆ। ਜਿੱਦਣ ਉਹ ਲੜੇ ਨੇ, ਉਹ ਸਮਝਾਇਆ, ਮੈਂ ਕਿਹਾ ਲੜਦਿਆਂ ਦਾ ਮੋਹਰਾ ਟੁੱਟ ਗਿਆ ਨਾ, ਲੋਹੇ ਚ ਮਾਰੇ ਕਿਸੇ ਜਾਂ ਚੁੰਝ ਟੁੱਟ ਗਈ, ਮੈਂ ਮੁਰਗਾ ਬੇਕਾਰ ਹੋ ਜਾਣਾ, ਬੇਕਾਰ ਹੋ ਜਾਣਾ। ਐਡੀ ਵਧੀਆ ਪਿਓਰ ਚੀਜ਼ ਆ ਯਾਰ, ਤੇਰੀ ਇੱਕ ਹਨਾ ਵੀ ਅਣਗਹਿਲੀ ਕਰਕੇ ਏਦਾਂ ਨੁਕਸਾਨ ਹੋਵੇ, ਗਲਤ ਗੱਲ ਆ। सोच रहे हैं और यमन के पीछे छोड़ दो, बच्चा है वो अच्छा, अगर चले हो तो उसको अजर अल्लाह ने देना है आपको। हाँ जी मोहसिन भाई, कोई नहीं, मैं ना बस वो गपशप मार रहे ਸੀਗੇ, ਗੱਲ ਕਰ ਰਹੇ ਸੀ ਯਾਰ। ਗੱਲ ਅੱਛੇ ਬੁਰੇ ਦੀ ਨਹੀਂ ਹੈਗੀ, ਗੱਲ ਥੋੜਾ ਜਿਹਾ ਬੰਦਾ ਨਾ ਕਿਸੇ ਮੌਕੇ 'ਚ ਇਮੋਸ਼ਨਲ ਹੋ ਜਾਂਦਾ ਕਿ ਯਾਰ ਅਸੀਂ ਕਿਸੇ ਬੰਦੇ ਨਾਲ ਇੰਨੀ ਚਾਹਤ ਪਿਆਰ ਮੁਹੱਬਤ ਕੀਤੀ ਆ ਤੇ ਬੰਦਾ ਸਾਨੂੰ ਫਿਰ ਅਗਵਾ ਸਿਲਾ ਦੇ ਕੇ ਗਿਆ। ਬਾਕੀ ਜਤਿੰਦਰ ਭਾਈ ਨੇ ਗੱਲ ਕਹਿ ਕੇ ਮੁਕਾਤੀ, ਜਿਹਨੇ ਵਿਗਾੜਿਆ ਆਪਦਾ ਕੁਝ ਵਿਗਾੜਿਆ, ਸਾਡਾ ਨਹੀਂ ਵਿਗਾੜਿਆ। ਸਾਡਾ ਕੁਝ ਨਹੀਂ ਗਿਆ ਜੀ। ਦੇਖੋ ਪਹਿਲਾਂ ਵੀ ਡੇਰੇ ਤੇ ਹਨਾ ਕੰਮ ਚੱਲਦਾ ਸੀ, ਉਹਦਾ ਨੁਕਸਾਨ ਹੋਇਆ, ਉਹਦਾ ਹੋ ਸਕਦਾ, ਸਾਡਾ ਕੋਈ ਨੁਕਸਾਨ ਨਹੀਂ ਹੋਇਆ ਚੀਜ਼ ਵਿੱਚ। ਨਹੀਂ ਅਬਦੁੱਲਾ ਭਾਈ, ਮੈਂ ਉਹਨੂੰ ਮੈਸੇਜ ਕਰ ਦਿੱਤਾ, ਮੈਂ ਕਿਹਾ ਭਾਈ ਸਵੇਰੇ ਤੂੰ ਮੋਟਰਸਾਈਕਲ ਵੀ ਦੇ ਜਾ, ਹਵੇਲੀ ਦੀ ਚਾਬੀ ਵੀ ਇੱਕ ਉਹਦੇ ਕੋਲ, ਮੈਂ ਕਿਹਾ ਸਵੇਰੇ ਚਾਬੀ ਵੀ ਦੇ ਜਾ, ਸਵੇਰੇ ਚਾਬੀ ਦੇਣ ਆਏਗਾ ਤੇ ਬੈਠ ਕੇ ਸਾਰੀਆਂ ਗੱਲਾਂ ਕਰਾਂਗੇ, ਨਾਲੇ ਇੱਕ ਵੀਡੀਓ ਛੋਟੀ ਜਿਹੀ ਬਣਾ ਕੇ ਜਨਾਬ ਤੁਹਾਨੂੰ ਲਾ ਦਿਆਂਗਾ, ਠੀਕ ਹੈ। ਮੈਂ ਤੇ ਸਿਰਫ ਬਾਈ ਲੋਨ ले आओ। चलो काका भाई, लास्ट टाइम व्लॉग में पूछ लो, अगर काम करना है तो ठीक है, नहीं तो चला जाए। ਅਬਦੁੱਲਾ, ਮੈਂ ਉਹਨੂੰ ਫੋਨ ਸਪੀਕਰ ਖੋਲ ਕੇ ਇਹ ਗੱਲ ਕਹੀ ਸਵੇਰੇ, ਮੇਰੇ ਕੋਲ ਰਿਕਾਰਡਿੰਗ ਪਈ ਇਸ ਗੱਲ ਦੀ, ਮੈਂ ਸਪੀਕਰ ਖੋਲ ਕੇ ਗੱਲ ਉਹਨੂੰ ਕਹੀ, ਮੈਂ ਕਿਹਾ ਕੋਈ ਗੱਲ ਨਹੀਂ ਜਮਨ, ਗਲਤੀਆਂ ਬੰਦੇ ਕੋ ਹੋ ਜਾਂਦੀਆਂ, ਮੈਨੂੰ ਪਤਾ ਤੂੰ ਸ਼ਰਮਿੰਦਾ ਵਾ ਤੂੰ ਮੇਰੇ ਨਾਲ ਝੂਠ ਬੋਲਿਆ, ਕੋਈ ਗੱਲ ਨਹੀਂ, ਗਲਤੀਆਂ ਹੋ ਜਾਂਦੀਆਂ ਬੰਦੇ ਕੋ, ਤੇ ਮੈਂ ਕਿਹਾ ਤੂੰ ਉੱਠ ਕੇ ਨਾਸ਼ਤਾ ਨੁਸ਼ਤਾ ਕਰ ਤੇ ਮੇਰਾ ਵੀਰ ਆ ਜਾ, ਤੇ ਕੋਈ ਨਹੀਂ, ਤੇ ਬਹਿ ਕੇ ਦੋਵੇਂ ਭਰਾ ਗੱਪਸ਼ਪ ਮਾਰਦੇ ਆ ਨਾਲੇ, ਤੇ ਕੋਈ ਗੱਲ ਨਹੀਂ ਤੂੰ ਆ ਜਾ। ਹੈਂ, ਜਵਾਬ ਨਾ ਦੇਵੇ, ਅੱਗੋਂ ਬੋਲੇ ਨਾ, ਮੈਂ ਫਿਰ ਵੀ ਮਤਲਬ ਪੈਗਾਮ ਉਹਨੂੰ ਆਪਣੀ ਜ਼ੁਬਾਨ 'ਚ ਦੇ ਦਿੱਤਾ, ਉਹਨੇ ਹਾਂ ਨਾ ਦਾ ਵੀ ਜਵਾਬ ਨਹੀਂ ਦਿੱਤਾ। ਇਹ ਕਿਹੜਾ ਮੈਸੇਜ ਅੱਜ ਲੱਗਾ ਹੋਇਆ। ਆਪਾਂ ਅਗਲੇ ਨੂੰ ਧੱਕਾ ਨਹੀਂ ਕਰ ਸਕਦੇ, ਅਗਲੇ ਦੀ ਮਰਜ਼ੀ, ਉਹ ਕਿਹੜਾ ਜਵਾਕ ਸੀਗਾ, ਸਮਝਦਾਰ ਅਕਸਰ ਆਪਦੇ ਹਨਾ ਵੀ, ਛੋਟਾ ਜਵਾਕ ਹੋਵੇ ਆਪਾਂ ਅਗਲੇ ਨੂੰ ਸਮਝਾ ਦਈਏ ਜੀ। लेकिन आप अच्छा नहीं कर रहे। रसलान भाई कैसे हो? नहीं यार, वीडियो ना बनाना, उसको आगे कोई काम नहीं देगा। वो आपके पास जो नीडी पर्सन हो, ਯਾਰ ਫੈਮਿਲੀ ਵਾਲਾ ਬੰਦਾ ਅਸੀਂ ਹਲੇ ਰੱਖ ਨਹੀਂ ਸਕਦੇ, ਸਾਡੇ ਕੋਲ ਉੱਥੇ ਜਗ੍ਹਾ ਨਹੀਂ ਹੈਗੀ, ਅਸੀਂ ਕਿਸੇ ਨੂੰ ਸਾਡੇ ਉੱਤੇ ਆਇਆ ਗਿਆ ਰਹਿੰਦਾ, ਫੈਮਿਲੀ ਵਾਲਾ ਬੰਦਾ ਨਹੀਂ ਅਸੀਂ ਉੱਥੇ ਰੱਖ ਸਕਦੇ ਜਿਸ ਬੰਦੇ ਨਾਲ ਆਪਣੇ ਕੋਲ ਹਨਾ ਮੁੰਡੇ ਖੁੰਡੇ ਆਏ ਵੀ ਰਹਿੰਦੇ ਆ ਜੀ, ਸਾਰੇ ਆਉਂਦੇ, ਫਿਰ ਪਰਿਵਾਰ 'ਚ ਨਹੀਂ ਸੈੱਟ ਆਉਂਦਾ ਜੀ ਉੱਥੇ, ਕਿ ਆਇਆ ਡੇਰੇ ਤੇ ਆਇਆ ਗਿਆ ਰਹਿੰਦਾ ਜੀ, ਕੋਈ ਨਾ ਕੋਈ ਤਾਂ ਆਇਆ ਗਿਆ ਰਹਿੰਦਾ ਉੱਥੇ, ਲੇਡੀਜ਼ ਨਹੀਂ ਸੈੱਟ ਆਉਂਦਾ। ਕਿਧਰ ਭਾਈ ਮੈਂ ਪੁੱਛਣਾ, ਮੈਂ ਕਮੈਂਟ ਪੜ੍ਹ ਲਿਆ, ਮੈਂ ਪੁੱਛਣਾ ਭਾਈ ਸਾਹਿਬ, ਮੈਨੂੰ ਤਾਂ ਅਦਨਾਨ ਨੇ ਦੱਸਿਆ ਜਦੋਂ ਮੈਂ ਪਿੰਡ ਗਿਆ, ਮੈਂ ਦਾ ਕੋਈ ਸੁਪਰਵਾਈਜ਼ਰ ਤੇ ਕੋਈ ਉਹਨੂੰ ਮਿਲਣ ਵੀ ਆਇਆ ਸੀ ਡੇਰੇ ਤੇ, ਉਹ ਕਹਿੰਦਾ ਮੈਨੂੰ ਯਾਦ ਹੀ ਨਹੀਂ ਰਿਹਾ, ਤੈਨੂੰ ਦੱਸਣ ਦਾ ਤੇ ਮੈਨੇ ਵੀ ਪੁੱਛਣਾ ਵਾ ਭਾਈ। ਓਕੇ ਇਹਨੇ ਆਪਣਾ ਨਾ ਮੈਨੂੰ ਕੀਤਾ ਜੇ ਨਾ, ਕੀ ਨਾਂ ਲੈਂਦੇ ਆ, ਉਹਨੂੰ ਮਿਲਣ ਆਇਆ ਸੀ ਕੋਈ ਕਹਿੰਦੇ ਫੋਰਮੈਨ ਕਿ ਪਤਾ ਨੀ ਕੌਣ, ਜਿੱਦਣ ਮੈਂ ਪਿੰਡ ਗਿਆ ਵਾਂ, ਭਰਾ ਮੇਰਾ ਡਿਊਟੀ ਤੋਂ ਸਿੱਧਾ ਉੱਧਰ ਹੀ ਹੈਗਾ, ਕਹਿੰਦਾ ਜਦੋਂ ਮੈਂ ਆਇਆ 1-2 ਮਿੰਟ ਰੁਕੇ ਤੇ ਚਲਿਆ ਗਿਆ, ਕਹਿੰਦਾ ਮੈਂ ਪੁੱਛਿਆ ਸੀ ਇਹ ਕੌਣ ਆ ਜੀ, ਮੇਰੇ ਉਹ ਮਿਲ ਵਾਲੇ ਦੋਸਤ ਸੀਗੇ, ਮੇਰਾ ਸ਼ੌਕ ਦੇਖਣ ਆਏ ਸੀ, ਕਹਿੰਦੇ ਕੁੱਤੇ ਕੱਤੇ ਦੇਖਣੇ, ਕਹਿੰਦਾ ਉਹ ਮੇਰੇ ਦੇਹ 'ਚ ਨਹੀਂ ਸੀ, ਕੋਈ ਗੱਲਬਾਤ ਵੀ ਹੋਊਗੀ, ਮੈਂ ਉਹਨੂੰ ਪੁੱਛਣਾ ਤੇ ਹੈ ਨਾ ਸਾਰੀ ਗੱਲ, ਫਿਰ ਕਬੂਤਰ ਕਿੱਧਰ ਗਏ, ਮੁਰਗੀ ਕਿੱਧਰ ਗਈ, ਆਖਰ ਡਿਊਟੀ ਤੇ ਇਹੀ ਹੁੰਦਾ ਸੀ ਨਾ। ਫਿਰ ਜਿਹੜਾ ਬੰਦਾ ਇੱਕਦਮ ਸਾਡੇ ਨਾਲ ਇੰਝ ਦਾ ਰਵੱਈਆ ਇਖਤਿਆਰ ਕਰ ਸਕਦਾ, ਉਹ ਸਾਡੇ ਜਾਨਵਰ ਵੀ ਤੇ ਅੱਗੇ ਪਿੱਛੇ ਕਰ ਸਕਦਾ ਨਾ। ਆਪਣੇ ਜਦੋਂ ਆਪਣੇ ਮਿਸਤਰੀ ਲੱਗਿਆ ਘਰੇ, ਉਦੋਂ ਆਪਣੇ ਕਬੂਤਰ ਚੋਰੀ ਹੋਈ ਹੈ ਜੀ, ਹੁਣ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਹਾਂ, ਅਸੀਂ ਕਿਸੇ ਨੂੰ ਕੀ ਕਹਿ ਸਕਦੇ ਹਾਂ। अब्दुल कयूम अरसलान भाई, मैं कचहरी बाजार से मोबाइल वाला शॉप वाला। अच्छा कयूम भाई की हाल है, ठीक ठाक हो? ਕਯੂਮ ਭਾਈ ਮੇਰਾ ਮੋਬਾਈਲ ਨਹੀਂ ਵੇਖ ਲੋ ਸਹੀ ਹੋਇਆ, ਤੁਸੀਂ ਉਹਦਾ ਪੈਨਲ ਚੇਂਜ ਕੀਤਾ ਸੀ ਨਾ, ਫੇਰ ਰੀਸਟਾਰਟ ਹੋ ਜਾਂਦਾ, ਮੈਂ ਬੜਾ ਦਲੀਲ ਆ ਮੋਬਾਈਲ ਦੇਖੋ। ਉਹ ਆਪਣੇ ਆਪ ਹੀ ਫੇਰ ਦੁਬਾਰਾ ਹੋ ਜਾਂਦਾ ਜੀ ਸਟਾਰਟ। हम बर्दाश्त कर लेंगे किसी और का शौक ऐसे खराब करेगा। ਤਲਹਾ ਬਾਈ ਦਾ ਡੇਰਾ ਨਾ ਬਹੁਤ ਵੱਡਾ ਆ, ਉੱਥੇ ਫੈਮਿਲੀ ਸੈੱਟ ਆ ਸਕਦੀ ਹੈ, ਇੱਥੇ ਫੈਮਿਲੀ ਦਾ ਰਹਿਣਾ ਔਖਾ, ਜਗ੍ਹਾ ਘੱਟ ਆ, ਤਾਂ ਕਰਕੇ ਤੇ ਫੈਮਿਲੀ ਦਾ ਰਹਿਣਾ ਔਖਾ। ਉਹਦਾ ਨਾ ਮਾਹੌਲ ਸੈਪਰੇਟ ਆ, ਦੇਖੋ ਅਸੀਂ ਵੀ ਧੀਆਂ ਭੈਣਾਂ ਵਾਲੇ ਸਾਰੇ ਧੀਆਂ ਭੈਣਾਂ, ਜਦੋਂ ਅਸੀਂ ਕਿਸੇ ਦੀ ਫੈਮਿਲੀ ਰੱਖਣੀ ਹੈ ਨਾ, ਤੇ ਉਹਨੂੰ ਸੈਪਰੇਟ ਉਹਦਾ ਨਿਜ਼ਾਮ। ਮੈਂ ਜਦੋਂ ਪਿੰਡ ਡੇਰਾ ਬਣਾਉਣਾ ਨਾ ਆਪਣੀ ਜ਼ਮੀਨਾਂ ਤੇ, ਮੈਂ ਜਦੋਂ ਪਿੰਡ ਜ਼ਮੀਨਾਂ ਤੇ ਡੇਰਾ ਬਣਾਉਣਾ, ਤੇ ਮੈਂ ਇਹੀ ਚੀਜ਼ ਕਰਨਾ ਹੈਗਾ ਕਿ ਆਪਣਾ ਨਾ ਸਿਸਟਮ ਫੈਮਿਲੀ ਦਾ ਮੁਲਾਜ਼ਮਾਂ ਵਾਸਤੇ ਲਹਿਦਾ ਬਣਾਉਣਾ, ਜਿਹੜਾ ਮੁਲਾਜ਼ਮ ਉਹਦਾ ਘਰ, ਵਾਸ਼ਰੂਮ ਉਹਦਾ, ਕਿਚਨ ਉਹਦੀ, ਹਰ ਚੀਜ਼ ਲਹਿਦਾ ਬਣਾਉਣੀ ਹੈ, ਕਿਉਂਕਿ ਡੇਰੇ ਤੇ ਆਪਣੇ ਰਹਿੰਦੇ ਲੋਕ।
ਆਪਣਾ ਬੈਠਣ ਨੂੰ ਮੈਂ ਲਹਿਦਾ ਬਣਾਉਣਾ ਵਾ, ਆਪਣਾ ਜੀ, ਜੀ। ਵਾਸ਼ਰੂਮ ਕਿਚਨ ਲਹਿਦਾ, ਉਹਦਾ ਲਹਿਦਾ ਬਣਾਉਣਾ ਕਿ ਤਾਂ ਕਿ ਉਹ ਪਰਸਨਲੀ ਹੋਵੇ। ਹਰ ਬੰਦੇ ਦੀ ਪ੍ਰਾਈਵੇਸੀ ਹੁੰਦੀ ਹੈ, ਉਹ ਭਾਈ ਆਪਣਾ ਸੈਪਰੇਟ ਰਵੇ। ਨਹੀਂ ਬਿਲਕੁਲ ਬਿਲਕੁਲ ਧੀਆਂ ਭੈਣਾਂ ਨੇ ਜੀ ਹਨਾ ਵੀ ਆਪਣੇ ਡੇਰੇ ਤੇ ਮੁੰਡੇ ਖੁੰਡੇ ਆਏ ਗਏ ਰਹਿੰਦੇ ਆ ਵੀ ਹਰੇਕ ਦੇ ਮੱਥੇ ਲੱਗਦਾ ਬੰਦਾ ਚੰਗਾ ਨਹੀਂ ਲੱਗਦਾ। ਬਸ ਇਹੀ ਗੱਲ ਹੈ ਨਾ, ਕੋਈ ਮਿਲਣ ਵਾਲਾ ਆ ਗਿਆ, ਉਹ ਆ ਗਿਆ, ਸਾਡੇ ਕੋਲ ਉਸ ਹਿਸਾਬ ਹਾਂਜੀ ਦੀ ਹਾਂਜੀ ਜਗ੍ਹਾ ਹਾਂਜੀ ਨਹੀਂ ਹੈਗੀ। ਬਾਕੀ ਡੇਰੇ ਕੋਈ ਨੀ, ਤੇ ਅੱਲਾ ਕੋਈ ने ਆ ਗਿਆ चाहे। ਰਹਿੰਦਾ। आप डेरे पर रूम तैयार करें, हम सब आपकी ਮੈਂ सपोर्ट ਕਰਨਾ करेंगे। ਮੈਂ ਕਰਨਾ ਮੌਸਮ ਬਾਈ ਜਿਹੜਾ ਕਮਰਾ ਇਨਸ਼ਾਅੱਲਾ ਹੋਣਾ, ਮੈਂ ਕਹਿੰਦਾ ਮੌਸਮ ਥੋੜਾ ਬਿਹਤਰ ਹੁੰਦਾ ਨਾ, ਹੁਣ ਮੈਂ ਕਰਨਾ ਜ਼ਰਾ ਨੂੰ ਵੈਲ ਸੈਟਡ ਕਰਾਂਗੇ, ਜ਼ਰਾ ਸੋਹਣਾ, ਜ਼ਰਾ ਅੱਛੇ ਤਰੀਕੇ ਨਾਲ ਨਾ जी जी ਪੂਰਾ जी ਮਾਹੌਲ बिल्कुल ਸ਼ੋਲ बिल्कुल। ਬਣਾਵਾਂਗੇ ਆਸਤਾ ਆਸਤਾ। कोई नहीं वीर जी, अल्लाह ਇਨਸ਼ਾਅੱਲਾ ਅੱਲਾਹ डेरा ਤਾਲਾ ਨੇ पहुंचा ਡੇਰਾ देगा ਵੱਡਾ इंशाल्लाह ਦੇਗਾ। जी। ਤੇ ਇੱਕ ਇਹ ਸ਼ਾਮਿਦ ਭਾਈ, ਕਾਕਾ ਭਾਈ, ਕੁੱਤਾ ਕੀ ਵੇ ਕਰੋ ਤੁਸੀਂ, ਕੁੱਤਾ ਜਨਾਬ ਮੇਰੇ ਕੋ ਆ ਕੇ ਲੈ ਜਾਈਓ, ਤੇ ਮੇਰੇ ਕੋ 1% ਬੈਟਰੀ ਰਹਿ ਗਈ, ਮੇਰਾ ਫੋਨ ਬੰਦ ਹੋਣੇ जी ਵਾਲਾ ਹੈ। ਠੀਕ ਹੈ, जी जी अरसलान ਵੀਰੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਹਾਂਜੀ। ਕਰਕੇ। ਹੁਣ ਆਪਾਂ ਟੱਚ 'ਚ ਵੀਰ ਨੂੰ ਕੋਈ ਰਵਾਂਗੇ। ਸਾਡੀ, ਜੇ ਦੇਖੋ ਨਾ, ਜੇ ਕਿਸੇ ਵੀਰ ਨੂੰ ਸਾਡੀ ਕੋਈ ਗੱਲਬਾਤ ਦਾ ਗੁੱਸਾ ਗਿੱਲਾ ਲੱਗਾ ਹੋਵੇ, ਕੋਈ ਊਚ ਨੀਚ ਹਾਂਜੀ ਹੋ ਗਈ ਹਾਂਜੀ ਹੋਵੇ, ਤਾਂ ਬਾਜੀ ਐਡਵਾਂਸ ਉਸ ਤੁਹਾਡੇ ਲਈ ਕੋਲ ਮਾਜ਼ਰਤ ਮਾਜ਼ਰਤ ਕਰਦੇ ਆ। ਠੀਕ ਹੈ, ਮਾਜ਼ਰਤ ਮੈਂ ਵੀ ਹਾਂਜੀ ਸਿੱਖ ਗਿਆ ਹਾਂਜੀ, ਉਰਦੂ ਦੇ ਲਫ਼ਜ਼। ਆਹੋ। ਤੁਸੀਂ ਕੀ ਕਹਿੰਦੇ ਹੋ ਭਲਾ? ਉਹ ਅਸੀਂ ਉਹਦੇ ਲਈ ਮਾਫੀ ਮੰਗਦੇ ਹਾਂ, ਮਾਫੀ। ਆਹੋ, ਮਾਫੀ ਉਹੀ ਗੱਲ ਹੋ ਗਈ ਨਾ। ਹਾਂਜੀ ਤੇ ਹਾਂਜੀ फैसलाबाद आऊँगा आपको मिलने जी। ਵੈਲਕਮ ਮੋਹਸਨ ਭਾਈ, ਜਦੋਂ ਮਰਜ਼ੀ ਆ, ਤੁਹਾਡਾ ਆਪਣਾ ਡੇਰਾ ਜੀ। ਬਾਕੀ ਮੈਂ 1-2 ਦਿਨ ਤੱਕ ਨਾ ਲੋਕੇਸ਼ਨ ਅਪਡੇਟ ਕਰ ਦੇਣੀ ਹੈਗੀ, ਤੁਸੀਂ ਗੂਗਲ ਸਰਚ ਕਰੋਗੇ ਪੰਜਾਬੀ ਸ਼ੌਕ ਦੀ ਲੋਕੇਸ਼ਨ ਤਾਂ ਨਿਕਲ ਆਏਗੀ ਜੀ। ਜੀ 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 ਤੇ ਜੀ ਦੇਖੋ ਲੋਕਾਂ ਦਾ ਇੰਨਾ ਪਿਆਰ ਹੈ ਜੀ। ਬਾਕੀ ਸਾਰੇ ਟਾਈਮ ਦਾ ਵੀਰਾਂ ਦਾ ਕਮੈਂਟ ਬਹੁਤ ਕਰ ਰਹੇ ਸ਼ੁਕਰੀਆ ਆਪਣਾ ਜਨਾਬ, ਸਾਰਾ ਜਿਨ੍ਹਾਂ ਵੀਰਾਂ ਦੇਖਿਆ ਨੇ ਇਹਨਾਂ ਨੇ। ਆਪਣੇ ਸਾਡੇ ਲਈ ਟਾਈਮ ਕੱਢਿਆ, ਬੜਾ ਮਜ਼ਾ ਆਇਆ, ਟਾਈਮ ਇੰਨਾ ਕੱਢਿਆ, ਟਾਈਮ ਗੁਜ਼ਰ ਗਿਆ, 11 ਵੱਜ ਗਏ। ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਵੀਰ ਜੀ। ਤੁਸੀਂ ਸਾਡਾ ਮਤਲਬ ਹਨਾ ਇੰਨਾ ਟਾਈਮ 1 ਘੰਟਾ ਹੋ ਗਿਆ, ਹਾਂ 1 ਘੰਟਾ ਹੋ ਗਿਆ ਵੀ ਤੁਸੀਂ ਸਾਨੂੰ ਦੇਖ ਰਹੇ ਹੋ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਹਾਂਜੀ, ਬਹੁਤ ਵਧੀਆ ਲੱਗਾ ਪਹਿਲੇ ਦਿਨ ਇਹ ਗੱਲ ਕਰਕੇ। ਤੇ ਸਾਰੇ ਪਾਕਿਸਤਾਨ ਵਾਲੇ ਵੀਰਾਂ ਨੂੰ अस्सलाम वालेकुम। ਵਾਲੇਕੁਮ ਸਲਾਮ। ਹੁਣ ਅੱਲਾ ਹਾਫਿਜ਼ ਦਾ ਠੀਕ ਹੈ ਟਾਈਮ ਜੀ। ਹੋ ਗਿਆ ਜੀ। ਮੈਂ ਸ਼ਾਇਦ ਤੁਹਾਡੀ ਇੱਕ ਰੀਸ ਲਾਉਣਾ ਹੁੰਦਾ, ਤੁਸੀਂ ਐਂ ਬੋਲਦੇ ਹੁੰਦੇ ਹੋ अस्सलाम वालेकुम ਤੇ ਕੀ ਹਾਲ ਨੇ ਸਾਰੇ ਵੀਰਾਂ ਦਾ, ਐਂ ਬੋਲਦੇ ਹੁੰਦੇ ਤੁਸੀਂ, ਤੇ ਕੀ ਹਾਲ ਨੇ ਸਾਰੇ ਵੀਰਾਂ ਦਾ। ਯਾਰ ਇਹ ਗੱਲ ਹੀ ਇੱਕ ਡਾਇਲੌਗ ਬਣ ਗਿਆ ਹੈ ਨਾ, ਬੋਲ ਬੋਲ ਕੇ। ਜੀ ਜੀ ਤੇ ਇਹ ਜ਼ੈਨ ਕਹਿੰਦਾ ਹੁੰਦਾ, ਉਮੀਦ ਹੈ ਸਾਰੇ ਖੈਰ ਵਫੀ ਨਾਲ ਫਿੱਟ ਫਾਟ ਹੋਵੋਗੇ। ਉਹ ਜ਼ੈਨ ਬਾਈ ਐਂ ਬੋਲਦਾ ਹੁੰਦਾ। ਨਾਈਸਿੰਗ ਟੂ ਫੀਲਡ। ਠੀਕ ਹੈ ਵੀਰ ਜੀ ਸਾਰਿਆਂ ਨੂੰ। ਮੈਨੂੰ ਲੱਗਦਾ ਵੀ ਅਰਸਲਾਨ ਵੀਰੇ ਦਾ ਨਾ ਫੋਨ ਬੰਦ ਹੋ ਗਿਆ। ਠੀਕ ਹੈ ਨਵਤੇਜ ਵੀਰੇ, ਓਕੇ ਜੀ। ਬਹੁਤ ਵਧੀਆ ਲੱਗਾ ਤੁਹਾਡੇ ਸਭ ਨਾਲ ਗੱਲ ਕਰਕੇ ਅੱਜ। ਮੈਨੂੰ ਲੱਗਦਾ ਵੀਰੇ ਦਾ ਫੋਨ ਬੰਦ ਹੋ ਗਿਆ। ਤੇ ਚਲੋ ਠੀਕ ਹੈ ਜੀ, ਕਰਦੇ ਹਾਂ ਲਾਈਵ ਬੰਦ। ਓਕੇ ਜੀ, ਗੁੱਡ ਨਾਈਟ ਆ।